ਇਹਦਾ ਆਪਾਂ ਨੂੰ ਕਹਿਣ ਡਿਆ ਮੇਰੇ ਪੁੱਤ ਦੇ ਰਿਸ਼ਤੇ ਦੇਖਦੇ ਕੀ ਹਾਲ ਕਰਦੇ ਆ। ਨਹੀਂ ਕਾਤਲਾਂ ਦਾ ਵਾ ਨਹੀਂ ਪੱਠੇ ਖਾਂਦੀ ਘਰ ਚ ਰੱਖ ਲਈਦਾ ਉਹਨੂੰ। ਇਹਦੀ ਜੁੱਤੀ ਉਹਨੇ ਕਮਰੇ 'ਚ ਕੋਈ ਉੱਥੇ ਕਿਤੇ ਦਾਦਾ ਪਿੰਡ ਦਾਦਾ ਕਹਿੰਦਾ ਉਹ ਕਾਕਾ ਜੁੱਤੀ ਲੈ ਜਾ ਪੁੱਤ ਓਏ। ਉਸਤਾਦ ਜੀ ਗੱਲ ਇਹ ਹੈ ਮੈਂ ਦੁਖੀ ਹੋ ਗਿਆ ਓਏ ਹੋਏ ਹੋਏ। ਕਿਆ ਹੁਆ? ਇਹਨਾਂ ਕੋਲੋਂ। ਹਾਂ ਹਾਂ ਇਹਨਾਂ ਕੋਲ ਅੱਜ ਮੈਂ ਬਹੁਤ ਨਾਰਾਜ਼ ਹਾਂ। ਉਸਤਾਦ ਜੀ ਇਹ ਤਾਂ ਉਹ ਯਾਰ ਕੋਈ ਕੰਮ ਕਰਨਾ ਸ਼ੁਰੂ ਕਰ ਦਿਓ ਤੇ ਕਹਿੰਦੇ ਯਾਰ ਆ ਨਹੀਂ ਸਹੀ ਲੱਗਾ, ਉਹਨੂੰ ਬੰਦ ਕਰ ਦਿਓ ਤੇ ਕਹਿੰਦੇ ਉਹ ਕਿਉਂ ਬੰਦ ਕਰਤਾ। ਆਹੋ ਗੱਲ ਤੇ ਹੈ ਦੁਖੀ ਹੋਣ ਵਾਲੀ। ਹਾਂ ਯਾਰ ਜ਼ਿਆਦਤੀ ਤੁਹਾਡੇ ਘਰ ਬੇਸ਼ੱਕ। ਉਸਤਾਦ ਜੀ ਤੁਸੀਂ ਕਾਰਪੇਟ ਕਿਹਦੇ ਕਹਿੰਦੇ ਨਾਲੇ ਚੇਂਜ ਕਾਰਪਟ ਯਾਰ ਮੈਂ ਜਦੋਂ ਨਾ ਸਭ ਤੋਂ ਪਹਿਲੇ ਸ਼ੋਅ ਕੀਤਾ ਨਾ ਨਾਦਰੀ ਨੇ ਤੇ ਉਸਤਾਦ ਇੱਕ ਨਾ ਮੈਨੂੰ ਕਮੈਂਟ ਆਇਆ, ਉਹ ਬੰਦਾ ਬੜਾ ਬਰੀਕ ਸੀ, ਪਤਾ ਨਹੀਂ ਮੈਨੂੰ ਨਾਂ ਨਹੀਂ ਯਾਦ। ਉਹਨੇ ਕਿਹਾ ਜਾਨੀ ਭਾਈ ਸਾਰਾ ਸੈੱਟ ਓਕੇ ਆ, ਕਾਰਪੇਟ ਚੇਂਜ ਕਰ ਲਓ। ਹਾਂਜੀ ਮੈਂ ਕਿਹਾ ਲੈ ਐਵੇਂ ਕਾਰਪੇਟ ਚੇਂਜ ਕਰ ਲਓ, ਐਡਾ ਖੂਬਸੂਰਤ ਕਾਰਪੇਟ ਹੈ। 17,000 ਕਾਰਪੇਟ ਹੈ ਜੋ ਮੈਂ ਪਸੰਦ ਕੀਤਾ। ਉਸ ਤੋਂ ਬਾਅਦ 2-3 ਸ਼ੋਅ ਲੱਗੇ, ਮੈਨੂੰ ਉਹਦੀ ਗੱਲ ਭਾਈ ਦੀ ਨਾ ਦਿਮਾਗ 'ਚ ਘੁੰਮੀ ਜਾਏ ਕਿ ਯਾਰ ਆਖਰ ਉਹਨੇ ਕਿਹਾ, ਉਹ ਸਕਰੀਨ ਤੇ ਵੇਖ ਰਿਹਾ ਉਹਨੂੰ ਕੋਈ ਹਾਂਜੀ ਹੋ ਸਕਦਾ ਐਰੀਟੇਟ ਹੁੰਦਾ ਹੋਵੇ। ਉਸ ਤੋਂ ਬਾਅਦ ਮੈਂ ਆਪ ਸ਼ੋਅ ਵੇਖਿਆ ਤੇ ਰੈੱਡ ਚੜ ਰਿਹਾ, ਉਸ ਤੋਂ ਬਾਅਦ ਤੁਹਾਡੇ ਮੂੰਹਾਂ ਤੇ ਵੀ ਰੈੱਡ ਚੜ ਰਿਹਾ ਸੀ, ਯਾਨੀ ਲਾਈਟ ਨਾ ਉਹ ਰੈੱਡ ਦੇ ਵਿੱਚ ਤੁਹਾਡੇ ਮੂੰਹ ਵੀ ਰੈੱਡ ਲੱਗ ਰਹੇ ਸੀ। ਫਿਰ ਮੈਨੂੰ ਇੱਕ ਹੋਰ ਬੰਦੇ ਨੇ ਕਿਹਾ, ਉਹਨੇ ਕਿਹਾ ਭਾਈਜਾਨ 60 ਮਿੰਟ ਦਾ ਪ੍ਰੋਗਰਾਮ ਐਸ ਕਾਰਪਟ ਤੇ ਐਸ ਰੈੱਡ ਦੇ ਉੱਪਰ ਦੇਖਣਾ ਆਵਾਜ਼ਾਰੀ ਹੋ ਜਾਂਦੀ। ਮੈਂ ਦਸਤੀ ਬਾਬਾ ਜੀ ਮੈਂ ਉਹਨਾਂ ਨੂੰ ਕਿਹਾ ਓਏ ਚੇਂਜ ਕਰਾ ਕੇ ਲਿਆ। ਹਾਂਜੀ ਮੈਂ ਕਿਹਾ ਰੰਗ ਕੋ ਐਸਾ ਲੱਗ, ਫਿਰ ਉਹਨੇ ਕਿੰਨੀਆਂ ਤਸਵੀਰਾਂ ਭੇਜੀਆਂ, ਫਿਰ ਗ੍ਰੇ ਮੈਨੂੰ ਪਸੰਦ ਆ ਗਿਆ, ਫਿਰ ਮੈਂ ਇਹ ਲੈਣ ਦਾ। ਨਹੀਂ ਅੱਛਾ ਹੈ। ਨਹੀਂ ਬਹੁਤ ਅੱਛਾ ਹੈ ਬੜਾ ਪਿਆਰਾ ਉੱਠ ਕੇ ਆ ਜਾਣਾ ਪਸੰਦ ਵੀ ਤੇ ਫਿਰ ਵੱਡੀ ਹੈ ਨਾ। ਜੀ ਤੂੰ ਪਸੰਦ ਕੀਤਾ ਹੈ? ਉਹ ਭਾਈ ਰਹਿਣ ਦੇ, ਇਹ ਪਿੱਛੇ ਸੀਗਾ ਪਸੰਦ ਤੇ। ਨਹੀਂ ਮੈਂ ਪਸੰਦ ਕੀਤਾ ਯਾਰ, ਮੈਂ ਪਸੰਦ ਕੀਤਾ, ਲੇਕਿਨ ਇਹ ਕਿ ਠੀਕ ਹੋ ਗਿਆ ਸਿਲਸਿਲਾ। ਹਾਂਜੀ ਹੋਰ ਵੀ ਠੀਕ ਹੋ ਜਾਏਗਾ। ਹਾਂਜੀ ਇਹਦੀ ਚੋਇਸ ਅੱਛੀ ਹੈ ਉਸਤਾਦ ਜੀ, ਇਹਦਾ ਸਲਾਹ ਮਸ਼ਵਰਾ ਵੀ ਠੀਕ ਹੈ। ਇੱਕ ਏਦਾਂ ਹੀ। ਫੌਤਗੀ ਤੇ ਗਿਆ ਰਿਸ਼ਤੇਦਾਰਾਂ ਦੀ ਤੇ ਉਹ ਲਾਸ਼ ਦੇ ਉੱਤੇ ਉਹ ਚਮਕਣ ਵਾਲੀਆਂ ਬੱਤੀਆਂ ਲਵਾਤੀਆਂ ਜਿਹੜੀਆਂ ਘੁੰਮਦੀ ਅੱਜ ਕੱਲ ਪਾਏ ਨਾ, ਅੱਜ ਕੱਲ ਲੱਗਦਾ ਅੱਜ ਕੱਲ ਫੈਸ਼ਨ ਆ, AI ਦੀ ਟੈਕਨੋਲੋਜੀ ਆ, ਅੱਗੇ ਤੂੰ ਦੇਖ ਹੋਤਾ ਹੈ ਕਿਆ। ਹਾਂਜੀ ਇਹ ਅਸੀਂ ਤੇ ਦੇਖ ਲਿਆ ਨਾ, ਇਹਨਾਂ ਦੇ ਬੱਚੇ, ਇਹਨਾਂ ਦਾ ਤੇ ਹਲੇ ਵਿਆਹ ਹੋਣਾ ਨਾ, 1 2 3 ਇਹਨਾਂ ਦਾ ਹਲੇ ਵਿਆਹ ਹੋਣਾ, ਉਸ ਨੇ ਆਂਦਾ ਵੀ ਹੋਣਾ, ਉਹਦਾ ਤੇ ਐਂਡ ਤੇ ਹੋਣਾ ਨਾ ਮੈਨੂੰ ਲੱਗਦਾ। ਹਾਂ ਉਹਦਾ ਨਹੀਂ ਹੋਣਾ ਉਸਤਾਦ ਜੀ, ਉਹਨੇ ਲੋਕਾਂ ਦੇ ਵਿਆਹਾਂ ਦੀ ਗਵਾਹੀਆਂ ਦੇਣੀਆਂ ਬਸ। ਉਹਦਾ ਵਿਆਹ ਨਹੀਂ, ਉਹਦਾ ਇਲਾਜ ਹੋਣਾ ਉਸਤਾਦ ਜੀ। ਅੱਛਾ ਉਹ ਨਾ ਇਹਨਾਂ ਤਿੰਨਾਂ ਦਾ ਵਿਆਹ ਹੋਣਾ ਵਾ ਤੇ ਤੇਰਾ ਤੇ ਇਹਦਾ ਸੇਮ ਟੂ ਸੇਮ ਆ, ਸੈਕੰਡ ਹੈਂਡ ਵਿਆਹ ਯਾਨੀ ਦੂਸਰਾ ਯਾਨੀ ਪਹਿਲੇ ਦੀ ਕੋ ਠਹਿਰ ਗੱਲ ਸੁਣ ਲਾ ਪਹਿਲੇ, ਜਿਵੇਂ ਗੱਲ ਤੈਨੂੰ ਲੱਗੇ ਕਿ ਵੀ ਮੇਰੀ ਗੱਲ ਪੋਜ਼ਿਟਿਵ ਨਹੀਂ ਸੀ, ਫੇਰ ਤੂੰ ਗੱਲ ਕਰੀ, ਪਹਿਲੇ ਤੂੰ ਰੋਕਤਾ, ਤੇਰੇ ਫਾਇਦੇ ਚ ਦੂਸਰਾ ਹੀ ਹੋਣਾ ਤੇਰਾ, ਅੱਗੇ ਇੱਕ ਹੋਇਆ ਤੇਰਾ, ਕਿਦੋਂ ਇੱਕ ਵੀ ਨਹੀਂ ਹੋਇਆ ਤੇਰਾ, ਤੂੰ ਬਿਲਕੁਲ ਕੁਆਰਾ ਵਾ। ਅੱਲਾ ਓਏ ਯਾਰ। ਓਏ ਹਲਕੇ ਵੇ ਕਿੱਡੇ ਪਏ ਆ। ਉਹ ਇਧਰ ਜਗਰਾਤੇ ਰਹਿ ਗਿਆ, ਇਧਰ ਵਿਆਹ ਦੇ ਨਾਲ ਹਾਂ ਜਗਰਾਤੇ ਕਿੱਦਾਂ ਹੋਏ? ਮੋਬਾਈਲ ਚਲਾ ਕੇ ਤੇ ਕੰਮ ਕਰ 3 ਵਜੇ ਤੱਕ ਘਰ ਜਾਏ ਤੇ ਜਾਨੀ ਬੇਟਾ ਚਾਹ ਤੂੰ ਕਰਕੇ। ਹਾਂ ਤੈਨੂੰ ਤਦੀ ਤੇ ਦਿੰਦਾ ਨਹੀਂ ਮੋਬਾਈਲ ਕੋਈ, ਤੂੰ ਚਲਾਉਣ ਲੱਗ ਪੈਣਾ। ਤੇਰੀ 4 ਔਰਤਾਂ ਨੇ ਤੇਰੀ ਬੇਵਾ ਹੋਣ ਦਾ ਦਾਵਾ ਕੀਤਾ, ਤੂੰ ਕਹਿੰਦਾ ਮੇਰੀ ਇੱਕ ਵੀ ਵਿਆਹ ਨਹੀਂ ਹੋਇਆ, ਵੀਡੀਓ ਵੀ ਬਣਾਈ ਹੋਣੀ ਇਹ ਕਿਹਨੂੰ ਸੁਣਾ ਰਿਹਾ? ਇਹ ਕਿਹਨੂੰ ਸੁਣਾ ਰਿਹਾ? ਨਹੀਂ ਸਾਜੀ ਮੈਂ ਉਹਨੂੰ ਹੀ ਕਹਿ ਰਿਹਾ ਹਾਂ, ਬੇਵਾ ਨਹੀਂ ਹੁੰਦੀ, ਤੱਟ ਕੇ ਤੇ ਪਹੁੰਚੇ ਬੇਵਾ ਨਹੀਂ ਹੁੰਦੀ, ਉਹ ਹੁੰਦੀਆਂ ਨੇ ਵਿਧਵਾ। ਵਿਦ ਸਤਾਨੀ ਇੱਕ ਪ੍ਰੋਗਰਾਮ ਚ ਤੁਸੀਂ ਵਿਧਵਾ ਦੀ ਦੱਸੀ ਸੀ ਤਫਸੀਲ। ਵਿਦਵਾ ਆਪਣਾ ਯਾਰ ਮੇਰੇ ਚੀਜ਼ਾਂ ਕਿਤੇ ਵਿਧਵਾ ਉਹਨੂੰ ਕਹਿੰਦੇ ਆ, ਸਾਜੀ ਤੁਸੀਂ ਕਿਹਾ ਸੀ ਵਿਧਵਾ ਉਹਨੂੰ ਕਹਿੰਦੇ ਜਿਹੜੀ ਨਾਲ ਹੋਵੇ ਕਿ ਵਿਧਵਾ। ਹਾਂ ਵਿਦ ਮਤਲਬ ਸਾਥ, ਵਾਹ ਮਤਲਬ ਕਿ ਨਾਲ ਵਾਹ। ਹਾਂ ਜਿੱਦਾਂ ਉਧਰ ਮੈਂ ਕਿਹਾ ਇਹ ਮੰਜੀ AI ਟੈਕਨੋਲੋਜੀ ਨਾਲ ਮੈਂ ਕੱਸਾਂਗਾ। AI ਟੈਕਨੋਲੋਜੀ, AI ਕਿੱਦਾਂ ਭਲਾ? ਇਹ ਮੰਜੀ ਹਾਂਜੀ AI ਤੇ ਫਿਰ ਅਸੀਂ ਕੱਸਣ ਲੱਗ ਪਏ। ਵਾਹ ਆਈ ਤੇ ਕਸੀ ਆ ਹਾਂ ਇਹ ਆਈ ਤੇ ਕੱਸੀ ਆ। ਹਾਂ ਭਾਈ ਸਭ ਤੋਂ ਪਹਿਲੇ ਇਹਦਾ ਵਿਆਹ ਕਰੋ ਉਸ ਬੱਚੇ ਦਾ,
ਮੇਰਾ ਕਰਾਓ ਯਾਰ ਭਾਈ ਕਿਹਦਾ ਕਰਾਉਣਾ ਪਹਿਲੇ ਦੱਸੋ ਤਾਜੀ ਮੇਰਾ ਬਹੁਤਾ ਵਿਆਹ ਇਸ ਟਾਈਮ ਔਖਾ ਹੋਇਆ ਪਿਆ। ਉਹ ਕਿਉਂ ਤਾਜੀ ਕਿੰਨੀ ਦੇਰ ਹੋ ਗਈ ਆ ਉਹ ਆਂਦੇ ਆ ਚਲੇ ਜਾਂਦੇ ਆ ਆਂਦੇ ਚਲੇ ਜਾਂਦੇ ਅੱਛਾ ਉਹ ਆਉਣ ਤੇ ਰਹਿ ਪੈਣ ਤੁਹਾਡੇ ਨਾਲ? ਤਾਜੀ ਕੋਈ ਮੂੰਹ ਮਿਠਾ ਹੁੰਦਾ ਤਾਜੀ ਤੇ ਹਾਂਜੀ ਕੋਈ ਓਕੇ ਕਰਕੇ ਜਾਂਦੇ ਆ ਉਹ ਦੱਸਦੇ ਹੀ ਨਹੀਂ। ਭਾਈ ਜਾਨ ਮੇਰੀ ਗੱਲ ਸੁਣ ਕਸਮ ਵਾਲੀ ਗੱਲ ਆ ਹਾਂਜੀ। ਹਾਲਾਂਕਿ ਸਾਡਾ ਤੇਰਾ ਮੇਰਾ ਤੇਰੇ ਨਾਲ ਉਦਾਂ ਦਾ ਕੋਈ ਹਿਸਾਬ ਨਹੀਂਗਾ ਹਾਂਜੀ। ਨਾ ਮੈਂ ਤੇਰੀ ਬੁੱਢੀ ਆ ਨਾ ਤੂੰ ਮੇਰੀ ਬੁੱਢੀ ਆ ਨਾ ਤੇਰਾ ਮੇਰਾ ਕੋਈ ਐਸਾ ਕੋਈ ਜਿਨਸੀ ਇਖਤਲਾਫਾਤ ਆ ਠੀਕ ਹੈ ਐਸੇ ਐਸੇ ਤੇਰਾ ਮੇਰਾ ਕੋਈ ਚੱਕਰ ਨਹੀਂ ਇਹਦੇ ਬਾਵਜੂਦ ਮੇਰਾ ਨਹੀਂ ਦਿਲ ਕਰਦਾ ਤੇਰੇ ਮੂੰਹ 'ਚ ਮੈਂ ਮਿੱਠਾ ਪਾਵਾਂ ਮੈਂ ਤੇਰੀਆਂ ਪਤਾ ਨਹੀਂ ਕੀ ਤੇਰੀਆਂ ਤੇਰੀ ਕਰਤੂਤ ਸਿਆਹ ਹੀ ਨਹੀਂ ਸਹੀ ਤੇਰੀ ਕਰਤੂਤ ਸਿਆਹ ਵਾ ਤੂੰ ਕਰਤੂਤ ਸਿਆਹ ਵਾ ਮੈਂ ਕੀ ਪਾਰਲਰ ਚੋਂ ਪਲਕਾਂ ਸੈੱਟ ਕਰਾਉਣਾ ਨਾ ਬੇਟਾ ਨਾ ਨਾਜ਼ਰੀਨੇ ਆ ਮੇਰੀ ਗੱਲ ਸੁਣ ਲਾ ਮੈਂ ਜਿਹੜੀ ਕੱਲ ਇਹਨੂੰ ਕਹਿ ਰਿਹਾ ਜਿਹੜੀ ਸਭ ਇਹ ਬੱਚਾ ਨਹੀਂ ਸਹੀ ਹੋ ਰਿਹਾ ਇਹ ਬੱਚਾ ਗਲਤ ਪਾਸੇ ਪੈ ਗਿਆ ਇਹ ਬੱਚਾ ਪੁੱਠਿਆਂ ਰਾਵਾਂ ਤੇ ਚੱਲ ਪਿਆ ਇਹ ਬੱਚੇ ਦੀ ਯਾਰੀ ਦੋਸਤੀ ਨਹੀਂ ਸਹੀ ਇਹ ਬੱਚਾ ਘਰਦਿਆਂ ਨੂੰ ਵੀ ਦੁੱਖ ਦਿੰਦਾ ਇਹ ਬੱਚਾ ਸਾਡੇ ਕੋਲ ਵੀ ਛੁੱਟੀਆਂ ਕਰਦਾ ਇਹ ਬੱਚਾ ਆਲ ਫੋਰ ਵੀ ਰਹਿਣ ਲੱਗ ਪਿਆ ਇਹ ਬੱਚਾ ਇੱਕ ਗੱਲ 4-4 ਸ਼ੋਆਂ 'ਚ ਵੀ ਕਰਦਾ ਲੰਮੀਆਂ ਪਾ ਲੋ ਇਹ ਕਿੰਨੀ ਕੁ ਰਹਿ ਗਈ ਹੈ ਜਮਾਨ ਬਸ ਇਹ ਜਿੰਨੀ ਤੂੰ ਕਵੇਂ ਉਨੀ ਕਰ ਲੈਣੀ ਲੰਮੀ ਇਹ ਆਪਣੇ ਕੋਲ ਥਾਂ ਹੈਗਾ ਤਾਜੀ ਹੁਣ ਠੀਕ ਆ ਮੈਂ ਕਹਿ ਰਿਹਾ ਨਹੀਂ ਠੀਕ ਤੂੰ ਹਾਲੇ ਵੀ ਓ ਯਾਰ ਵੇਖ ਨੈਚੁਰਲ ਬਿਊਟੀ ਯਾਰ ਉਹ ਭਾਈ ਜਾਣਦੇ। ਮੇਰਾ ਸੋਚੋ ਯਾਰ ਆ ਕਿਹੜੀ ਗੱਲ ਕਾਕਾ। ਹੈ? ਇਹ ਤੇ ਤੁਹਾਡੇ ਨਾਲ ਰਹੇ ਨੇ ਸਾਰੀ ਜ਼ਿੰਦਗੀ ਉਹ ਕਾਕਾ ਮੈਂ ਨਵਾਂ ਆਇਆ ਮੇਰੀ ਸੋਚ ਰਹੇ ਆ ਤੁਸੀਂ ਮਹੀਨੇ ਦੀ ਬੇਸ ਪਈ ਸੀ ਹਫਤੇ 'ਚ ਮੁਕਾਤੀ ਹੈ ਨੈਸ਼ਨਲ ਬਿਊਟੀ ਭੱਬੂ ਰਾਣੇ ਤਾਜੀ ਇਹ ਜਿੰਨਾ ਕੁ ਸਹੀ ਹੈ ਨਾ ਮੈਨੂੰ ਪਤਾ ਆ ਇਹ ਤੇ ਸਖੇ ਭਰਾ ਦੀ ਬੜੀ ਵਿਖਾਣ ਲੱਗਾ ਸੀ ਵਿੱਚੋਂ 3 ਚਾਦਰਾਂ ਵੇਚ ਵੀ ਦਿੱਤੀਆਂ ਨੇ ਸਤਾਜੀ ਬਾਸ ਦਾ ਵਿਆਹ ਕਰਾਓ ਉਹ ਤੇ ਹੁਣ ਆਂਸੂਆਂ ਦੇ ਢੇਡੇ ਸੁੱਟਣ ਲੱਗ ਪਿਆ ਭਾਈਜਾਨ ਉਹਦੀਆਂ ਕਰਤੂਤ ਸਿਆ ਤਾਜੀ ਕੀ ਮੈਂ ਕੀ ਇਦਾਂ ਬਾਤ ਇਦਾਂ ਰਾ ਕੇ ਅੰਦਰ ਟੱਪ ਨਹੀਂ ਇਹਨੂੰ ਇਹਦੇ ਜਿਹੜੇ ਯਾਰ ਬੇਲੀ ਨੇ ਨਾ ਹਾਂਜੀ। ਭਾਈਜਾਨ 7 ਵਜੇ 8 ਵਜੇ ਫੋਨ ਕਰਨਾ ਸ਼ੁਰੂ ਕਰ ਦਿੰਦੇ ਨੇ ਇਦਾਂ ਹੀ ਹਾਂਜੀ ਆ। ਹਾਂਜੀ ਉਸ ਤੋਂ ਬਾਅਦ ਇਹਨੇ ਸਵੇਰੇ 3 ਵਜੇ ਤੱਕ ਉਹਨਾਂ ਦੇ ਨਾਲ ਔਰ ਉਹ ਸਾਰੇ ਇਦਾਂ ਦੇ ਨੇ ਕਿ ਇਹ ਵੇਲਾ ਨਾ ਤੇ ਉਹ ਚਾਹੁੰਦੇ ਨੇ ਵੀ ਇਹ ਵੀ ਸਾਡੇ ਨਾਲ ਫਿਰੇ ਵੇਲਾ ਹਾਂਜੀ। ਇਹ ਕਿਉਂ ਲੱਗ ਗਿਆ ਕਿਤੇ ਚੰਗੀ ਤਾਜੀ ਜਗ੍ਹਾ ਸੇਮ ਚੇਂਜ ਕਰਦਾ ਫੇਰ ਮੰਨੋ ਮੇਰੀ ਫੇਰ ਕੀ ਹੋ ਜਾਏਗਾ ਓ ਯਾਰ ਨਹੀਂ ਆਏਗਾ ਕਿਤੇ ਸਿੰਮਾ ਦਾ ਨਹੀਂ ਜ਼ੇਨ ਚੇਂਜ ਕਰ ਸਤਾਜੀ ਮੈਂ ਇਹਨੂੰ ਇਹੀ ਸਮਝਾਇਆ ਮੈਂ ਕਿ ਇੱਕ ਤੇ ਤੂੰ ਸਟਾਰ ਆ ਉਹ ਮੁਫਤ 'ਚ ਤੈਨੂੰ ਲਾਗੇ ਭਾਗੇ ਉਹਨਾਂ ਦੀ ਟੋਰ ਬਣੀ ਕੇ ਬਾਸ ਆ ਕੇ ਇੱਥੇ ਬੈੰਦਾ ਖਰਚਾ ਵੀ ਤੂੰ ਕਰਦਾ ਠੀਕ ਹੈ ਕੰਮ ਤੋਂ ਵੀ ਤੂੰ ਵਿਹਲਾ ਹੋ ਜਾਂਦਾ ਵਾ ਨਾਲੇ ਖਾਣ ਤੇ ਪੀਣ ਵੀ ਇਕੱਠਾ ਤਾਜੀ ਇਹ ਜਦੋਂ ਦਾਨਿਸ਼ ਮੈਨੂੰ ਸਮਝਾਉਂਦਾ ਉਦੋਂ ਫਿਰ ਮੈਂ ਹੋਰ ਖਰਾਬ ਹੋ ਜਾਂਦਾ ਮੈਂ ਕਹਿੰਦਾ ਇਹ ਮੈਨੂੰ ਸਮਝਾ ਰਿਹਾ ਹੈਲੋ ਜੀ ਮੈਂ ਉਹ ਖਾਣ ਘੱਟ ਕਰਦੇ ਆ ਅੱਛਾ ਤੂੰ ਮੈਨੂੰ ਇਹ ਦੱਸੋ ਮੈਂ ਛੱਤ ਤੇ ਗਿਆ ਉੱਥੇ ਬੰਦਾ ਸਿਗਰਟ ਪੀਵੇ ਨਾ ਤੇ ਟੋਟੇ ਹੁੰਦੇ ਨੇ ਹਾਂਜੀ ਸਾਡੀ ਛੱਤ ਤੇ ਟੋਟੇ ਘੱਟ ਨੇ ਤਮਾਕੂ ਬਹੁਤਾ ਡਿੱਗਿਆ ਹੁੰਦਾ ਜ਼ਮੀਨ ਤੇ ਇਹ ਸਿਗਰਟ ਚ ਤਮਾਕੂ ਕਿੱਦਾਂ ਡਿੱਗਦਾ ਵਾ ਤਾਜੀ ਇੰਨਾ ਚਿੱਟਾ ਤੇ ਸੁੱਟ ਦਿੰਦੇ ਆ ਇੰਨਾ ਹੰਡੇ ਪਿਆ ਹੁੰਦਾ ਉਹ ਜਦੋਂ ਭਜੋ ਕੇ ਵਿੱਚੋਂ ਤਮਾਕੂ ਨਿਕਲ ਸਾਹ ਜੀ ਤਾੜੀ ਮਾਰ ਕੇ ਪੀਂਦਾ ਹੈ ਓ ਯਾਰ ਪਤਾ ਕੀ ਗੱਲ ਆ ਸਿਗਰਟ ਪੀ ਕੇ ਨਾ ਮੁੜ ਕੇ ਇੰਜ ਕਰਦਾ ਹੁੰਦਾ ਬਸ ਹੈਨਾ ਬਾਹਰ ਮੈਂ ਤੈਨੂੰ ਕਹਿਤਾ ਹੀ ਬਾਸ ਸਹੀ ਹੋ ਜਾ ਵੀ ਗੋਲ ਪਿਆ ਬੜਾ ਕਿਸੇ ਦੀ ਧੀ ਭੈਣ ਨੂੰ ਲਿਆ ਕੇ ਰੋਲੇਗਾ ਹਾਂਜੀ ਉਹ ਵੀ ਕਹੇਗੀ ਵੀ ਮੈਨੂੰ ਤਾਜੀ 4 ਗਾਲਾਂ ਉਹਨੂੰ ਕੱਢੇਗੀ ਜਿਹੜਾ ਰਿਸ਼ਤਾ ਕਰਾਏਗਾ ਤਾਜੀ ਰੋਲਣਾ ਮੈਂ ਕਾਤੋਂ ਅੱਲਾ ਮਾਫ ਕਰੇ ਮੈਂ ਕਿ ਉਹਨੂੰ ਕਹਿਣਾ ਆਖਣਾ ਇੱਥੇ ਪੈਰ ਵਸਾ ਕੇ ਨੋਟ ਚੁੱਕ ਮੈਂ ਕਿ ਉਹਨੂੰ ਕਹਿਣਾ ਤਾਜੀ ਦਾ ਵਿਆਹ ਹੋ ਗਿਆ ਨਾ ਨੋਟ ਤੂੰ ਚੁੱਕਣੇ ਹਾਂ ਹਾਂਜੀ ਤੇਰਾ ਵਿਆਹ ਹੋ ਵੀ ਜਾਣਾ ਬੇਟਾ ਤੇਰਾ ਨਾ ਬੇਤਰਤੀਬਾ ਜਿਹਾ ਮੂੰਹ ਅੱਖੜ ਬੜਾ ਟੈਪ ਜਿਹਾ ਦੇਖ ਮਤਲਬ ਹੈ ਨਾ ਮਤਲਬ ਇੰਜ ਲੱਗਦਾ ਕਿ ਇੰਜ ਕਰਕੇ ਬਣਾ ਲਿਆ ਕਿਤੇ ਉਹ ਵੀ ਬਣ ਗਿਆ ਲਾਈਫ ਸਪੋਰਟ ਤੇ ਉਹਦਾ ਕਿੰਨਾ ਹੀ ਕੰਮ ਹੋਣਾ ਮੈਂ ਹਾਂ ਨਹੀਂ ਇਹ ਤਾਂ ਡਿਜ਼ਾਈਨ ਕਦੀ ਦੇਖਿਆ ਬੈਠੇ ਆ ਹਾਂਜੀ ਮਤਲਬ ਤੂੰ ਬਿਲਕੁਲ ਇੱਕ ਆਪਣੀ ਜਿਹੜੀ ਤੇਰੀ ਜੈਨੂਇਨ ਅਸਲ ਸ਼ਕਲ ਆ ਉਹ ਤੇ ਵਹਾ ਕੇ ਤੂੰ ਸਤਾਜੀ ਆਹੋ, ਉਹ ਲੈ। ਮੂੰਹ ਆ ਜਿਹੜਾ ਉਹ ਕਹਿੰਦੇ ਨੇ ਯਾਰ ਫੋੜੇ ਦਾ ਮੂੰਹ ਬਣ ਲੈਂਦੇ ਆਹੋ ਉਹ ਮੂੰਹ ਨਹੀਂ ਉਸਤਾਦ ਜੀ ਆਪਣੀ ਹਰ ਸ਼ੈ ਲੈਦਾ ਹਿਲਾ ਲੈਂਦਾ ਹੈ ਕੱਲਾ ਨੱਕ ਐ ਕਰ ਲੈਂਦਾ ਐ ਹਾਂਜੀ। ਆ ਤੋਂ ਹੀ ਫੜਿਆ ਆਵਾ ਐਨੀ ਟਾਈਮ ਉਹਨੂੰ ਜਦੋਂ ਘਰ ਜਾਂਦਾ ਆਪਣਾ ਕੱਲਾ ਪੀਸ ਕਰਕੇ ਸੌਂਦਾ ਨਾ ਕੋ ਰੱਖ ਦਿੱਤਾ ਬੋਲੋ ਪੇ ਕਾਨੋ ਪੇ ਬਾਹੋਂ ਲਾ ਕੇ ਪਿੱਛੇ ਖਾਲੀ ਬਾਡੀ ਰਹਿ ਜਾਂਦੀ ਅੱਛੀ ਉਹਦੇ ਕੱਲਾ ਧੜ ਜਿਹਾ ਸੁੱਤਾ ਪਿਆ ਹੁੰਦਾ ਆ ਸ਼ਾਨ ਬਹੁਤ ਅੱਛੀ ਆ ਸ਼ਾਨ ਅੱਛਾ ਬਈ ਚਲੋ ਜੀ ਇਦਾਂ ਕਰਦੇ ਆ, ਮੇਰੀ ਗੱਲ ਸੁਣੋ ਨਾਜ਼ਰੀਨ ਮੇਰੀ ਗੱਲ ਸੁਣੋ ਵਿਆਹ ਮਜ਼ਾ ਇਹ ਆ ਕਿ ਵੀ ਤਿੰਨਾਂ ਦਾ ਇਕੱਠਾ ਹੋਵੇ ਨਹੀਂ ਭਾਜੀ ਮੇਰੀ ਬਰਾਤ ਜਿੱਥੇ ਜਾਣੀ ਆ ਉਹ ਉਥੇ ਆ ਦੂਲੇ ਵੇਖ ਕੇ ਉਹਨਾਂ ਨੇ ਵੈਸੇ ਮੇਰੇ ਤੇ ਪੈਸੇ ਪਾ ਦੇਣੀ ਸਾਹ ਜੀ 1 ਮਹੀਨੇ ਦਾ ਚਾਂਸ ਹੈ ਉਹਨਾਂ ਨੂੰ
ਜਿਹੜਾ ਪਹਿਲੇ ਸੇਵਿੰਗ ਕਰ ਲੇਗਾ ਨਾ ਪੈਸਿਆਂ ਦੀ ਉਹਦੀ ਪਹਿਲੇ ਸ਼ਾਦੀ ਉਹ ਨਹੀਂ ਕਰਨੀ ਇਹਨਾਂ ਨੇ। ਉਹਦੇ ਕੋਲ ਹੈਗੀ ਸਿਰ ਸੀ ਮੈਂ ਜੋੜੇ ਨੇ ਭਾਵੇਂ ਪੈਸੇ ਜੋੜੇ ਉਹ ਕਹਿੰਦਾ ਹਾਂ ਤੁਹਾਡੇ ਤੇ ਕੋਈ ਜ਼ਿੰਮੇਵਾਰੀ ਨਹੀਂ ਪੈਣੀ ਤੁਹਾਡੇ ਤੇ ਸਿਰਫ ਇਹ ਗੱਲ ਆ ਕਿ ਤੁਸੀਂ ਸਿਰਫ ਮੈਨੂੰ ਵਲੀਮੇ ਦੀ ਰੋਟੀ ਦੇਣੀ, ਦੁਲਹਨ ਦੀ ਵਰੀ ਬਣਾ ਦੇਣੀ, ਠੀਕ ਹੈ, ਮਹਿੰਦੀ ਦਾ ਸਾਰਾ ਇੰਤਜ਼ਾਮ ਆ, ਜਿੰਨਾ ਵੀ ਅਟੈਂਸ਼ਨ ਲੰਗਰ ਪਾਣੀ, ਠੀਕ ਹੈ। ਮੇਰਾ ਖਾਣਾ ਵਲੀਮੇ ਦਾ ਖਾਣਾ ਬਣ ਗਿਆ ਨਾ, ਤੇ ਗੱਡੀਆਂ ਦੇ ਕਿਰਾਏ ਜਦੋਂ ਬਰਾਤ ਜਾਣੀ ਤੇ ਹੈ ਪਿੱਛੇ ਸੈਂਡ ਰਹਿ ਗਏ ਉਹ ਵੀ ਮੈਂ ਕਰ ਦੂੰ। ਤੇ ਗਵਾਵਾਂ ਚ 2 ਪੈ ਜੀ। ਕਬੂਲ ਹੈ ਤੇਰਾ ਵੀ। ਆ ਪਿੱਛੇ ਕੀ ਰਹਿ ਗਿਆ? ਵਰੀ ਮੈਂ, ਦੂਜੀ ਵਰੀ ਵੀ ਮੈਂ, ਤੀਜੀ ਵਰੀ ਨਹੀਂ ਇਹ ਹਰ ਵਾਰੀ ਮੈਂ ਵਰੀ ਵੀ ਮੈਂ, ਰੋਟੀ ਵੀ ਮੈਂ, ਵਲੀਮਾ ਵੀ ਮੈਂ, ਮਹਿੰਦੀ ਵੀ ਮੈਂ, ਹਾਂ, ਤੇ ਵਾਰੀ ਸੈਂਡ ਤੂੰ ਲੈ। ਤੇ ਤੂੰ ਚੁੱਪ ਕਰ ਗਿਆ ਮੈਂ ਕੁਝ ਪੈਸੇ ਜੋੜੇ ਵੀ ਹੈ ਨਾ ਵਿੱਚੋਂ। ਹਾਂ ਕਿਉਂ ਮੈਨੂੰ ਜੋੜਦਾ ਨੀ, ਤੂੰ ਤੋੜਦਾ ਮੈਂ ਸੋਚਦਾ ਇਹ ਉਹ ਜਿਹੜੇ ਤੂੰ ਜੋੜੇ ਉਹ ਟੁੱਟੇ ਕਿੱਦਾਂ ਸੀ ਇਹ ਦੱਸ। ਇਹਦਾ ਪਾਟੇ ਸੀ ਅੱਛਾ ਕਿੰਨੇ ਕੁ ਜੋੜੇ ਦੱਸ ਮੈਂ 6 ਮਹੀਨੇ ਕੰਮ ਕੀਤਾ ਨਾ ਜਿਹੜਾ, ਹਾਂ। 2500 ਰੁਪਏ ਮੈਂ ਰੱਖਿਆ ਹੋਇਆ ਆਪਣਾ ਲੈਦਾ, ਬਾਕੀ ਤੁਸੀਂ ਪਾਉਣੇ ਆ, ਮੇਰਾ ਵਿਆਹ ਹੈ। ਓਏ ਮੇਰੀ ਗੱਲ ਸੁਣ, 2500 ਰੁਪਏ ਚ ਕਿਹੜਾ ਵਿਆਹ ਹੁੰਦਾ ਹੈ? ਮੈਂ 2500 ਤੁਹਾਨੂੰ ਦੇਣਾ ਨਾ, ਬਾਕੀ ਤੁਸੀਂ ਪਾਉਣੇ ਨੇ। ਵਿਆਹ ਯਾਰ ਉਸਤਾਦ ਕਾਹਦੇ ਆ ਤੁਸੀਂ ਮੇਰੇ ਤਾਂ? ਉਹ ਤੇ ਤੂੰ 2500 ਵੀ ਕਾਹਤੋਂ ਦੇਣਾ, ਤੂੰ ਰਹਿਣ ਦੇ। ਲਓ ਜੀ ਮੇਰੀ ਸੁਣ ਲਓ ਗੱਲ ਨਾਜ਼ਰੀਨ, 3 ਮਹੀਨੇ ਦੇ ਵਿੱਚ ਇਹ ਤਿੰਨੇ ਵਿਆਹ ਕਰ ਲੈਣ, 3 ਮਹੀਨੇ ਦੇ ਵਿੱਚ ਅੱਜ ਤੋਂ 3 ਮਹੀਨੇ ਚ। ਅੱਗੇ ਵੀ ਮੈਂ ਇੱਕ ਵਾਰੀ ਕਿਹਾ ਸੀ, ਸਾਲ ਲੰਘ ਗਿਆ ਸੀ ਪੂਰਾ, ਇਹਨੇ ਪੂਰਾ, ਫੇਰ ਮੈਂ ਕਹਿ ਰਿਹਾ ਅੱਜ ਤੋਂ 90 ਦਿਨ ਦੇ ਅੰਦਰ ਅੰਦਰ ਤਿੰਨੇ ਇਕੱਠੇ ਕਰਨੇ, 2 ਨੇ ਵੀ ਕੀਤਾ ਨਾ ਤਾਂ ਵੀ ਨਹੀਂ, 10 ਲੱਖ 5 ਲੱਖ 5 ਲੱਖ 15 ਲੱਖ ਰੁਪਏ ਮੈਂ ਦਿਆਂਗਾ। ਕਦੀ ਵੀ ਨਹੀਂ ਹੋਣਾ। ਕਿੰਨਾ ਦਾ ਇਕੱਠਿਆ ਤਾਂ ਨਾ ਕਰੋ, ਉਹ ਤਾਂ ਹੋਣਾ ਹੀ ਨਹੀਂ ਨਾ। ਨਹੀਂ ਕੱਲਾ ਤੇ ਤੁਸੀਂ ਕਰ ਹੀ ਗੱਲਾਂ ਗੱਲ ਕਰੋ, ਆ ਵੀ ਕਰਾਂਦਾ 3 ਮਹੀਨੇ ਵਿੱਚ, ਮੈਂ ਵੀ ਕਰਾਉਣਾ 3 ਮਹੀਨੇ ਚ। ਉਹ ਇਕੱਠੇ ਤਾਂ ਹੀ ਪੰਜ ਬਚਣਾ ਭਾਈ ਭਾਜਨ ਮੇਰੀ ਗੱਲ ਸੁਣੋ, ਬਰਾਤ ਦੀ ਰੋਟੀ ਮਤਲਬ 100 150 200 ਬੰਦਾ ਹੋਵੇ ਨਾ ਭਾਵੇਂ, ਤੇ 5 ਤੋਂ 7 ਲੱਖ ਰੁਪਏ ਦੀ ਰੋਟੀ ਅੱਜ ਕੱਲ ਬਿਲਕੁਲ ਰੋਟੀ ਬਚਣੀ ਆ। ਸੁਣੋ, ਤਿੰਨਾਂ ਦੀ ਰੋਟੀ 15 ਲੱਖ ਰੁਪਏ ਮੈਂ ਦਿਆਂਗਾ, ਜਾਂ ਰੋਟੀ ਮੈਨੂੰ ਪਾ ਦੇ। ਲਓ ਉਸਤਾਦ ਜੀ, 100 ਮੇਰਾ ਤਾਂ ਦਾਨ ਛੜੋ ਪਾ ਲਓ, ਹੈ ਜੀ। 100 ਰੁਪਏ ਦਾਨ ਦੇ 100 ਮੇਰਾ ਲੈ ਉਸਤਾਦ ਜੀ, 150 ਮੇਰਾ। ਐਵੇਂ ਨਹੀਂ ਤੁਸੀਂ ਤੁਸੀਂ ਭਰਦੀ ਦੀ ਤੇ ਫਿਰ ਬਾਕੀ ਵੀ ਤੁਸੀਂ ਪਾ ਲਓ, ਮੇਰਾ ਤੇ ਵੀ ਨਾ ਹੀ ਕਰਾਉਣਾ ਤੁਸੀਂ। ਮੇਰੇ ਕੋਲ ਮਸ਼ਵਰਾ ਹੈ ਵਾ। ਹਾਂਜੀ ਉਹ ਮਸ਼ਵਰਾ ਸੁਣ ਲਓ। ਕਿਉਂਕਿ ਕੀਮਤੀ ਇਨਸਾਨ ਆ, ਨਾ ਗੱਲ ਵੀ ਕੀਮਤੀ ਉਹ ਕਰਾਂਗਾ। ਇਹਨਾਂ ਦਾ ਵਿਆਹ ਕਰਨੇ ਆਪਾਂ ਸਪਾਂਸਰਸ਼ਿਪ ਬੇਸ ਤੇ। ਹਾਂ ਇੰਜ ਵਲੀਮੇ ਚ ਵੜਨ ਲੱਗੋ ਤੇ ਪਤਾ ਚੱਲੇ ਉੱਤੇ ਲਿਖਿਆ ਹੋਵੇ ਸਪਾਂਸਰ ਬਾਈ ਫਲਾਣਾ। ਲਓ ਜੀ ਮੇਰੀ ਗੱਲ ਸੁਣ ਸ਼ਾਇਰੀ ਚ ਲਓ, ਲਿਖਿਆ ਓਏ ਮੇਰੀ ਗੱਲ ਸੁਣ ਲਓ, ਗੱਲ ਸੁਣੋ ਮੇਰੀ। ਗੱਲ ਇਹ ਆ, 3 ਮਹੀਨੇ ਚ ਵਿਆਹ ਕਰੋ, 90 ਦਿਨਾਂ ਦੇ ਵਿੱਚ, ਠੀਕ ਆ। ਪਾਏ ਨਾ ਜੋ ਹਾਲਾਤ ਚੱਲਦੇ ਪਏ ਨੇ ਨਾ, ਬੱਚੀਆਂ ਵਿਚਾਰੀਆਂ ਘਰਾਂ 'ਚ ਬੈਠੀਆਂ ਨੇ, ਠੀਕ ਹੈ ਨਾ, ਤੇ ਮਤਲਬ ਉਮਰਾਂ ਉਹਨਾਂ ਦੀਆਂ ਲੰਘਦੀਆਂ ਪਈਆਂ ਨੇ। ਹਾਂਜੀ ਤੁਸੀਂ ਕੋਸ਼ਿਸ਼ ਕਰੋ, ਰਿਸ਼ਤੇ ਵਾਲਿਆਂ ਨੂੰ ਕਹੋ, ਤਿੰਨੇ ਜਾਣੇ ਤੁਸੀਂ ਵਿਆਹ ਕਰੋ, ਠੀਕ ਹੈ ਜੀ। 3 ਮਹੀਨੇ ਬਹੁਤ ਟਾਈਮ ਆ, ਨਹੀਂ, ਸਾਦਗੀ ਨਾ ਜਾਓ। ਮੇਰਾ ਨਹੀਂ ਹੋਣਾ, ਮੇਰਾ ਨਹੀਂ ਹੋਣਾ। ਚੁੱਪ ਕਰ, 3 ਮਹੀਨੇ ਚੁੱਪ ਕਰ, ਸਾਦਗੀ ਨਾ ਜਾਓ, ਠੀਕ ਹੈ ਜੀ। ਠੀਕ ਹੈ। ਜਾ ਕੇ ਕੋਈ ਮਤਲਬ 50 ਬੰਦੇ ਕਰ ਲਓ, ਤਿੰਨਾਂ ਦਾ 150 200 ਬੰਦਾ ਹੋ ਜਾਏ, ਇੱਕ ਮਿਸਾਲ ਆ, ਠੀਕ ਹੈ ਜੀ। ਤੇ ਬਾਕੀ ਜਿਹੜਾ ਨਾਚਾ ਟਾਪਾ ਅਸੀਂ ਕਰਾਂਗੇ, ਹਾਂ ਮਹਿੰਦੀਆਂ ਇਹ ਉਹ ਨਹੀਂ, ਸ਼ੁਗਲ। ਇੱਕ ਮਿੰਟ ਉਸਤਾਦ ਜੀ, ਜਿਹੜਾ ਤੁਸੀਂ 15 ਲੱਖ ਰੁਪਇਆ ਖਰਚਣਾ, ਪਹਿਲੇ ਪੂਰੀ ਮੇਰੀ ਕਿੰਨਾ ਤੇ? ਪਹਿਲੇ ਪੂਰੀ ਮੇਰੀ ਗੱਲ ਸੁਣੋ। ਚਲੋ ਸੁਣੋ। ਤੇ 90 ਦਿਨ ਬਹੁਤ ਹੁੰਦੇ ਨੇ, ਠੀਕ। ਹਾਂਜੀ। ਠੀਕ ਹੋ ਗਿਆ ਜੀ। ਅੱਛਾ, ਤੁਸੀਂ ਅਗਰ ਸਵੇਰ ਤੋਂ ਕੋਸ਼ਿਸ਼ ਕਰੋ, ਭਾਈਜਾਨ 15 ਲੱਖ ਰੁਪਈਆ ਤਿੰਨਾਂ ਦਾ ਵਿਆਹ ਦਾ, ਠੀਕ ਪਲੱਸ ਸਲਾਮੀਆਂ ਤੁਹਾਨੂੰ ਇਸ ਵੀਡੀਓ ਦੇ ਥੱਲੇ ਮੇਰਾ ਹਾਲ 10 ਲੱਖ ਤੋਂ ਉੱਤੇ ਸਲਾਮੀਆਂ ਲੋਕਾਂ ਨੇ ਕਹਿ ਦੇਣੀਆਂ। ਸਹੀ ਗੱਲ। ਯਾਨੀ ਇਹਨਾਂ ਨੇ 5-5000 ਵੀ ਸਲਾਮੀ ਪਾਈ ਨਾ, ਤੇ ਤੁਹਾਡਾ 20 ਲੱਖ ਰੁਪਇਆ ਹੋ ਜਾਣਾ। ਹਾਂਜੀ ਉਹ ਚੋਂ 15 ਮੈਂ ਤੁਹਾਨੂੰ ਦੇਣਾ, 5 ਫੇਰ ਮੈਨੂੰ ਬਚ ਜਾਣਾ। ਤੇ ਫਿਰ ਤੁਸੀਂ ਬਿਜ਼ਨਸ ਕਰ ਰਹੇ ਹੋ ਸਿੱਧਾ ਸਿੱਧਾ। ਹਲੋ ਜੀ। ਸਾਡੇ ਵਿਆਹ ਇਹ ਕੋਈ ਨੇਕੀ ਨਹੀਂ ਹੋਈ। ਓਏ ਪਾਗਲੋ, ਜਦੋਂ ਤੁਹਾਡੇ ਵਿਆਹ ਹੋਣੇ ਬਾਹਰ ਸ਼ੈਂਪੂ ਸ਼ਹਿਦ ਚਾਰ ਦੇ ਸਟਾਲ ਵੀ ਲੱਗੇ ਹੋਣੇ ਆ। ਹਾਂਜੀ। ਉਹ ਚੱਲੇ ਕਾਰੋਬਾਰ। ਆਹ 5 ਲੱਖ ਵਾਲੀ ਬਚਤ ਸ਼ਾਇਦ ਤੁਹਾਨੂੰ ਕਿਤੇ ਬਿਹਤਰ ਵਾ। ਉਸਤਾਦ ਜੀ, ਤੁਸੀਂ ਇਦਾਂ ਹੀ ਕਰਨਾ, ਪੈਸੇ ਹੀ ਕਮਾਉਣੇ, ਤੇ ਫਿਰ ਪਹਿਲਾਂ ਟਾਈਮ ਥੋੜਾ ਦਿਓ ਨਾ। ਆ 3-3 ਮਹੀਨੇ ਵਾਲੇ ਕੰਮ ਪੁਰ ਕਰਾਓ, 15 ਲੱਖ ਰੁਪਏ ਨੂੰ ਵੀ ਪੁਰ ਕਰਾਓ, 5 ਲੱਖ ਰੁਪਏ ਦੀ ਹਾਮੀ ਭਰੋ, ਮਹੀਨੇ ਦਾ ਟਾਈਮ ਦਿਓ, ਮੈਂ ਤੁਹਾਨੂੰ ਕਰਾ ਕੇ ਦਿਖਾਉਣਾ। ਗੱਲ ਕਰੋ। ਤੈਨੂੰ ਤੇ ਆਦਤ ਪੈ ਗਈ ਵਿਆਹ ਕਰੋ, ਮਰੇ ਪਿੱਟੇ ਮੂੰਹ। ਹਾਂਜੀ, ਮਹੀਨੇ ਤੈਨੂੰ ਦੇ ਤੇ ਮੈਂ ਵਿੱਚ 50,000 ਨਾ ਦਵਾਂ। ਤੁਹਾਨੂੰ ਤਾਂ ਅੱਜ ਵਿਆਹ ਕਰਾ ਕੇ ਦਿਖਾਉਣਾ। ਮੈਨੂੰ ਪਤਾ ਵਾ, ਮੈਨੂੰ ਉਹ ਪਤਾ ਵਾ। ਚਮੜਾ ਤੂੰ ਤੇ ਹੋਰ ਕੁਝ ਸਿੱਖਿਆ ਹੀ ਨਹੀਂ ਉਹਨਾਂ ਕੋਲੋਂ। ਉਹ ਤੇ ਵੀ ਤੂੰ ਕਿਤੇ ਕਾਮੇਡੀ ਸਿੱਖ। ਨਹੀਂ ਠੀਕ ਹੈ ਜੀ। ਨਹੀਂ ਫਿਰ ਕਹਿਦਾ ਮਤਲਬ ਤੂੰ ਗੱਲ ਕੱਟੀ ਜਾਣ ਡਿਆ, ਤੂੰ ਕੁਝ ਸਿੱਖ ਤੇ ਲੈ। ਹਾਂ ਭਾਜੀ ਨਾ ਤੁਹਾਡਾ ਜਿਹੜਾ ਹਿਸਾਬ ਹੈ ਨਾ, ਤੂੰ ਤੇ ਮੈਨੂੰ ਕਵੇ ਨਾ ਕਿ ਉਸਤਾਦ ਜੀ ਮੈਂ ਹਰ ਮਹੀਨੇ ਦੀ ਪਹਿਲੀ ਤੇ ਕਰਾਂਗਾ, ਤਾਂ ਤਾਂ ਵੀ ਮੇਰੇ ਮਨ ਵਿੱਚ ਆਉਂਦੀ ਨਹੀਂ। ਇਹਦੀ ਕੀ ਵਜ੍ਹਾ ਸਰ? ਇਹਦੀ ਵਜ੍ਹਾ ਹੈ ਮੈਂ ਪਹਿਲੇ 3 ਵੇਖ ਲੈਣਾ,
ਕਿਹੜੇ 3 ਪਹਿਲੇ ਵੇਖ ਲੈ ਉਸਤਾਦ ਜੀ? ਭਰਾ ਜਾਣਦਾ ਮੇਰਾ- ਤੇਰੇ? ਅੱਛਾ ਭਰਾ ਮੇਰੇ ਕਿੰਨੇ ਭਰਾ ਤੇਰੇ? ਅਸੀਂ 3 ਭਰਾ। ਤੇ ਫਿਰ ਉਹ 3 ਮੈਂ ਵੇਖ ਲੈ ਨਾ। ਚੁੱਪ ਕਰਕੇ 5-5 ਲੱਖ ਲੈ ਕੇ ਸ਼ਾਦੀ ਕਰਾ ਲਓ, ਜਤਮਾਈ ਸ਼ਾਦੀ ਜਿਵੇਂ ਤੁਸੀਂ ਰੋਲਦੇ ਰਹਿਣਾ ਵਾ, ਤੁਹਾਡਾ ਉੱਥੇ ਵੀ ਨੰਬਰ ਨਹੀਂ ਉਹ ਆਉਣਾ। ਯਾਰ ਬਣਦੀ ਮੇਰੀ ਆ, ਸ਼ੁਕਰ ਨਹੀਂ ਕਰਦੇ ਮੈਂ ਇੱਥੇ ਸ਼ਾਗਿਰਦ ਲੱਗਣ ਡਿਆ ਵਾ ਤੇ ਉਹ ਅੱਗੋਂ 15 ਲੱਖ ਰੁਪਇਆ ਭੈਣ ਮੈਂ ਦਿਆਂਗਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਤਿੰਨਾਂ ਨੂੰ 90 ਦਿਨ ਚ। ਤੁਸੀਂ ਜਾਂ ਬਾਕੀ ਜਿਹੜੀ ਸਲਾਮੀ ਪਵੇ ਉਹ ਇਹਨਾਂ ਦੀ। Okay, ਉਹ ਭਾਵੇਂ ਤੁਹਾਡਾ 20 ਲੱਖ ਇਕੱਠਾ ਹੋ ਜਾਏ ਤੁਹਾਡਾ, ਭਰਾਵਾ ਮੇਰੀ ਲੇਕਿਨ ਮੈਂ ਐਗਰੀਮੈਂਟ ਸਾਈਨ ਕਰਨਾ ਵਾ ਹਾਂ ਕਿ ਲਾਈਫ ਟਾਈਮ ਲਈ ਸ਼ਾਦੀ ਹੋਣੀ ਆ। ਇਹ ਨਹੀਂ ਕਿ 6 ਮਹੀਨੇ ਬਾਅਦ ਪਤਾ ਲੱਗੇ ਉਹ ਵੀ ਸਲਾਮਾਂ ਅਲੈਕਮ ਤੇ ਉਹ ਵੀ ਸਲਾਮਾਂ ਅਲੈਕਮ ਤੇ ਉਹ ਕੰਮ ਨਹੀਂ ਕਰਦਾ ਤੇ ਅਗਲੇ ਜ਼ਾਹਰੀ ਬਾਤ ਹੈ ਜਦੋਂ ਬੱਚੇ ਨੇ ਨਹੀਂ ਕੰਮ ਕਰਨਾ ਭਾਈ ਅਗਲੇ ਆਪਣੀ ਧੀ ਦੇਣੀ ਆ। ਭਾਈ ਉਹ ਭਾਈ ਕੌਣ ਕਰਨ ਦੇ ਆ? ਉਹ ਕਹਿੰਦੇ ਅਸੀਂ ਕਰਾ ਕੇ 2 ਸਾਲ ਦਾ ਟਾਈਮ ਦੋ। ਕੌਣ ਕਹਿੰਦੇ? ਜਿੱਥੇ ਮੇਰਾ ਹੁਣ ਓਕੇ ਹੋਇਆ, ਕੀ ਕਰਨ ਦੇ ਹੋ? ਉਹ ਕੋਰਸ ਕਰ ਰਹੇ ਆਈਕੋਮ, ਅੱਗੋਂ ਕਹਿੰਦੇ ਜੀ PhD ਕਰਨੀ ਆ, ਪਤਾ ਇਹ ਨਹੀਂ ਵੀ ਕੀ। ਕੋਰਸ ਕਰ ਰਹੇ ਹੋ? ਲੈ ਉਹ PhD ਕਰਨੀ ਆ। ਉਹ PhD ਦਾ ਕੋਰਸ ਬੇਟੇ ਪੀ ਕਹਿੰਦਾ ਤੇ HD ਫਿਲਮ ਵੇਖਣੀ ਹੈ। HD ਰਿਜ਼ਲਟ ਤਾਂ ਜੀ ਤੇ ਉਹਨੂੰ ਕਹਿੰਦੇ PhD। ਉਹ ਕੁੜੀ ਨੂੰ ਤੇਰੇ ਹਿਸਾਬ ਦੀ ਕਰਨ ਡਏ ਆ। ਨਹੀਂ, ਉਹ ਕਹਿੰਦੇ ਉਹ ਕੋਰਸ ਪੂਰਾ ਹੋਣਾ ਆ, ਉਸ ਤੋਂ ਬਾਅਦ ਫਿਰ ਅਸੀਂ ਕੋਈ ਉਹਨਾਂ ਦਾ ਸਮਾਨ ਬਣਾਉਣਾ। ਨਹੀਂ ਭਾਜੀ ਮੈਂ ਤੁਹਾਨੂੰ ਦੱਸਦਾ, ਉਹਨਾਂ ਨੇ ਕਿਹਾ ਜੀ ਤੁਹਾਨੂੰ 6 ਮਹੀਨੇ ਦਾ ਟਾਈਮ ਦਿਓ, ਅਸੀਂ ਕੁੜੀ ਨੂੰ ਸਿਗਰਟ ਪੀਣ ਦੀ ਆਦਤ ਪਾ ਰਹੇ ਹਾਂ। ਠੀਕ ਹੈ ਜੀ, ਉਹਨੂੰ ਅਸੀਂ ਜਾਚਾਂ ਸਿਖਾ ਰਹੇ ਹਾਂ। ਹਾਂ। ਠੀਕ ਹੈ ਨਾ, ਉਹ 7 ਵਜੇ ਸੌ ਜਾਂਦੀ, ਅਸੀਂ ਉਹਨੂੰ ਆਦਤ ਪਾ ਰਹੇ ਹਾਂ ਵੀ 3 ਵਜੇ ਭਾਜੀ ਉਹਨਾਂ ਨੇ ਘਰ ਆਇਆ ਹਾਂ ਕਰਨਾ। ਜੀ। 3 ਵਜੇ ਠੀਕ ਹੈ ਤੱਕ ਨਾ, ਤੇ ਕਿੰਨੇ ਸੈਕਿੰਡ ਚੁੰਡੀ ਬਣਾਉਣੀ ਹੈ? ਹਾਂਜੀ ਉਹ ਚੂੜੀ ਬਣਾਉਣੀ ਵੀ ਸਿਖਾ ਰਹੇ ਕੁੜੀ ਨੂੰ। ਹਾਲੇ ਨਾ ਉਹ ਤਾਂ ਭੁੱਲ ਜਾਂਦੀ ਸਾਰੀ ਰਾਤ ਨੇ ਡੇਕ ਵਿੱਚ। ਉਹ ਕਹਿੰਦੇ 6 ਮਹੀਨੇ ਦਾ ਟਾਈਮ ਦਿਓ ਸਾਨੂੰ, ਅੱਲਾ ਮਾਫੀ ਦੇਵੇ। ਜੀ ਕੋਈ ਪਤਾ ਵੀ ਹੁੰਦਾ ਆ। ਹਾਂਜੀ ਉਹਨਾਂ ਨੇ ਉਸਤਾਦ ਜੀ ਨਾ ਕਰਤੀ, ਉਹਨਾਂ ਨੇ ਕਿਹਾ ਸਾਡੀ ਧੀ ਹੈ ਚੁੰਡੀ ਹੈ ਤੇ ਤੁਹਾਡਾ ਭਾਈ ਜਾਨ ਗੱਲ ਇਹ ਹੈ, ਕੋਈ ਨਹੀਂ ਆ ਤੇਰਾ ਯਾਰ ਸੀ ਵੇ ਉਹਨੇ ਕੀ ਗੱਲ ਕੀਤੀ? ਤਾਂ ਜੀ ਇਹਦੀ ਤੁਸੀਂ ਛੱਡੋ, ਇਹ ਮੇਰਾ ਯਾਰ ਹੈ ਹੀ ਨਹੀਂ। ਏਦਾਂ ਲੱਗਦਾ ਆਲੂ ਬੁਖਾਰਾ ਲਾਇਆ ਕਿਸੇ ਨੇ, ਅੱਲਾ ਮਾਫ ਕਰੇ। ਨਹੀਂ ਯਾਰ ਤੂੰ ਦਾਨਿਸ਼ ਮਾੜੀ ਗੱਲ ਕੀਤੀ, ਭਾਵੇਂ ਮੈਨੂੰ ਨਹੀਂ ਸਭ ਸੁਣਾਈ ਦਿੱਤੀ। ਲੇਕਿਨ ਮੈਂ ਤਾਂ ਕੀਤੀ ਨਹੀਂ ਉਹ ਤੂੰ ਨਾ ਕਰਿਆ ਕਰ ਮੇਰਾ ਭਰਾ, ਏਦਾਂ ਲੱਗਦਾ ਪਿੱਛ ਤੇ ਮੁਰਦਾ ਨਵਾਇਆ ਵੇਖ ਕੇ। ਆਪ ਕਰਾ ਕੇ ਸੈੱਟ ਹੋਇਆ। ਨਹੀਂ ਇਹ ਤੁਹਾਡੀ ਬਰਸੋਂ ਪੁਰਾਣਾ ਜੇ ਯਾਰਾਨਾ ਇੱਕ ਪਲ ਮੇ ਕਿਉਂ ਟੁੱਟਾ। ਹੋ ਲੰਦੇ ਉਹਦਾ ਵੀ। ਗੱਲ ਇਹ ਹੈ ਕਿ ਮੈਂ ਹਾਂ। ਓਏ ਕੀ ਗੱਲ ਹੈ ਮੇਰੇ ਨਾਲ ਗੱਲ ਨਾ ਤੂੰ ਨਾ ਮੇਰੀ ਸਿਫਾਰਿਸ਼ ਕਰਿਆ ਕਰ, ਏਦਾਂ ਲੱਗਦਾ ਮਗਰਬ ਦਾ ਟਾਈਮ ਆ ਗਿਆ ਵੇ। ਆਹ ਤੇਰੇ ਲਈ ਯਾਰ ਮੈਨੂੰ ਲੱਗਦਾ ਚੜੇਲ ਟਾਈਮ ਵੇਖਣ ਦੀ ਉਹ ਵੀਰੇ ਬਸ ਕਰਦੇ ਬਸ ਕਰਦੇ, ਦਿਨੇ ਹੀ ਗੁੱਡਾ ਚੜਨ ਦਿਆ, ਬਸ ਕਰਦੇ। ਕਿੰਨੇ ਚੜਦਾ ਚੜਦਾ। ਤਾਂ ਜੀ ਮੇਰਾ ਚੜ ਗਿਆ, ਬਸ ਤੂੰ ਚੜ। ਜੜ ਕੇ ਛੱਡ ਲੈਂਦੇ ਹੋ। ਛੱਡ ਲੈਂਦੇ ਉਹਦਾ ਚਲੋ ਕੋਈ ਨਹੀਂ, ਵਿਆਹ ਦੀ ਖੁਸ਼ੀ ਚ ਪਾਗਲ ਹੋ ਗਿਆ, ਕੋਈ ਗੱਲ। ਓਏ ਇੰਜ ਕਰਕੇ ਡਿਸਪਲਿਨ ਕਰ ਅੱਛਾ ਬੈਠ ਚਲੋ ਓਏ ਬਸ ਕਰ ਦਿਓ। ਲੈ ਕਹਿੰਦਾ ਇੰਜ ਕਰਕੇ ਡਿਸਪਲਿਨ ਖਾਦੀ ਦੇ। ਸਰੂਕਾ ਪਾ ਕੇ ਬੈਗ ਪਾ ਦੀਆਂ ਮਾਰੀਆਂ ਹੁੰਦੀਆਂ, ਬਸ ਕਰ ਦਿਓ। ਤਾਂ ਜੀ ਉਹ ਵਿਆਹ ਦੀ ਗੱਲ ਹੋ ਰਹੀ ਸੀ। ਹਾਂਜੀ ਕਿੰਨੀ ਦੇਰ ਚ ਕਰਦਾ ਤੂੰ? ਤਾਂ ਜੀ 2 ਸਾਲ। 2 ਸਾਲ? ਹਾਂਜੀ 1.5 ਸਾਲ ਉਹਨਾਂ ਦੇ ਕੋਰਸ ਆ ਤੇ ਉਹ 6 ਉਹ ਮਹੀਨੇ ਕਿਹੜਾ ਕੋਰਸ? ਉਹ ਕੋਈ ਕਰਦੇ ਕੋਰਸ, ਉਹਨਾਂ ਦੇ ਭਾਈ ਨੇ ਵੀ ਆਣਾ ਬਾਹਰੋਂ। ਹੈ ਸ਼ਾਹੀ ਦੁਆਰਾ 1.5 ਸਾਲ ਦੇ ਉਹਦੇ PhD ਦੇ ਕੋਰਸ ਦਾ 6 ਮਹੀਨੇ ਦੇ ਇਹਦੇ ਸ਼ਾਦੀ ਕੋਰਸ ਦਾ। 6 ਮਹੀਨੇ ਦਾ ਕਹਿੰਦੇ, ਫਿਰ ਵੋਕਲ ਸੈੱਟ ਕਰਕੇ ਫਿਰ ਬਾਅਦ ਚ ਹੋਇਆ। ਵੋਕਲ ਲਾ ਵੋਕਲ ਤਾਂ ਨੇਹਾ ਉਹਦੇ ਕੱਕੜ ਭਰਾ ਨੇ ਦਾ ਆਣਾ ਬਾਹਰੋਂ ਉਹਦੇ ਭਰਾ ਨੇ ਆਣਾ ਵਾ। ਉਹਨੇ ਵੋਕਲ ਸੈੱਟ ਕਰਨਾ ਆ ਕੇ। ਹਾਂਜੀ ਮੇਰੇ ਸਾਲਾ ਜੀ ਨੇ। ਬਾਹਰੋਂ ਕਿਤੇ ਗੱਲ ਚੱਲ ਰਹੀ ਹੈ? ਹਾਂਜੀ ਗੱਲ ਚੱਲ ਰਹੀ, ਦੁਆ ਕਰੋ ਉਸਤਾਦ ਜੀ, ਕਿਤੇ ਉਹ ਜਿਹੜੀ ਤਮਾਸ਼ਾ ਮੂਵੀ ਚ ਕੁੜੀ ਉਸਤਾਦ ਜੀ ਹਾਂ ਉਹ ਦੀਪਿਕਾ ਓਏ ਤਮਾਸ਼ਾ ਚ ਦੀਪਿਕਾ ਹਾਂਜੀ ਫੈਸਲਾਬਾਦ ਚ ਉਹ ਇਹ ਲਾਹੌਰ। ਲਾਹੌਰ। ਖੈਰ ਜੋ ਇੱਕ ਮਿੰਟ ਮੈਮ, ਕਿੰਨੇ ਸਵਾਲਾਂ ਚ ਲੱਭਣਾ ਦੱਸ ਬਈ? 20 ਚ? ਏਸ਼ੀਆ ਦੀ ਆ? ਹਾਂਜੀ ਉਸਤਾਦ ਜੀ ਬੜੇ ਏਸ਼ੀਆ ਦੀ ਆ। ਬਰੇ ਏਸ਼ੀਆ ਦੀ ਆ। ਮੈਨੂੰ ਲੱਗਦਾ ਸੁਪਰ ਏਸ਼ੀਆ ਦੀ ਹਾਂਜੀ ਇਹ ਉਸਤਾਦ ਜੀ, ਕਿਲੋ ਚ ਕਿੰਨੀਆਂ ਚੜ ਜਾਂਦੀਆਂ? ਉਸਤਾਦ ਜੀ ਮੈਂ ਕੀ ਮਗਰਾਬੀ ਨਾਲ ਵਿਆਹ ਕਰਨਾ ਆ ਮੈਨੂੰ। ਯਾਰ ਉਹਨਾਂ ਨੇ ਤੂੰ ਵੀ ਤੇ ਇਹੀ ਪੁੱਛਦਾ ਨਾ। ਉਸਤਾਦ ਜੀ ਉਹ ਕਸੋਟੀ ਹੁੰਦੀ ਆ। ਨਹੀਂ ਕਾਤਲਾਂ ਦਾ ਵਾ? ਨਹੀਂ ਨਹੀਂ ਪੱਠੇ ਖਾਂਦੀ? ਘਰ ਚ ਰੱਖ ਲਈਦਾ ਉਹਨੂੰ ਚਿੜੀਆ ਘਰ ਹੈ? ਹਾਂਜੀ ਉਸਤਾਦ ਜੀ। ਵੜਦੀ ਤਾਂ ਨਹੀਂ? ਹੈ ਵੜਦੀ ਤਾਂ ਨਹੀਂ? ਪਾਣੀ ਚ ਰਹਿੰਦੀ ਕਿ ਖੁਸ਼ਕੀ ਤੇ? ਪਾਣੀ ਚ ਰਹਿੰਦੀ ਕਿ ਖੁਸ਼ਕੀ ਤੇ? ਪਾਣੀ ਵਾਲੀ ਹੈ ਕਿ ਖੁਸ਼ਕੀ ਵਾਲੀ? ਇਹ ਜ਼ਿਆਦਾ ਖੁਸ਼ਕੀ ਵਾਲੀ ਆ ਉਸਤਾਦ ਜੀ। ਡਰ ਕਰੀਦਾ ਉਹਦੇ ਅੱਗੇ ਹਾਂਜੀ ਡਰ ਨਹੀਂ ਉਹ ਬੱਕਰੀ ਆ। ਨਹੀਂ ਉਹਦਾ ਕੋਈ ਕ੍ਰਿਮੀਨਲ ਰਿਕਾਰਡ ਹੋਵੇ? ਲੱਕਰੀ ਵੀ ਕੋਈ ਨਹੀਂ ਆ, 2 ਬੰਦੇ ਮਾਰੇ ਆ ਉਹਨੇ ਚਾਕੂ ਮਾਰ। 60 ਕਿਲੋ ਤੋਂ ਉੱਤੇ? ਵੇਟ ਬਰਾਬਰ ਕਰ ਰਹੇ ਵੇ। ਗਰਾਊਂਡ ਬਣਾ ਗਰਾਊਂਡ ਬਣਾ ਰਿਹਾ ਮੈਂ। ਹਾਂਜੀ ਗਰੋਨ ਸਾਜੀ ਮੈਂ ਪਹੁੰਚ ਗਿਆ ਵਾਂ। ਸਾਜੀ ਵਜ਼ਨ ਹੁਣ ਮੈਂ 60 ਤੋਂ ਥੱਲੇ? ਇਹ ਹੁਣ ਉਹ ਤਸਵੀਰ ਹੀ ਦੇਖੀ ਹੈ। 60 ਤੋਂ ਥੱਲੇ? 2-4 ਕਿਲੋ ਦਾ ਵਾਧਾ ਘਟਾ ਹੋ ਸਕਦਾ। 60 ਤੋਂ ਥੱਲੇ ਕਿ ਉੱਤੇ? ਉੱਤੇ ਹੈ। 60 ਤੋਂ ਉੱਤੇ? ਹਾਂਜੀ ਕੰਨ ਅੰਦਰ ਆ ਕਿ ਬਾਹਰ ਆ? ਕੰਨ ਬਾਹਰ, ਉਹ ਤਾਂ ਕੱਪੜੇ ਦੇ ਅੰਦਰ ਸੀ ਉਸਤਾਦ ਜੀ। ਕੰਨ ਬਾਹਰ ਆ? ਕੰਨ ਬਾਹਰ ਆ, ਕੱਪੜੇ ਦੇ ਅੰਦਰ ਸੀ। ਕੰਨ ਬਾਹਰ ਆ ਨਹੀਂ, ਸਾਜੀ। ਇਹਨੂੰ ਇਹ ਪੁੱਛੋ। ਬੱਚੇ ਦਿੰਦੀ ਹੈ? ਆਂਡੇ ਦੀ ਦਿੰਦੀ? ਨਹੀਂ। ਓਕੇ। ਰਾਜਨਪੁਰ ਦੀ ਹੈ ਕੀ ਤਮਾਕੂ ਸਵਾਲ ਨਾ ਜ਼ਾਇਆ ਕਰ।
ਕਿੰਨੇ ਹੋ ਗਏ 10? 10 ਹੋ ਗਏ ਸਾਰੇ। ਅੱਛਾ ਠਹਿਰ ਜਾ ਯਾਰ, 10 ਹੋ ਗਏ ਲੈ ਵੀ ਗੁੱਡ। ਵੱਡੀ ਤੇ ਕਰ ਲਈਦੀ ਆ। ਛੋਟੀ ਤੇ ਵੀ ਕਰ ਲੈਂਦੇ ਯਾਰ ਉਹਦੇ ਖੋਰਾ ਕੇ ਪੈਰ ਹੈ। ਖੋਰਨੇ ਕੇ ਪੈਰ ਨੇ। ਇਹ ਪੈਰ ਆ, ਖੋਰ ਤੁਹਾਡੇ ਚ ਹੁੰਦੇ ਹੋ। ਅੱਛਾ ਪੈਰ ਨੇ, ਹਾਂਜੀ ਪੈਰਾਂ ਦੀ ਪੱਕੀ ਆ। ਆਏ ਹਾਏ ਬਾਕੀ ਪੈਰਾਂ ਦੀ ਤਾਂ ਤੇ ਪਤਾ ਨਹੀਂ, ਜ਼ਬਾਨ ਦੀ ਬੜੀ ਪੱਕੀ ਉੜਦੀ ਹੈ ਕਿ ਜੰਪ ਮਾਰਦੀ ਹੈ? ਹੈ। ਮੈਂ ਮਤਲਬ ਕਿ ਇੰਜਨ ਤੁਰਦੀ ਆ ਜਾਂ ਜੰਪ ਮਾਰ ਮਾਰ ਕੇ ਤੁਰਦੀ? ਇਹ ਹਾਏ ਆ ਸ਼ਰਮਾ ਕੇ ਦੌੜਦੀ ਆ ਜੀ। ਇੱਕ ਤਾਜੀ ਅੰਜਨ ਚ ਤੋਂ ਇੰਜਨ ਤੁਰਦੀ ਆ। ਵਿੱਚ ਤੇਰਾ ਵਿੱਚ ਕਿਤੇ ਜੰਪ ਵੀ 7 ਸਵਾਲ ਰਹਿ ਗਏ ਯਾਰ। ਜੰਪ ਵੀ ਕਿਤੇ ਜ਼ਿੰਦਾ ਕਿ ਮੁਰਦਾ? ਅੱਛਾ ਹਾਂਜੀ। 6 ਰਹਿ ਗਏ। ਪਰ ਕੱਟੇ ਹੋਏ ਆ ਕਿ ਪਰਾਂ ਵਾਲੀ? ਉਹ ਪਹਿਲੇ ਪਰਾਂ ਵਾਲੀ ਸੀ, ਹੁਣ ਮੈਂ ਘੱਟ ਤੇ ਪਰ ਹਾਏ 5 ਰਹਿ ਗਏ। ਏਦਾਂ ਤੁਰਨ ਲੱਗਿਆ ਆਵਾਜ਼ ਆਦੀ ਨਹੀਂ ਇਹ ਕੋਈ ਸਵਾਲ ਨਹੀਂ ਭਾਜੀ। ਇਹ ਸਵਾਲ ਹੀ ਭਾਜੀ ਸਾਡੇ ਚ ਨਹੀਂ ਹੈਗਾ ਇਹ। ਹਾਂ ਇਹ ਕਿੰਨੇ ਰਹਿ ਗਏ ਪਿੱਛੇ? 5 ਰਹਿ ਗਏ। ਅੱਛਾ ਲੈ ਮੈਂ ਜਿੱਤ ਲਿਆ ਨਾ ਤੇ ਇੱਥੇ ਹੀ ਹੋਏਗਾ ਵਿਆਹ। ਸਾਜ ਨੇ ਲੱਭ ਲੈਣੀ ਨੀ। ਟੇਕਨ 3 ਖੇਲ ਲੈਂਦੀ। ਯਾਰ ਯਾਰ ਟੇਬਲ ਤਰੀਕੇ ਦਾ ਕੋਈ ਸਵਾਲ ਆ? ਉਹ ਬੱਚੀ ਆ। ਰੋਟੀ ਖਾਣ ਤੋਂ ਬਾਅਦ ਫੌਰਨ ਐ ਕਰਦੀ ਯਾਰ ਨੋਨੀ ਤੂੰ ਦੇਖੀ ਦਾ ਹੁੰਦਾ ਵਾ। ਇਹ ਸਵਾਲ ਪਾਉਣਾ ਜਾਂ ਨਹੀਂ? ਇਹ ਨਹੀਂ ਨਹੀਂ ਹੈ। ਨਹੀਂ ਭਾਈ ਇਹ ਪੈਂਡਿੰਗ ਤੇ ਪਾਲਾ ਪਾਲਾ। ਇਹ ਪਾ ਲਈਏ ਜੀ, ਨਹੀਂ ਕਰਦੀ। ਚਲੋ ਜੀ, ਫਿਰ ਵੀ 5 ਰਹਿ 4 ਰਹਿ ਗਏ ਯਾਰ। ਨਹੀਂ ਕਿਸੇ ਫਿਲਮ ਚ ਵੀ ਆਈ ਹੈ। ਕਿਸੇ ਫਿਲਮ ਚ ਵੀ ਆਈ। ਫਿਲਮ ਮੇਰੀ ਜੀ ਆਈ ਆ, ਉਦਾਂ ਨਹੀਂ ਹੋਰ ਕਿਸੇ। ਤੇਰੀ ਚ ਆਉਣਾ ਉਹਨੇ ਹਲੇ ਹਾਂ ਵਿਆਹ ਦੀ ਆਈ ਨਹੀਂ ਆ। ਉਹ ਇੱਕ ਦੋ ਮੈਂ ਉਦਾਂ ਚਲਾਈ ਫਿਲਮ, ਤਾਂ ਜੀ ਉਹਦੇ ਚ ਆ ਗਈ ਸੀ। ਪਹਿਲੇ 3 ਰਹਿ ਗਏ। ਮੈਂ ਹਾਂਜੀ। ਇੱਕ ਸਵਾਲ ਹੈ ਹਮ ਜਿਹਾ ਪੁੱਛਣਾ। ਜੀ WhatsApp ਨੰਬਰ ਕੀ ਹੈ? ਅੱਛਾ ਨਹੀਂ ਉਹ ਤਾਂ ਤੈਨੂੰ ਮੈਂ ਦੇ ਦਿੰਦਾ ਵਾ। ਆ PTCL ਵੀ ਨਾ ਦੇਦਾ। ਨਹੀਂ ਗਾਣਾ ਏਦਾਂ ਕਰਦੀ ਤਾਂ ਜੀ 2 ਰਹਿ ਗਏ ਸਵਾਲ ਪਿੱਛੇ। ਹਾਂ ਨਹੀਂ ਨਹੀਂ ਇਹ ਨਹੀਂ ਹੈਗਾ। ਇਹ ਨਹੀਂ ਹੈਗਾ, 3 ਹੀ ਆ। 3 ਹੀ ਆ, ਹੁਣ ਲਾਗੇ ਪਹੁੰਚ ਗਏ ਜੀ। ਜੌਬ ਸ਼ੌਪ ਮੇਨ ਤੁਸੀਂ ਲਾਹੌਰ ਦਾ ਪੁੱਛਣ ਹੀ ਨਹੀਂ ਦੇ। ਲਾਹੌਰ ਦਾ ਤੂੰ ਦੱਸ ਹੀ ਦਿੱਤਾ ਸੀ। ਅਤੇ ਆ ਛੱਡ ਦੇ। ਜਿੱਥੇ ਉਹ ਰਹਿੰਦੇ ਆ ਹਾਂਜੀ ਉੱਥੇ ਦਾ ਹੁਣ ਕਾਰੋਬਾਰ ਚੇਂਜ ਹੋ ਗਿਆ ਵਾ। ਪੁੱਟੋ ਦੌੜਦਾ ਜੀ ਕਾਰੋਬਾਰ ਚੇਂਜ ਹੋ ਗਿਆ ਲੇਕਿਨ ਉਹਨਾਂ ਦਾ ਉਹ ਹੀ ਹੈ। ਨਹੀਂ ਉੱਥੋਂ ਉਸਤਾਦ ਜੀ ਕਾਰੋਬਾਰ ਕੋਈ ਨਹੀਂ ਚੇਂਜ ਹੋਇਆ। ਉਹ ਨਹੀਂ ਨਹੀਂ ਮਤਲਬ ਜ਼ਰਾ ਚੇਂਜਿੰਗ ਹੋ ਗਈ ਮਾਹੌਲ। ਹਾਂਜੀ ਉਹ ਹੀ ਚੇਂਜ ਹੋਏ ਆ ਉਹਨਾਂ ਨੇ। ਉਹ ਚੇਂਜ ਹੋ ਗਿਆ ਨਾ, ਮਕਾਨ ਚੇਂਜ ਕਰ ਲਿਆ। ਵੈਰੀ ਗੁੱਡ, ਬਹੁਤ ਅੱਛਾ ਸਵਾਲ ਕੀਤਾ। ਇੱਕ ਸਵਾਲ ਰਹਿ ਗਿਆ ਲੇਕਿਨ ਮੈਂ ਪਹੁੰਚ ਗਿਆ ਵਾਂ। ਹਾਂਜੀ ਭਾਈ ਤੁਸੀਂ ਇਹਤਿਆਤਨ ਕਰਨਾ ਤੇ ਕਰ ਲਓ। ਮੈਂ ਇੱਕ ਸਵਾਲ ਕਰਨਾ ਵਾ ਇhtiyatan। ਕਰ ਲਾ। ਉਹਨਾਂ ਦੇ ਸੁਸਾਇਟੀ ਜਾਂ ਕਲੋਨੀ ਦੇ ਨਾਮ ਤੇ ਹੁਣ ਫਿਲਮ ਵੀ ਬਣੀ ਹੈ ਨਾ ਇੱਕ। Netflix ਤੇ ਓਏ ਨਹੀਂ ਉਹ ਨਹੀਂ ਨਹੀਂ ਫਿਲਮ ਕੋਈ ਨਹੀਂ ਬਣੀ। ਫਿਲਮ ਹਲੇ ਬਣਨੀ ਹੈ, ਉਸਤਾਦ ਜੀ ਨੇ ਕਿ ਗਿਆ ਉਹ ਵਿਆਹ 20 ਸਵਾਲ ਪੂਰੇ ਹੋ ਗਏ ਭਾਈ। ਹੋ ਗਿਆ। ਜੀ। ਲੋ ਜੀ ਜਵਾਬ ਦਈਏ। ਰਕਾਸਾ ਜੀ। ਵਾਕਈ ਯਾਰ ਬਣ ਗਿਆ ਵੀ ਹਾਂ ਜੀ ਤੁਹਾਡਾ ਰਾਬਤਾ ਹੈ ਉਹਦੇ ਨਾਲ। ਨਹੀਂ ਮੈਂ ਓਏ ਮੰਨਦਾ ਹੀ ਨਹੀਂ। ਪ੍ਰਕਾਸ਼ਾ ਕੀ ਗੈਪ ਕੀ ਹੁੰਦਾ? ਉਹ ਖਵਾਤੀ ਨਹੀਂ ਉਹ ਲੱਖ ਲਾਣਾ ਤਾਂ ਤੇਰੇ ਤੇ। ਰਕਾਸਾ। ਅੱਛਾ ਮਿੱਤਰ ਮੈਂ ਜਿਹੜੀ ਦਾਇਤਾ ਕਰਦੀ रक्स रक्स करने वाली को रकासा कहते हैं। ये कोई इतना ਭਾਜੀ ਇਹ ਪੰਜਾਬੀ ਚ ਕਿਤੇ ਮੁਜਰਾ ਤੇ ਨਹੀਂ ਆਂਦਾ? नहीं नहीं ਓਕੇ ਓਕੇ। रकासा रक्स जो करते हैं ਉਹ ਹੀ ਆ ਉਹ ठीक है ना? ਬਿਲਕੁਲ ਸਹੀ। वो मोहम्मद अली सज्जन साहब ਤੁਸੀਂ ਕਹਿ ਰਹੇ ਹੋ ਰਕਾਸਾ ਕਹਿੰਦਾ ਉਹ ਹੀ ਆ, ਉਹ ਹੀ ਆ, ਸਹੀ ਪਹੁੰਚੇ। सुन ला मोहम्मद अली सज्जन साहब की एक खूबसूरत नात है, आप कभी सुनना। आप ਸੁਭਾਨ ਅੱਲਾਹ। कलंदर रक्स करता है। ਹਾਏ ਸੁਣਨੀ ਜੇ ਲਾਜ਼ਮੀ, ਮੈਨੂੰ ਯਾਦ ਆ ਗਿਆ, ਹਾਲਾਂਕਿ ਮੌਕਾ ਨਹੀਂ ਬਣ ਰਿਹਾ, ਲੇਕਿਨ ਮੈਂ ਕਹਿੰਦਾ ਕਿ ਤੁਸੀਂ ਕਹੋਗੇ ਯਾਰ ਸੁਭਾਨ ਅੱਲਾਹ। कलंदर रक्स करता है। रक्स करने वाला रकासा, यानी अगर कोई फीमेल रक्स कर रही है तो रकासा है भाईजान। शादियों पे आजकल हमारी शादियों पे घर की बच्चियां हल्का हल्का झूमती हैं जी, वो रक्स कर रही होती हैं, ठीक है ना? ਇੰਨਾ ਕੁ ਰਕਸ ਕਰਦੇ ਆ। ਹਾਂਜੀ इसलिए मैंने रकासा कहा है। ਹਾਂਜੀ ਤੇ ਉਸਤਾਦ ਜੀ ਪਹੁੰਚੇ ਕਿਦਾਂ ਤੁਸੀਂ? ਮੈਂ ਉਹ ਬਾਤ ले ਘੁੰਗਰੂ ਇਹਨਾਂ ਵਾਸਤੇ ਮੁਸ਼ਕਲ ਹੈ ਪਹੁੰਚਣਾ। ਚੱਲਿਆ ਸਾਰੀ ਜ਼ਿੰਦਗੀ ਲਾਹੌਰ ਕੱਢੀ ਉਹਨਾਂ ਨੇ। ਹਾਂਜੀ ਤਾਜੀ ਇਹਦੇ ਹੁਣ ਆਪਸ਼ਨ ਆ ਹੁਣ ਜੇ ਹੀ ਲਾਹੌਰ ਤੋਂ ए ना फंसी। हाँ ਸਾਜੀ ਲੋਰ ਵਾਕਈ ਲੋਰ ਰਾਸ ਨਹੀਂ ਆ ਰਹੇ। ਨਾ ਫਸੀ ਉਹ ਤੇ ਬਚ ਗਿਆ ਤੂੰ। आहो। ਹਾਂਜੀ ਇਹ ਉਹ ਨਹੀਂ ਫਿਰ ਮੈਂ ਫਿਰ ਪੈਂਥਲ ਉਹ ਤੇ ਬੜੇ ਇੰਨੀ ਅੱਲਾ ਦੀ ਕਸਮ ਹੈ, ਸਲੀਕੇ ਵਾਲੀ ਤਰਬੀਅਤ ਵਾਲੀ ਇੰਨੀ ਮਿੱਠੀ ਜ਼ੁਬਾਨ। नहीं ये सच मुझे कोई है या मैं शुगर लगा? ਸੱਚੀ ਮੁੱਚੀ ਉਸਤਾਦ ਜੀ।
ਤੇ ਬਗੈਰ ਤਾਂ ਦੱਸਣਾ ਸੀ, ਫਿਰ ਐਵੇਂ ਉਦੋਂ ਦਾ ਮਜ਼ਾਕ ਬਣਾਈ। ਭਾਜੀ ਉਹ ਬਰੋ ਨਾ ਹੋ ਜਾਵੇ, ਅੱਗੇ ਕਿੰਨੀਆਂ ਹੋਈਆਂ ਭਾਵੇਂ ਨਾ ਹੋਵੇ ਹੋਵੇ, ਹੈ ਤੇ ਧੀ ਭੈਣਾਂ ਦਾ ਸਾਡੀ ਹਾਏ। ਇੱਜ਼ਤ। ਭਾਜੀ ਇੰਨਾ ਸੀਰੀਅਸ ਨਹੀਂ ਨਾ ਹਲੇ ਮਾਮਲਾ ਯਾਰ ਜਿੰਨਾ ਵੀ ਹੈ ਤੇ ਨਾ ਕੋਈ ਹੈ, ਉਹ ਲੇਕਿਨ ਪ੍ਰੋਗਰਾਮ ਵੇਖਦੇ ਹੁਣ ਕੀ ਲਾਂਤ ਪਾਉਣਗੇ ਸਾਡੇ ਤੇ। ਨਹੀਂ ਦੇਖਦੇ ਨਹੀਂ ਉਸਤਾਦ ਜੀ, ਅਸੀਂ ਤਾਂ ਖਿਆਲੀ ਤੌਰ ਤੇ ਇਹਨੇ ਅਨਸਕ੍ਰਾਈਬ ਕੀਤਾ ਉਹਨਾਂ ਦੇ ਮੋਬਾਈਲ ਉਹ ਬੜੇ ਮਖਸੂਸ ਫੈਮਿਲੀ ਆ, ਬੜਾ ਡਰਾਮੇ ਕਰਦਾ ਪਿਆ। ਝੂਠ ਬੋਲਣ ਡਿਆ ਯਾਰ। ਭਾਜੀ ਚਲੋ ਉੱਥੇ ਹੀ ਆਓ, Prank ਤਿੰਨਾਂ ਮਹੀਨਿਆਂ ਚ ਹਾਮੀ ਭਰਦੇ, 3 ਮਹੀਨੇ ਚ ਤਿੰਨਾਂ ਨੇ ਵਿਆਹ ਕਰ। ਭਾਜੀ ਅੱਗੋਂ ਮੈਨੂੰ ਅਪਡੇਟ ਨਹੀਂ ਨਾ ਮੈਂ ਤਾਂ ਦੱਸਦਾ, ਦੇਖੋ 15 ਲੱਖ ਰੁਪਏ ਦੀ ਗੇਮ, ਬੜੀ ਗੱਲ ਆ, ਬੜੀ ਗੱਲ। ਤਿੰਨੇ ਜਾਣੇ ਘਰਦਿਆਂ ਨੂੰ ਆਪਾਂ ਨੇ ਮੀਟਿੰਗ ਕਰਾਓ ਕੱਲ। ਤੈਨੂੰ ਤਰੀਕਾ ਵੀ ਮੈਂ ਦੱਸਦਾ। ਹਾਂਜੀ ਤੂੰ ਆਪਣੇ ਅੰਮੀ ਅੱਬੂ ਨੂੰ, ਇਹ ਆਪਣੇ ਅੱਬੂ ਨੂੰ, ਇਹ ਆਪਣੀ ਅੰਮੀ ਅੱਬੂ ਨੂੰ ਹਾਂਜੀ ਇੱਕੋ ਜਗ੍ਹਾ ਤੇ ਬੁਲਾਓ। ਉਹਨਾਂ ਨੂੰ ਕਹੋ ਜੀ ਉਸਤਾਦ ਉਹਨਾਂ ਨੇ ਇਹ ਸਾਨੂੰ ਆਪਸ਼ਨ ਦਿੱਤਾ ਤੇ ਅਸੀਂ ਵੀ ਕੋਸ਼ਿਸ਼ ਕਰਦੇ ਹਾਂ, ਤੁਸੀਂ ਵੀ ਕੋਸ਼ਿਸ਼ ਕਰੋ, ਸਾਰੇ ਕੋਸ਼ਿਸ਼ ਕਰੀਏ ਬਿਲਕੁਲ। ਤੇ 90 ਦਿਨਾਂ ਚ ਅਸੀਂ ਵਿਆਹ ਕਰਦੇ ਹਾਂ ਤੇ 15 ਲੱਖ ਰੁਪਏ 5-5 ਲੱਖ ਰੁਪਏ ਸਾਨੂੰ ਮਿਲ ਜਾਣਾ। ਤੁਹਾਡਾ ਕਿੰਨਾ ਈਜ਼ੀ ਹੋਏਗਾ ਬਾੜੇ ਚ ਹੋ ਜਾਣਾ, ਇਹ ਗੱਲ ਹੈ। ਫਨ ਦੁਨੀਆ ਬੁਲਾ ਦੋ ਉਸਤਾਦ ਜੀ ਮੈਂ ਅਗਰ ਤੁਸੀਂ ਕਰਨਾ ਚਾਹੋ ਤਾਂ। ਮੈਂ ਤੁਹਾਨੂੰ ਦੱਸਦਾ ਵਾਂ, ਮੈਂ ਜਾ ਕੇ ਗੱਲ ਕੀਤੀ ਨਾ ਕਿ ਮੇਰਾ ਇਹਨਾਂ ਦੋਵਾਂ ਦੇ ਨਾਲ ਜੁਗਾੜ ਲੱਗਣ ਲੱਗਾ, ਭਾਵੇਂ ਕਹਿ ਰਹੇ ਨੇ 5-5 ਨਹੀਂ ਇਹਨਾਂ ਦੋਵਾਂ ਦੇ ਨਾਲ ਨਹੀਂ, ਤੂੰ ਕੁੜੀ ਆਪਣੇ ਵਾਸਤੇ ਆਪ ਲੈਦਾ ਲੱਭੜੀ। ਉਹ ਤੇ ਮੈਂ ਲੱਭੂਗਾ, ਮੇਰੇ ਘਰ ਦੇ ਨੇ ਕਹਿਣਾ ਇਹਨਾਂ ਦੇ ਨਾਲ ਨਹੀਂ ਕਰਨਾ। ਓਏ ਦੂਲੇ ਇਕੱਠੇ ਹੋਣੇ ਚਾਹੀਦੇ ਆ 3। ਨਹੀਂ ਦੂਲੇ ਵੀ ਨਾ ਇਕੱਠੇ ਹੋਣ, ਹਾਂਜੀ ਲੈ ਲੈ ਆਪਣੇ ਆਪਣੇ ਘਰਾਂ ਚ ਕਰ ਲਓ। ਹਾਂ ਓਕੇ, ਲੇਕਿਨ ਇੱਕ ਜਗ੍ਹਾ ਵੀ ਇਕੱਠੇ ਨਹੀਂ ਹੋਣਾ ਹੈ ਇੱਕ ਜਗ੍ਹਾ ਇਕੱਠੇ ਨਾ ਨਾ ਇੱਕ ਜਗ੍ਹਾ ਇਕੱਠੇ ਨਹੀਂ ਹੋਣਾ, ਲੇਕਿਨ ਇੱਕੋ ਟਾਈਮ ਦੇ ਵਿੱਚ ਤਿੰਨੇ ਫਰਕ। ਇੱਕ ਦਿਨ ਚ, ਯਾਨੀ ਕਿ ਬਰਾਬਰ ਹਾਂਜੀ ਇੱਕ ਦਿਨ ਹਾਂਜੀ ਚ ਉਸੇ ਹੋਵੇ। ਯਾਨੀ ਅਗਰ ਤਵਾਰ ਹੈ ਨਾ, ਤਿੰਨਾਂ ਦਾ ਉਹੀ ਤਵਾਰ ਹੋਵੇ, ਤੁਹਾਡੀ ਜੰਜ ਲੈਦਾ ਜਾ ਰਹੀ, ਘਰ ਲੈਦਾ, ਸਾਰਾ ਲੈਦਾ ਇੱਕ ਦੂਜੇ ਨੂੰ ਮਿਲੋ ਨਾ, ਲਾਂਤ ਨਾ ਭੇਜੋ ਇੱਕ ਦੂਜੇ ਤੇ। ਤੇ ਪੀਰ ਵਾਲੇ ਦਿਨ ਆਪਣਾ ਕੰਮ ਤੇ ਆਓ, ਹਾਂਜੀ ਇਹ ਸਿਰਫ ਪੀਰ ਨੂੰ ਕਿਉਂ? ਤਵਾਰ ਤੋਂ ਅੱਗੇ ਅੱਛਾ ਤਵਾਰ ਤੋਂ ਬਾਅਦ। ਅੱਛਾ ਇਹ ਸਭ ਪਲੈਨਿੰਗ ਆ। ਉਸਤਾਦ ਜੀ ਕਹਿੰਦੇ ਵੀ ਤੁਸੀਂ ਤਿੰਨਾਂ ਦਿਨਾਂ ਚ ਫਾਰਗ ਹੋ ਜਾਓ, 30 ਟਾਈਮ ਛੁੱਟੀ ਨਾ ਹੋਵੇ, ਤਿੰਨੇ ਦਿਨ ਇੱਕ ਦਿਨ ਜਾਓ। ਭਾਜੀ ਮੈਂ ਤੇ ਕਹਿੰਦਾ ਵਾ ਮੇਰਾ ਵਿਆਹ ਬਹੁਤ ਹੋ ਗਿਆ ਮਸ਼ਹੂਰ, ਮੈਂ ਨਾ ਹੁਣ ਸੀਕ੍ਰੇਟ ਜਿਹਾ ਹੀ ਕਰਨਾ ਵਾ, ਇਹਨਾਂ ਦੇ ਤੁਸੀਂ ਪਹਿਲੇ ਕਰ ਉਸਤਾਦ ਜੀ ਲਓ। ਕੋਈ ਮੇਰਾ ਵੀ ਹੁਣ ਮਸ਼ਹੂਰ ਹੋ ਜਾਣਾ। ਮੇਰੇ ਵਾਸਤੇ ਜਿਹੜੀ ਕੁੜੀ ਆਉਣੀ ਨਾ, ਉਹਨੇ ਮੂੰਹ ਫੇਸ ਇਹ ਉਹ ਦੇਖ ਕੇ ਤੁਹਾਡੇ ਵਰਗਾ ਤੇ ਬੇਸ਼ੁਮਾਰ ਕਰਕੇ ਲੰਘ ਜਾਣਾ ਵੀ ਕੋਈ ਅੱਖਾਂ ਦਰ ਫਟੇ ਨਹੀਂ, ਤੇ ਇਹਨਾਂ ਦਾ ਪੂਰਾ ਬੈਠਣਾ। ਹੀਰੋ ਲਾਈਫ। ਤੈਨੂੰ ਤੇ ਬਾਦਲਾ ਕੁੜੀ ਦੇ ਅੱਬੂ ਨੇ ਵੀ ਬੜਾ ਪਸੰਦ ਕਰਨਾ। ਯਾਰ ਉਸਤਾਦ ਤੇ ਕਹਿਣ ਦਾ ਮਕਸਦ ਇਹ ਹੈ ਤਿੰਨਾਂ ਦਾ ਵਿਆਹ ਹੈ ਕਰਦੇ ਹੀ ਨੇ, ਧੀਆਂ ਦੇ ਕੇ ਪੁੱਤ ਬਣਾਈ ਦੇ। ਹਾਂ ਜੀ ਜੀ ਇੱਧਰ ਲੈ ਸੋਰੀ ਯਾਰ ਉਸਤਾਦ ਤੇ ਕਹਿਣ ਦਾ ਮਤਲਬ ਪਤਾ ਕੀ ਆ, ਸਾਡੇ ਤੇ 15 ਲੱਖ ਰੁਪਇਆ ਲਾ ਕੇ ਮੁੜ ਕੇ ਮਹੀਨੇ ਦਾ 5-5 ਹਜ਼ਾਰ ਕੱਟੀ ਜਾਣਗੇ। ਨਹੀਂ ਨਹੀਂ ਕੱਟਨੇ ਕੁੱਟਨੇ ਕੋਈ ਨਹੀਂ, ਮੈਂ ਦੇਤੇ ਤੇ ਫਿਰ ਇੱਕੋ ਹੀ ਤੁਸੀਂ ਵਾਅਦਾ ਕਰਨਾ ਵਾ ਪੂਰੀ ਪੇਮੈਂਟ ਦਾ। ਕੱਟਣ ਕੁੱਟਣ ਵਾਲਾ ਕੰਮ ਕੋਈ ਨਹੀਂ ਮੇਰਾ। ਜੇ ਇਦਾਂ ਸਾਨੂੰ ਕੁਵਾਰੇ ਹੀ ਰਹਿਣ ਦਿਓ। ਜੇ ਪੈਸੇ ਆਹ ਜਿਹੜਾ ਜੱਗਰ ਉਸਤਾਦ ਜੀ ਅੱਲਾ ਦੇ ਬੰਦੇ ਦੇਖ ਤੁਹਾਡੇ ਸਿਰ ਤੇ ਪਏਗਾ, ਤੁਹਾਨੂੰ ਪਤਾ ਉਹ ਵਾਪਸ ਕਰਨੇ ਆ। ਤੁਸੀਂ ਮਿਹਨਤ ਕਰੋਗੇ, ਜ਼ਿੰਮੇਵਾਰੀ ਨਾਲ ਚਲਾਓਗੇ, ਤੁਹਾਨੂੰ ਅੱਲਾ ਬਰਕਤ ਦੇਗਾ। ਤਾਂ ਧੀ ਧਿਆਣੀਆਂ ਘਰ ਹੋਣਗੀਆਂ, ਅੱਗੋਂ ਔਲਾਦ ਹੋਏਗੀ, ਉਹਦੀ ਕਿਸਮਤ ਤੇ ਉਹਦੇ ਨਸੀਬ ਦੇ ਵਿੱਚ ਮੇਰਾ 5 ਲੱਖ ਨਹੀਂ ਹੋਣਾ। ਵਾਹ ਵਾਹ ਵਾਹ। ਮੋੜਦਾ ਜੀ ਉਸਤਾਦ ਜੀ, ਇਹਨਾਂ ਨੂੰ ਪੁੱਲ ਕਰੋ, ਮੇਰੇ ਨਾਲ ਕੋਈ ਡੀਲ ਬਣਾਓ, ਕੋਈ ਨਹੀਂ ਜੀ, 2-3 ਮਹੀਨੇ ਦੇ ਅੰਦਰ, 1-2 ਮਹੀਨੇ ਚ ਗੱਲ। ਮੈਂ ਵਿਆਹ ਹੀ ਨਹੀਂ ਕਰਾਉਣਾ ਭਾਜੀ, ਮੈਂ ਔਖੇ ਆ। ਤੁਸੀਂ ਜ਼ਿੰਦਗੀ ਦਾ ਲੈਸਨ ਦਿੱਤਾ ਵਾ, ਇਹ ਬੜੀ ਅੱਛੀ ਗੱਲ ਆ। ਸਿਖਾ ਰਹੇ ਵੀ ਨਹੀਂ ਤੁਹਾਨੂੰ ਹਾਂ ਨਹੀਂ ਨਹੀਂ ਮੈਂ ਵੈਸੇ ਸ਼ੁਗਰ ਲੱਗਾ 15 ਲੱਖ ਰੁਪਏ ਭਾਈ ਐਗਰੀਮੈਂਟ ਕਰਾ ਕਿ ਵੀ 15 ਲੱਖ ਤੁਹਾਨੂੰ ਮੈਂ ਇਹਨਾਂ ਦੇ ਸਾਹਮਣੇ ਕਹਿ ਰਿਹਾ ਤੇ ਪਿੱਛੇ ਕੋਈ ਨਹੀਂ, ਸਾਰੇ ਔਨ 에ਅਰ ਕਹਿ ਰਿਹਾ 15 ਲੱਖ ਰੁਪਏ ਤੁਹਾਨੂੰ ਦੇ ਦਾਂਗਾ ਭਾਈ ਅਗਰ ਤੁਸੀਂ 3 ਮਹੀਨਿਆਂ 'ਚ ਵਿਆਹ ਕਰਾ। ਨਹੀਂ ਅਗਰ ਇਹਨਾਂ ਦੋਵਾਂ ਦਾ ਨਹੀਂ ਕਿਤੇ ਲੱਭਦਾ ਫੇਰ ਚਲੋ ਮੇਰੀ ਗੱਲ ਸੁਣੋ, ਉਹ ਤੇਰੇ ਬੜਾ ਬੋਲ। ਮੇਰੀ ਗੱਲ ਸੁਣੋ, ਮੈਂ ਤੁਹਾਡਾ ਇਹ ਕਰ ਦਿੰਦਾ ਕਿ ਤੁਸੀਂ 3 ਮਹੀਨਿਆਂ 'ਚ ਜਦੋਂ ਮਰਜ਼ੀ ਤਿੰਨੇ ਕਰਾ ਲਓ। ਸਹੀ ਹੈ। ਲੈਦਾ ਕੱਲੇ ਨੂੰ ਦੋ ਕੱਲੇ ਨੂੰ ਹਾਂਜੀ ਦੇ ਲਓ ਸਾਥ ਦੇ ਤੇ ਲਿਆ। ਗੱਲ ਤੋਂ ਫੇਰ ਮੁੱਕ ਗਈ। ਲੇਕਿਨ ਹਾਂਜੀ ਦੇਖੋ ਜਦੋਂ ਤੁਹਾਡੇ ਤੂੰ ਕਰਾ ਲਿਆ, ਇਹ 2 ਰਹਿ ਗਏ, ਹਾਂ ਫੇਰ ਨਹੀਂ ਮੈਂ ਦੇਣੇ, 3 ਪੂਰੇ ਹੋਣ, ਤੂੰ ਕਰਾ ਐਂਡ ਤੇ। ਮੈਂ ਦੇਖ ਯਾਰ ਗੱਲ ਸਮਝੋ ਨਾ ਤੁਸੀਂ ਯਾਰ ਨਾਜ਼ਰੀਨ ਨੇ। ਬਿਲਕੁਲ ਸਹੀ। ਇਹਨਾਂ ਦਾ ਪਹਿਲਾਂ ਹੀ ਕਰਾ। ਨਾਲੇ ਉਸਤਾਦ ਜੀ ਨਿਕਾਹ ਨਾਮੇ ਵੀ ਦੇਖਣੇ, ਇਹ ਨਾ ਮੰਗਣ ਵਾਲੀ ਦਾ ਮੇਕਅਪ ਕਰਾ ਕੇ ਲਿਆ ਮੈਂ, ਦੇਖੋ ਜੀ ਬੇਗਮ ਆ। ਹਾਂ ਤੂੰ ਉਥੋਂ ਰੁਪਈਆ 5000 ਦੇ ਕੇ ਨੂਰੀ ਕੋ ਲੈ ਕੇ ਤੈਨੂੰ ਕਹੇ ਵੀ ਸਹੀ ਗੱਲ। 2 ਦਿਨ ਆਈਟਮ ਕਰਨੀ ਤੇ 5 ਲੱਖ ਲੈ, ਨੂਰੀ ਉਸਤਾਦ ਜੀ 5 ਲੱਖ ਲੈ ਕੇ ਤੇ ਤੂੰ ਉਹਨੂੰ ਕਹੇ ਬਾਜੀ ਵਾਲਾ ਫੜ 10000 ਤੇਰਾ ਅੱਲਾ ਖੈਰ ਕਰ ਨਿਕਲ। ਨਹੀਂ ਉਸਤਾਦ ਜੀ ਪੂਰੇ ਅੱਛੇ ਤਰੀਕੇ ਦਾ ਨਿਕਾਹ ਹੋਏਗਾ, ਗਵਾਹ ਹੋਣਗੇ, ਨਿਕਾਹ ਨਾਮਾ ਹੋਏਗਾ, ਤੁਹਾਨੂੰ ਬਲਕਿ ਬਿੱਦ ਵੀ ਲੈ ਕੇ ਮਠਾਈ ਦਾ ਡੱਬਾ। ਤੇ ਮੈਂ ਉੱਥੇ ਨਹੀਂ ਵਿਆਹ ਦੀਆਂ ਨਿਕਾਹ ਤੁਸੀਂ ਵੀ ਉੱਥੇ ਨਾਲ, ਤੁਸੀਂ ਬਲਕਿ ਗਵਾਹ ਬਣਨਾ ਵਾ, ਤੁਸੀਂ ਆਪ ਸਾਈਨ ਕਰਨੇ ਆ, ਸਿਰ ਤੇ ਪਿਆਰ ਦੇ ਕੇ ਤੋਰਨਾ। ਸੈਨ ਮੈਂ ਕਰਨੇ ਆ। ਤੁਸੀਂ ਗਵਾਹ ਨਹੀਂ ਬਣੇ ਲੋ। ਅੱਛਾ ਗਵਾਹ ਦੇ ਓਕੇ ਉਸਤਾਦ ਜੀ 2-2 ਘੰਟੇ ਕਾਲਾਂ ਤੇ ਲੱਗਾ ਰਹਿੰਦਾ ਵਾ, ਪਤਾ ਨਹੀਂ ਕਿਹਦੇ ਨਾਲ ਇੱਕ ਮੈਂ ਇਹੀ ਤੇ ਕਹਿ ਰਿਹਾ, ਸ਼ੌਕੀ ਕੀ ਕਰ ਰਿਹਾ ਕਿ ਮੈਨੂੰ ਇਕੱਲੇ ਨੂੰ ਛੂਟ ਦਿਓ, ਮੈਂ ਹਫਤੇ 'ਚ ਹੀ ਕਰਦਾ। ਮੈਂ ਉਦੋਂ ਦੇਣੇ ਜਦੋਂ ਤਿੰਨਾਂ ਦੇ ਹੋਏ। ਹਾਂਜੀ ਗੱਲ ਹੀ ਸਹੀ। ਚਲੋ ਜੀ ਏਦਾਂ ਕਰ ਲਓ, ਹਾਂਜੀ ਤੁਸੀਂ ਸਿਰਫ ਨਾ ਨਿਕਾਹ ਕਰ ਲਓ ਪਹਿਲੇ,
ਤੇ ਪੈਸੇ ਲੈ ਤਿੰਨੇ ਤਿੰਨੇ। ਵਾਹ ਵਾਹ। ਹਾਂ ਨਾ ਨਹੀਂ ਹੈ ਕੋਈ ਨਜ਼ਰ ਇਦਾਂ ਤੇ ਨਿਕਾਹ ਵਾਲੀ ਗੱਲ ਆ ਗਈ। 3 ਮਹੀਨੇ ਤੋਂ ਬਾਅਦ ਕਰਾਉਣਾ। ਉਹ ਨੋਨੀ ਪਤਾ ਕਿ ਤੁਹਾਡੇ ਵਰਗਾ ਥੋੜ ਦਿਲਾ ਹਾਂਜੀ ਮੈਂ ਆਪ ਨਹੀਂ ਕਰਾਉਣਾ ਚਾਹੁੰਦਾ ਮੈਂ ਤੇ ਸਿਰਫ ਤੁਹਾਡੇ ਕਰਕੇ ਕਹਿ ਰਿਹਾ ਸਿਰਫ 5 ਲੱਖ ਦਾ ਕਰਕੇ ਵਿਗੜਿਆ ਮੈਂ ਸਟਰਗਲ ਕਰਨੀ ਮਿਹਨਤ ਕਰਨੀ ਹੈ ਕੋਈ 4-5 ਸਾਲ ਲਾਣੇ ਕੰਮ ਤੇ ਫਿਰ ਬਾਹਰ ਜਾਣਾ। ਹਾਂਜੀ ਬਾਦ ਸਾਹਿਬ ਤਾਜੀ ਤੁਸੀਂ ਇਹ ਕਹਿ ਰਹੇ 15 ਲੱਖ ਇਹ ਨਿਕਾਹ ਤੁਸੀਂ ਕਰ ਲਓ ਤੇ ਫਿਰ ਇਦਾਂ ਦੇ ਸਾਰੇ ਪੈਸੇ ਮੈਂ ਨਹੀਂ ਲੈ ਜਾਣੇ ਕਿਉਂ? ਕਿਉਂਕਿ 1-2 ਨਿਕਾਹ ਤਾਂ ਇਹਨੇ ਕੀਤੇ ਹੋਣੇ। ਵੇਲੇ ਓ ਯਾਰ ਨਹੀਂ ਉਸਤਾਦ ਜੀ ਕੀਤੇ ਕਿਸੇ ਨੇ। ਤੁਸੀਂ ਦੁਬਾਰਾ ਦੇਖ ਲਓ ਯਾਰ, ਤੁਹਾਡੀ ਗੱਲ ਸਮਝ ਆ ਗਈ ਭਾਈ। ਮੇਰਾ 3 ਮਹੀਨੇ 3 ਮਹੀਨੇ ਟਾਈਮ, 3 ਮਹੀਨਿਆਂ ਦੇ ਵਿੱਚ ਤਿੰਨੇ ਹੀ ਵਿਆਹ ਕਰ ਲੈਣ। ਇੱਕ ਸਵੇਰੇ ਕਰ ਲਵੇ, ਇੱਕ ਮਹੀਨੇ ਬਾਅਦ ਕਰ ਲਵੇ, ਇੱਕ ਦੂਜੇ ਮਹੀਨੇ ਕਰ ਲਵੇ, ਇੱਕ ਮਹੀਨੇ ਬਾਅਦ ਕਰ ਲਵੇ, ਇੱਕ ਦੂਜੇ ਮਹੀਨੇ ਕਰ ਲਵੇ, ਇੱਕ 89 ਡੇਜ਼ ਵਾਲੇ ਦਿਨ ਕਰ ਯਾਨੀ ਕਿ ਮਹੀਨਾ ਮੁੱਕੇ 'ਚ 2 ਦਿਨ ਰਹਿ ਗਏ ਤੇ ਕਰ ਲਵੇ ਤਾਂ ਵੀ ਮੈਂ ਦਿਆਂਗਾ। ਚਲੋ ਇਹ ਲੇਕਿਨ ਉਹ ਜਦੋਂ ਤਿੰਨੇ ਪੂਰੇ ਹੋ ਜਾਣਗੇ, ਹਾਂ ਦੇਖ ਯਾਰ ਮੇਰੀ ਗੱਲ ਸੁਣ, ਇੱਕ ਮਿਸਾਲ ਆ, ਇਹ ਕਰ ਲੈਂਦਾ ਵਾ, ਹਾਂਜੀ ਉਹ ਦੋਵਾਂ ਨੂੰ ਰਿਸ਼ਤਾ ਲੱਭਦਾ 3 ਮਹੀਨੇ ਲੰਘ ਜਾਣ ਤੇ ਮੈਂ ਇਹਨੂੰ ਕਹਤੂ ਤਾਂ ਮੈਂ 5 ਮਹੀਨੇ। ਹਾਂਜੀ ਬਣਦੇ ਨਹੀਂ। ਜੀ ਮੈਂ ਵੀ ਤੇ ਤੁਹਾਡੇ ਕਰਕੇ ਹੀ ਕਰਦਾ ਵਾ ਵੀ ਤੁਸੀਂ ਕਹਿ ਰਹੇ ਹੋ ਸਾਨੂੰ ਨਹੀਂ ਵੀ ਕਹਿ ਨਹੀਂ ਤੁਸੀਂ ਗੱਲ ਨੂੰ ਸਮਝੇ ਨਹੀਂ ਵੀ ਤੁਸੀਂ ਕੋਈ ਨਾ ਕਰਕੇ ਨਾਲ ਚਲੋ ਇਹਦਾ ਦਾ ਵੀ ਨਾਲ ਹਿਸਾਬ ਕਿਤਾਬ ਲੱਗ ਜੂਗਾ ਇਹਦਾ ਵੀ ਲਵਾ ਨਾ ਲਵਾ ਨਾ। ਉਹਨਾਂ ਦਾ ਨਹੀਂ ਉਹਨਾਂ ਦਾ ਕੋਈ ਹਿਸਾਬ ਕਿਤਾਬ ਪਹਿਲੇ ਇਹਨਾਂ ਦੀਆਂ ਲੱਭ ਤੇਰੀ ਤਾਂ ਔਖੀ ਉਹਦਾ ਆ। ਘਰ ਜਾ, ਚੱਲ ਜਾ ਆਂਟੀ ਨੂੰ ਮਿਲ, ਅੰਕਲ ਨੂੰ ਮਿਲ, ਇਹਦੇ ਅੰਮੀ ਨੂੰ ਮਿਲ, ਅੱਬੂ ਨੂੰ ਮਿਲ। ਉਹਨਾਂ ਨੇ ਕਿਹਾ ਜੀ ਇਹ ਗੇਮ ਆ, ਵੱਡਾ ਫਰੇਮ 15 ਲੱਖ। ਹਾਂਜੀ ਛੋਟੀ ਰਕਮ ਨਹੀਂ ਹੈ। ਠੀਕ ਹੋ ਤੁਸੀਂ ਜਾ ਕੇ ਉਹਨਾਂ ਨੂੰ ਉਹਨਾਂ ਦੇ ਆਪ ਵੀ ਨਿਕਾਹ ਕਰ ਲਵੋ ਵਿਆਹ ਹਾਂ ਨਿਕਾਹ ਕਰ ਲਓ ਰੁਖਸਤੀ ਜਦੋਂ ਮਰਜ਼ੀ ਕਰ ਲਓ। ਨਹੀਂ ਭਾਈ ਮੈਂ ਬੇਟਾ ਸਾਹਿਬ ਤੁਹਾਨੂੰ ਕੱਲੇ ਨੂੰ 15 ਦਿਆਂਗਾ, ਵਿਆਹ ਕਰੋ ਦੂਜਾ। ਨਾ ਉਸਤਾਦ ਜੀ ਅਲਹਮਦੁਲਿल्लाह ਰੱਬਿਲ ਆਲਮੀਨ ਮੈਂ ਖੁਸ਼ ਹਾਂ। 20 ਨਹੀਂ ਉਸਤਾਦ ਜੀ ਸਾਡਾ ਕਿੱਥੇ ਹੋਣਾ, ਉਹ ਪਹਿਲੇ ਵੀ ਤਰਵਾ ਗਏ ਆ ਉਧਰ ਨਹੀਂ ਉਸਤਾਦ ਜੀ ਮੈਂ ਇਦਾਂ ਨਹੀਂ ਹੈਗਾ, ਮੈਨੂੰ ਪੈਸਾ ਨਹੀਂ ਚਾਹੀਦਾ। 25 ਲੱਖ। ਹਲੋ ਜੀ ਮੈਨੂੰ 100 ਕਰਕੇ ਤੇ ਨਾ ਦਿਓ ਲੇਕਿਨ ਉਹਨਾਂ ਦੀ ਸ਼ਰਤ ਆ ਕਿ ਪਹਿਲੇ ਵਾਲੀ ਛੱਡ ਕੇ ਨਹੀਂ ਪਹਿਲੇ ਹਲੇ ਨਹੀਂ ਨਾਲ ਨਾ ਅਲਹਮਦੁਲਿल्लाह ਮੈਂ ਉਹ ਨਾਲ ਹੀ। ਓਕੇ ਨਹੀਂ ਸਾਜੀ और मैं 25 लाख उदो देना जो पहले वाली आके मेनू कवे ठीक है मैं खुश हूँ इसका करवा दे। ਹਾਏ ਅੱਛਾ ਉਸਤਾਦ ਜੀ ਤੁਸੀਂ ਗੱਲ ਮੈਨੂੰ ਪਤਾ ਚੇਤਨ ਕੀਤੀ, ਤੁਸੀਂ ਛਿੱਤਰ ਮਾਰੋਗੇ ਮਗਰ ਮੈਂ ਤਾਂ ਸੋਚਾਂ ਵੀ ਅਲਹਮਦੁਲਿल्लाह ਮੈਂ ਹੈਪੀ ਹਾਂ, ਬਹੁਤ ਖੁਸ਼ ਹਾਂ। ਉਹਨੇ ਕਰਾਇਆ ਹੋਇਆ ਵਾ। ਤੁਹਾਡੀ ਧੀ ਰਾਣੀ ਬਹੁਤ ਅੱਛੀ ਹੈ। ਮਿੱਠਾ ਬਹੁਤ ਹਾਂ ਬਈ। ਨਹੀਂ ਖੁਸ਼ਕਿਸਮਤ ਹੈ। हेलो ਜਾ ਯਾਰ ਬੇਟੇ ਉਧਰ ਇਹਦਾ ਕਰਾਓ। ਕਿਹਦਾ 2200 ਹਾਂਜੀ बेटा 1 ਮਿੰਟ ਕੀ ਹੋ ਤੈਨੂੰ ਗਿਆ ਕਰੋੜ ਵੀ ਦੇ ਦਿਆ ਨਾ ਤੇਰੇ ਕਿਸੇ ਕੰਮ ਨਹੀਂ ਹੋਣਾ ਕਿਉਂਕਿ ਤੈਨੂੰ 2 ਘੰਟੇ ਬਾਅਦ ਤੇ ਗੋਲੀ ਮਾਰ ਦੇਣੀ ਉਹਨੇ। ਮੈਂ ਉਸਤਾਦ ਜੀ ਇਹ ਤੇ ਦੱਸੋ ਉਸਤਾਦ ਜੀ ਨੇ ਤੇਰੀ ਮਿਹਨਤ ਚੁੱਕਣੀ ਉੱਥੋਂ ਆਪਣੇ ਕਾਪੀ ਬੇਟਾ ਤੈਨੂੰ ਅੱਲਾ ਮਾਫੀ ਮੈਂ ਹੁਣ ਦੱਸਣਾ ਨਹੀਂ ਚਾਹ ਰਿਹਾ। ਲਾਲਾ ਬੈਦੁੱਲਾ ਤੋਬਾ। ਲਾਲਾ ਬੈਦੁੱਲਾ ਓਏ ਭਾਈ ਲੇਟ ਜਾਂਦਾ ਬਾਹ ਮਰੋੜ ਕੇ ਮੁੱਕੇ ਮਾਰ ਦੇ ਕਿੱਥੇ ਦੀ ਉਹਨੇ ਫੋਨ ਚੱਕਿਆ सुबह में गिरे बांध तो फट के कह रहे हैं शाम को जल्दी घर आना है। ਉਹ ਮੁਹੱਬਤ ਹੈ ਸਾਡੀ। ਇੱਥੋਂ ਪੜ ਕੇ ਕਹਿ ਰਹੀ ਸੀ ਸਰਤਾਜ ਨਾਸ਼ਤਾ ਨਹੀਂ ਕਰਨਾ। ਇਹ ਨਾਸ਼ਤਾ ਕਿੰਨੇ ਕਰਨਾ? ਅੱਲਾ ਸੇਧ ਦੇਵੇ ਸਾਡੀ ਭੈਣ ਆ, ਉਹ ਮੈਨੂੰ ਫੋਨ ਕਰਕੇ ਕਿਸ ਟਾਈਮ ਕਹੂਗੀ ਆਇਆ ਨਹੀਂ ਘਰ ਕਿੱਥੇ ਆ ਤੂੰ, ਮੈਂ ਵੀ ਭੈਣ ਆ ਕਿਤੇ ਮੇਰੇ ਨਾਲ ਸੁੱਟ ਦੇਵੇ। ਓ ਯਾਰ ਤੇ ਬੋਲੀ ਨਹੀਂ ਲਾਲਾ ਬੈਦੁੱਲਾ ਕੰਬੂ। ਨਹੀਂ ਇਹਨੇ ਉਸਤਾਦ ਜੀ ਸ਼ੁਕਰ ਚ ਕਿਹਾ ਮੈਂ ਦੂਜਾ ਵਿਆਹ ਕਰਾਉਣਾ, ਭਾਬੀ ਨੇ ਐਲਬਮ ਕੱਟ ਲਿਆ ਕਹਿੰਦੀ ਸਾਰੇ ਲਾਈਨ ਚ ਆ। ਮੈਂ ਕਦੇ ਕੀਤਾ ਇਹ ਤੇਰੀ ਗੱਲ ਨਹੀਂ ਜੀ ਲਾਲਾ ਬੈਦੁੱਲਾ ਇਹਦਾ ਨਾ ਯਾਰ नाइस ਅੱਲਾ ਪਾਕ ਸੇਧ ਇਹਨੇ ਵੱਡਾ ਬੰਦਾ ਹੋ ਯਾਰ। ਅੱਛਾ ਯਾਰ ਕੀ ਕਰਨਾ ਯਾਰ? ਤਾਜੀ ਤੁਸੀਂ ਕਰਨਾ ਵਾ, ਮੈਂ ਤੇ ਤੁਹਾਨੂੰ ਕਿਹਾ ਅੱਗੋਂ ਮੇਰਾ ਨਹੀਂ ਓਕੇ ਉਹ ਹੈਗਾ। ਯਾਰ ਮੈਂ ਕਰ ਲੂੰਗਾ, ਤੂੰ ਵਿਆਹ ਤੇ ਕਰਾ। ਤਾਜੀ 5 ਲੱਖ ਹੀ ਦੇਣਾ ਨਾ ਮੈਂ। ਵੇਟ ਕਰ ਲਓ, ਫਿਰ ਉਹ ਕਹਿੰਦੇ ਆ 1.5 ਸਾਲ ਦਾ ਟਾਈਮ ਆ ਹੁਣ ਤੋਂ ਆ, ਯਾਨੀ ਕਿ ਜਿਹੜੀਆਂ ਸਰਦੀਆਂ ਆ ਰਹੀਆਂ ਨਾ, ਇਹ ਕਿਸੇ ਨੇ ਨਹੀਂ ਕਿਹਾ नहीं ਇਹਨੇ। किया 1.5 ਸਾਲ ਚ ਤੂੰ ਵੈਸੇ ਹੀ ਨਥੀ ਹੋ ਜਾਣਾ ਬੇਟਾ। ਨਹੀਂ ਨਤੀ ਹੋ ਜਾਣਾ ਹਾਈ ਤੇ 1.5 महीने सोच के ना कर देनी 1.5 साल का टाइम ਭਾਈ 1.5 ਸਾਲ ਚ ਇਹਨੂੰ ਪਤਾ ਕਿੱਦਾਂ ਕਰਦੇ ਆ? ਇਹਦੇ ਘਰ ਜਦੋਂ ਰਿਸ਼ਤਾ ਵੇਖਣ ਵਾਲੇ ਆਉਂਦੇ ਨਾ, ਉਹ ਕਰਦੇ ਕੀ ਆ? ਇਹ ਸਾਰੀ ਗੱਲਬਾਤ ਇਹਨਾਂ ਦੀ ਸੁਣਦੇ ਆ, ਸੁਣ ਕੇ ਉਸ ਤੋਂ ਬਾਅਦ ਕਹਿੰਦੇ ਠੀਕ ਆ ਜੀ ਅਸੀਂ ਤੁਹਾਨੂੰ ਸੋਚ ਕੇ ਦੱਸਾਂਗੇ। ਨਾ ਮਚ ਉੱਥੇ ਹੀ ਆ ਸੋਚ ਲੈਂਦੇ ਆ 1 ਸਕਿੰਟ ਚ। ਹੁਣ ਤੇ ਉਹ ਇਹ ਵੀ ਕਹਿੰਦੇ ਆ ਇਹ ਸੋਚਣਾ ਕੀ ਆ, ਜਾ ਕੇ ਨਾ ਕਰ ਦਿਓ। ਹੁਣ ਉਹ ਕਹਿੰਦੇ ਚਲੋ ਕੀ ਸੋਚਣਾ ਹੁਣ ਜਿੱਥੇ ਜੋੜੀਆਂ ਸਮਾਨਾਂ ਤੇ ਬੰਦੀਆਂ ਨਾ ਕਰੋ ਪਿੱਛੇ ਅੱਲਾ ਦੀ ਸਪੁਰਦ ਨਾ ਕਰੋ, ਆਪੇ ਹੀ ਕਿਤੇ ਹੋਰ ਉਸਤਾਦ ਜਿੱਟਾ ਵੀ ਮਾੜਾ ਹੀ ਨਹੀਂ ਹੈਗਾ। ਨਹੀਂ ਨਹੀਂ ਰਿਸ਼ਤੇ ਵਾਲੇ ਅੱਧਾ ਘੰਟਾ ਦੇ ਸਾਹਮਣੇ ਗੱਲਬਾਤ ਕਰਦੇ ਰਹੇ, 1-2 ਮਿੰਟ ਚੁੱਪ ਬਹਿ ਕੇ ਤਾਂ ਇਹ ਕਿੱਧਰ ਆਏ ਜੀ ਇਹ, ਫਿਰ ਦੁਬਾਰਾ ਸਾਰੀ ਗੱਲ ਸ਼ੁਰੂ ਕਰਾਉਂਦੇ ਉਹਨਾਂ ਕੋਲ। ਤਾਜੀ ਅਲਹਮਦੁਲਿਲਾ ਮੈਂ ਕਦੀ ਸੋਚ ਨਹੀਂ ਸੀ ਸਕਦਾ। ਤਾਜੀ ਮੇਰੇ ਤੋਂ ਛੋਟਿਆਂ ਦੇ ਹੋ ਗਈਆਂ ਸ਼ਾਦੀਆਂ, ਮੈਂ ਮਾਸ਼ਾਅੱਲਾ ਤਾਇਆ ਬਣ ਗਿਆ। ਜਿੰਨੇ ਰਿਸ਼ਤੇ ਮੈਂ ਆਪਣੇ ਲਈ ਦੇਖੇ ਨਾ ਆਏ, ਘੱਟ ਹੀ ਦੇਖੇ ਆ ਸਾਜੀ। ਤੇ ਕੋਈ ਸ਼ਰਮ ਖਾ ਫੇ ਕਰ। ਬੱਸ 'ਚ ਬਾਰੀ ਵਾਲੇ ਪਾਸੇ ਪੈਂਦਾ ਕਹਿੰਦਾ ਮੈਂ ਰਿਸ਼ਤੇ ਦੇਖਦੇ ਜਾਣਾ।
ਸਾਜੀ ਜੇਬੀ ਜੀ ਕਹਿੰਦਾ ਯਾਰ ਰਿਸ਼ਤਾ ਦੇਖੀ ਕਿਤੇ ਲੇਕਿਨ ਉਹ ਮੈਂ ਮਕਾਨ ਰੋਕਿਆ ਵਾ, ਮੈਂ ਉਹਦੀ ਵਜ੍ਹਾ ਤੋਂ ਮੈਂ ਕਿਹਾ ਨਹੀਂ ਉਹ ਐਨਕਾਂ ਨੂੰ ਜਾ ਕੇ ਰਿਹਾ ਕਹਿੰਦਾ ਕੋਈ ਨਵੀਂ ਐਨਕ ਆਈ ਰਿਸ਼ਤੇ ਵੇਖਣ ਵਾਲੀ। ਇਹ ਸਾਜੀ ਦੀ ਇੱਕ ਦਿਨ ਹਾਲਤ ਆਈ ਨਹੀਂ ਵੀ ਐ ਕਰਕੇ ਰਿਸ਼ਤੇ ਦੇਖਣ ਦੇ ਹੋ। ਆਹ ਪਾਗਲ ਇਨਸਾਨ ਆ ਉਸਤਾਦ ਜੀ, ਅੰਨੇ ਬੰਦੇ ਨੂੰ ਕਹਿ ਰਹੇ ਯਾਰ ਤੇਰੀ ਨਜ਼ਰ 'ਚ ਕੋਈ ਰਿਸ਼ਤਾ ਹੋਇਆ ਤੇ ਦੱਸੀ। ਦੂਰਬੀਨ ਲੈ ਕੇ ਛੱਤ ਤੇ ਜਿਹੜਾ ਇੱਕ ਬੰਦੇ ਨੇ ਕਿਹਾ ਥੱਲੇ ਕਹਿੰਦਾ ਨਹੀਂ ਮੈਂ ਰਿਸ਼ਤੇ ਵੇਖਣ ਡਿਆ ਮੈਂ ਇਹਦਾ ਆਪਾਂ ਨੂੰ ਕਹਿਣ ਡਿਆ ਮੇਰੇ ਪੁੱਤ ਦੇ ਰਿਸ਼ਤੇ ਦੇਖਦੇ ਕੀ ਹਾਲ ਕਰਦੇ ਆ। ਇਹਨੂੰ ਤਾਂ ਮੁੰਡਾ ਜੁਗਤਾ ਇੰਜ ਮਾਰਦੇ ਹੋ ਇਹਦਾ ਰਿਸ਼ਤਾ ਦੇਖ ਲੈ ਜਿਵੇਂ ਆ ਲੰਡੇ 'ਚ ਫਿਰਨਾ, ਮੈਂ ਕਿਹਾ ਕਿੱਧਰ ਕਿੱਧਰ ਰਿਸ਼ਤਾ ਦੇਖਣ ਆਇਆ ਲੰਡੇ 'ਚ। ਅੱਛਾ ਯਾਰ ਤੂੰ ਕੀ ਸੋਚਿਆ ਵਾ ਕਿ ਕਿਸ ਤਰ੍ਹਾਂ ਦੀ ਸਾਡੀ ਭਰਜਾਈ? ਸਾਜੀ ਸਾਡੀ ਗੱਲ ਹੋ ਗਈ, ਉਹ ਮੇਰੇ ਤੇ ਛੱਡ ਦਿਓ, ਤੁਸੀਂ ਵਿਆਹ ਕਰਾਓ। ਉਹ ਭਾਈ ਮੇਰੀ ਸਾਡੀ ਹੋ ਗਈ ਡੀਲ, ਤੁਸੀਂ ਕਰਾਓ। ਉਹ ਨਹੀਂ ਮੇਰੀ ਬੁੱਢੀ ਮੇਰੀ ਹੋਣੀ ਕਿ ਤੁਹਾਡੀ ਹੋਣੀ ਆ, ਸਿੱਧੀ ਗੱਲ ਆ, ਮੇਰਾ ਵਿਆਹ ਹੋਣਾ ਵਾ ਭਾਈ। ਮੈਂ ਡੀਲ ਤੋਂ ਮਰਾ ਦੇ ਕਹਿੰਦਾ ਮੈਂ ਤੇਰੇ ਕਾਰਡ ਕੁੜ ਵਿੱਚ ਪਵਾ ਦਾਂਗਾ। ਯਾਰ ਤੂੰ ਨਾ ਆਪਣੀ ਇੱਕ ਸੋਚ ਦੱਸ ਨਾ, ਖਾਬਾਂ ਚ ਕੀ ਤੂੰ ਕੀ ਫਰੇਮ ਬਣਾਇਆ ਓਏ? ਤੇਰੇ ਕੀ ਮਨ ਦੇ ਵਿੱਚ ਆ? ਤੂੰ ਆਪਣਾ ਕੀ ਇੱਕ ਕਾਇਨਾਤ ਬਣਾਈ ਆ? ਮੈਂ ਕਹਿੰਦਾ ਕਿ ਮੈਂ ਤੇ ਮੇਰੀ ਜਿਹੜੀ ਬੇਗਮ ਉਹ VIP ਕੱਪੜੇ ਪਾ ਕੇ ਨਵੀਂ ਅੱਡੀ ਵਾਲੀ ਜੁੱਤੀ ਪਾ ਕੇ ਅਸੀਂ ਦੋਵੇਂ ਪਹਾੜੀ ਇਲਾਕੇ 'ਚ ਫਿਰਦੇ ਗਏ, ਯਕਦਮ ਬੱਤੀ ਬੰਦ ਹੋਈ ਵੇ। ਪਹਾੜੀ ਇਲਾਕੇ 'ਚ ਬੱਤੀ ਹੋਵੇ ਪਹਿਲੇ ਪਹਾੜੀ ਇਲਾਕਾ ਐਸਾ ਹੋਵੇ ਜਿੱਥੇ ਬੱਤੀ ਹੋਵੇ, ਟਰਾਂਸਫਾਰਮ ਲੱਗਾ ਹੋਵੇ, ਫਿਰ ਉੱਥੇ ਬੱਤੀ ਬੰਦ ਹੋਵੇ। ਚਲੋ ਨਾਮ ਹੀ ਬੱਤੀ ਬੰਦ ਅੱਛਾ, ਹੋ ਠੀਕ ਗਿਆ, ਹੈ। ਤੇਰਾ ਹੋਵੇ ਇੱਕ ਬਿਜਲੀ ਅੱਛਾ ਬਿਜਲੀ 'ਚ ਚਮਕੇ, ਬਿਜਲੀ ਚਮਕੇ ਗੜਾਜਾ ਪਾਵੜਮ ਅੱਗੇ ਰਕਸ਼ਾ ਚੱਕਿਆ ਤੇ ਜਾਵੇ। ਉਹ ਮੈਨੂੰ ਕਹੇ ਸਰਤਾਜ ਤੇ ਇੱਕ ਦੂਰ ਕਰਕੇ ਬਾਰਿਸ਼ ਹੁੰਦੀ ਜੇ ਇੱਕ ਮਕਾਨ ਨਜ਼ਰ ਆਵੇ ਮੈਂ ਉਹਨੂੰ ਕਹਾਂ ਚਲਾਓ ਉਧਰ ਚਲੀਏ। ਅੱਛਾ ਜੀ ਉਸ ਘਰ 'ਚ ਤੂੰ ਦਰਵਾਜ਼ਾ ਖੜਕਾਵੇਂ ਦੇ ਅੰਦਰੋਂ ਕੌਣ ਨਿਕਲੇ? ਇੱਕ ਮਾਈ ਨਿਕਲੀ, ਮਾਈ ਨਿਕਲੇ, okay। ਨਬੀਨੀ ਨਬੀਨੀ? ਹਾਂਜੀ। ਅੱਛਾ ਨਬੀਨੀ ਕਿਉਂ? ਮਤਲਬ ਕਿ ਉਹਨੂੰ ਪਤਾ ਨਾ ਲੱਗਦਾ ਵੇ ਕੌਣ ਆਇਆ, ਮੈਂ ਕਹਿੰਦਾ ਬ੍ਰਿਜ ਵੜ ਲੋ ਸਾਹ ਜੀ ਨਬੀਨੀ ਇਹਨੇ ਕੁੱਡੀ ਖੋਲ ਲਈ ਯਾਰ। ਓ ਯਾਰ ਅੱਛਾ ਡਰ ਪਿਆ। ਅੱਛਾ ਨਬੀਨੀ ਬਾਈ ਬਾਹਰ ਆ ਗਈ ਫਿਰ। ਨਬੀਨੀ ਮਾਈ ਬਾਹਰ ਆਵੇ ਤੇ ਮੈਂ ਉਹ ਕਮੀਨੀ ਨਹੀਂ ਨਬੀਨੀ ਨਬੀਨੀ ਮਾਈ ਬਾਹਰ ਆ ਗਈ। ਨਬੀਨੀ ਮਾਈ ਬਾਹਰ ਆਵੇ ਆ ਕੇ ਕਵੇ ਪਰਦੇਸੀ ਮਾਲੂਮ ਹੋਤੇ ਹੋ। ਪਰਦੇਸੀ ਹੋ ਏਦਾਂ ਹੀ। ਹਾਂ। ਤੇ ਮੈਂ ਕਹਾਂ ਹਾਂਜੀ ਆਂਟੀ ਜੀ ਇਹ ਸਾਡੇ ਕੋ ਨਾ ਮਤਲਬ ਬਾਰਿਸ਼ ਦੀ ਜਗ੍ਹਾ ਕੋਈ ਨਹੀਂ ਹੈਗੀ ਰਹਿਣ ਲਈ। ਤੇ ਉਹ ਕਵੇ ਆਇਓ ਅੰਦਰ ਇੱਕ ਨਬੀਨਾ ਬਾਬਾ ਬੈਠਾ ਹੋਵੇ, ਅੱਛਾ ਏਦਾਂ ਕਰ ਕੌਣ ਆਇਆ ਹੈ ਹਾਂ ਤੇ ਉਹ ਅੱਗੋਂ ਕਵੇ ਮਹਿਮਾਨ ਹੈ ਬਿਨ ਬੁਲਾਏ। ਹਾਂ ਤੇ ਏਦਾਂ ਹੀ ਬਹਿ ਕੇ ਅਸੀਂ ਰੋਟੀ ਪਾਣੀ ਖਾਈਏ, ਸਵੇਰੇ ਦਿਨ ਚੜੇ ਤੇ ਰਾਤ ਨੂੰ ਇੱਕ ਸ਼ੇਰ ਜਿਹਾ ਆਵੇ ਤੇ ਮੈਂ ਉਹਨੂੰ ਸ਼ੇਰ ਨੂੰ ਚਾਕੂ ਦੇ ਨਾਲ ਮਾਰਦਾ ਹਾਂ ਤੇ ਬੁੱਢੀ ਮੇਰੀ ਡਰਦੀ ਤੇ ਵਾਲਾਂ ਨਾਲ ਲੜਦੀ ਹੋਵੇ। ਨਹੀਂ ਨਾ ਕਰੋ। ਹਾਂ ਤੇ ਬਣ ਗਿਆ ਇਹ ਡਿਸਕਵਰ ਮੈਂ ਤਾਂ ਕਿਹਾ ਨਾ ਇਹ ਬੱਚਾ ਇਹਦਾ ਦਿਮਾਗ ਨਹੀਂ ਵੱਡਾ। ਹਿਸਾਬ ਲਾਓ ਤੂੰ ਵਿਆਹ ਕਰਾਉਣਾ ਕਿ ਫਿਲਮ ਬਣਾਉਣੀ ਆ? ਯਾਰ ਤੂੰ ਦਿਮਾਗ ਵੱਡਾ ਕਰ ਜੇ ਵਿਆਹ ਕਰਾਣਾ ਨਾ, ਵਸੀ ਸੋਚ ਤੂੰ ਰੱਖ। ਫਿਰ ਉੱਥੇ ਗਾਣਾ ਮਿੱਥਨ ਦਾ ਗਾਵੇ ਉਹ ਸ਼ੇਰ ਕਾ ਸ਼ੁਕਰੀਆ ਜਿਸਨੇ ਹਮਲਾ ਕੀਆ, ਉਹ ਹੈ ਨਾ ਤੇ ਸ਼ਕਤੀਆਂ ਵੀ ਆਣੇ ਚ ਹਨਾ। ਹਾਂ ਅੱਗੇ ਹੋ। ਅੱਛਾ ਫਿਰ ਅਸੀਂ ਸਵੇਰੇ ਨਿਕਲੀਏ, ਫਿਰ ਇੱਕ ਗਾਣਾ ਲੱਗੇ ਤਨਹਾਈ ਦੋਨੋਂ ਕੋ ਪਾਸ ਲੈ ਆਈ। ਹਾਂ ਫਿਰ ਏਦਾਂ ਕਰਕੇ ਅਸੀਂ ਘਰ ਆਈਏ ਤੇ ਘਰੋਂ ਦੇ ਗਾਲ ਪੈ। ਉਹ ਟ੍ਰੇਨ ਵਾਲਾ ਸੀਨ ਵੀ ਪਾ ਲਾ, ਬਹਿ ਕੇ ਤੂੰ ਐਨੂੰ ਆ ਜੇ ਭਰਜਾਈ ਆਉਣ ਚੱਲ ਜਾਵੇ, ਉਹ ਵੀ ਪਾ ਲਾ ਸੀ। ਨਹੀਂ ਉਹ ਜਾ ਸਿਮਰਨ ਜੀ ਲਈ ਆਪਣੀ ਜ਼ਿੰਦਗੀ ਨਹੀਂ ਤੋ ਤੇਰੇ ਮੂੰਹ ਚ ਉਹਦਾ ਅੱਬੂ ਕੋਲੇ ਵੀ ਬੰਦਾ, ਉਹ ਵੀ ਕਹਦੇ ਵਿੱਚ ਉਹ ਜਿੱਤ ਅੱਛਾ ਉਹ ਦੇਖਾ ਤੁਝੇ ਤਾਂ ਚੀਜ਼ ਯਾਰ ਕੋਈ ਵਿੱਚ ਨਾ ਉਹ ਯਾਰ ਉਹ ਹਾਲੇ ਸਿਰਫ ਉਹ ਗਰਲਫ੍ਰੈਂਡ ਨਹੀਂ, ਉਹ ਵਿਆਹ ਹੋ ਗਿਆ, ਬੀਵੀ ਉਹਦੀ। ਨਹੀਂ ਸਿਮਰਨ ਵਾਲਾ ਸੀਨ ਕੀਤਾ ਇਹਨੇ, ਭਰਜਾਈ ਤੋਂ ਹੱਥ ਕਰਕੇ ਭੱਜੀ ਜਾਣੀ, ਆ ਬੰਦਰ ਮੋਬਾਈਲ ਤੇ ਲੱਗਾ ਕਲੀਨਰ ਕਹਿੰਦਾ ਫੜ ਮਾਮਾ ਹੱਥ ਕਰ ਉਹ ਵੀ ਚੀਜ਼ ਪਾਲਾ ਬਾਂਸਰੀ ਤਾਂ ਥੋੜਦੀ ਆ ਤੇ ਤੇਰੇ ਮੱਥੇ 'ਚ ਵੱਜੇ ਤੇ ਤਲਾਕ ਦੇ ਦੇਣੀ ਉਹਨੂੰ। ਮੈਂ ਆਪਣੀ ਬੁੱਢੀ ਨੂੰ ਪਾਏ ਨੇ ਇੰਨਾ ਖੁਸ਼ ਰੱਖਣਾ ਵਾ, ਉਹਨੇ ਕਦੀ ਬੋਰ ਹੀ ਨਹੀਂ ਹੋਣਾ। ਨਹੀਂ ਇਹ ਵਾਕਈ ਗੱਲ ਸਹੀ ਹੈ। ਨਹੀਂ ਇਹ ਜੈਨੂਇਨ ਗੱਲ ਕਿ ਜਿੱਦਾਂ ਇਹ ਯਾਰ ਇਹ ਮਤਲਬ ਸੀਰੀਅਸ ਵੀ ਕੰਮ ਕਰਨਾ ਨਾ, ਉਹਦੇ ਤੇ ਵੀ ਹੱਸੀ ਜਾਣਾ ਕਿ ਇਦਾਂ ਦੀ ਆਈਟਮ ਹੋਣੀ। ਜਦੋਂ ਭਰਜਾਈ ਨੂੰ 24 ਘੰਟੇ ਵਕਾ ਸੁਣਾਈ ਜਾਣਾ ਤੇ ਉਹਨੂੰ ਪੁੱਛਣਾ ਹੱਸ ਹੱਸ ਨਹੀਂ ਆ। ਉਸਤਾਦ ਜੀ ਮੇਰੀ ਨਹੀਂ ਰੋਣਾ ਜਿੱਦਾਂ ਦੀ ਮਰਜ਼ੀ ਹੋਵੇ, ਲੇਕਿਨ ਤੁਸੀਂ ਖਰਚਾ ਮਰਚਾ ਥੋੜਾ ਬਹੁਤਾ ਕਰਕੇ ਨਾ 15-20 ਲੱਖ ਰੁਪਏ ਤੇ ਮੇਰਾ ਵਿਆਹ ਕਰ। ਡਨ। ਤੂੰ ਕਿਤੇ ਲੱਭ ਤੇ ਸਹੀ ਨਾ। ਲੱਭਣੀ ਵੀ ਮੈਂ ਅੱਛਾ ਲੱਭਣੀ ਮੈਂ ਆ ਤੇ 15-20 ਲੱਖ ਵੀ ਮੈਂ ਲਾਉਣਾ। ਤੂੰ ਲੁਕੋ ਉਸਤਾਦ ਜੀ ਲੱਭ ਲੈਣਗੇ। ਵਾਹ 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 ਯਾਰ ਬਹੁਤ ਅੱਛੇ ਯਾਰ। ਲੁਕਣ ਮੀਟੀ ਯਾਰ ਤੇ ਆਪਣੇ ਅੰਮੀ ਅੱਬੂ ਨੂੰ ਕਹਿਣਾ ਉਹਨਾਂ ਨੇ ਕਿਹਾ, ਕਹਿੰਦਾ ਉਹਨਾਂ ਨੇ ਕਰਨਾ ਤੂੰ ਆਪਣੇ ਖਾਨਦਾਨ ਚ ਆ ਜਾਂ ਆਊਟ ਆਫ ਕਾਸਟ। ਜਿੱਥੇ ਮਰਜ਼ੀ ਹੋ ਜਾਵੇ, ਮੈਨੂੰ ਨਹੀਂ ਸੋਹਣੀ ਨਾ ਨਹੀਂ ਕਰ, ਸਿਰਫ ਹੈਪੀ ਰੱਖਣਾ ਹੁੰਦਾ, ਖੁਸ਼-ਬਾਸ਼ ਪੈਦਲ ਹੀ ਫਿਰੀ ਜਾਣਾ ਸੀ ਦੋਵੇਂ ਜਣੇ। ਇਹ ਤਾਂ ਕਿਤੇ ਬਸਣ ਵਾਲੀ ਲੱਭਣ ਦੇ ਆ, ਬਸ ਅੱਜ ਹੀ ਕੋਈ ਬੋਤਲਾਂ ਜੋਗਣ ਵਾਲੀ ਲੱਭ ਰਿਹਾ ਵੇ। ਸਾਗਰ ਵੀ ਕੋਈ ਰੌਲਾ ਨਹੀਂ, ਭਾਵੇਂ ਇੰਨਾ ਕੁ ਮੂੰਗਰੇ ਹੋਣ, ਇੰਨੀ ਕੁ ਦਹੀਂ ਹੋ ਜਾਏ, ਇੰਨੀ ਕੁ ਕੜੀ ਹੋ ਜਾਏ, ਭਾਵੇਂ ਇਦਾਂ। ਹਾਂ ਪਤਾ ਹੀ ਅਸੀਂ ਹੋਟਲਿੰਗ ਕਰਿਆ ਕਰਨੀ ਨਾ ਭਾਈ ਜੀ, ਬਾਹਰੋਂ ਖਾਇਆ ਕਰਨੀਆਂ ਵਾ। ਅੱਛਾ ਬਾਦਸ਼ਾਹਾਂ ਕੋ ਪੈਸੇ ਕਾਹਦੇ ਲੈਣੇ? ਹਾਂ ਠੀਕ ਹੈ ਅੱਲਾ ਖੈਰ। ਅੱਛਾ ਹੋਰ ਉਸਤਾਦ ਜੀ ਮੇਰੀ ਭਵਿਸ਼ਵਾਣੀ ਕਰੋ ਤੁਸੀਂ। ਤੇਰੀ ਯਾਰ ਭਵਿਸ਼ਵਾਣੀ, ਤੇਰੀ ਮੈਂ ਕਿਤੇ ਭਵਿਸ਼ਵਾਣੀ ਕਰ ਦਿੰਦੀ ਤੇ ਤੇਰੀ ਭਵਿਸ਼ਵਾਣੀ ਮੈਂ ਵੇਖ ਰਿਹਾ ਹਾਂ ਕਿ ਤੇਰੀ ਬੁੱਢੀ ਠੱਪਿਆਂ ਦਾ ਕੰਮ ਕਰਨ ਦੀ ਹੈ, ਠੱਪੇ ਲਾ ਕੇ
ਤੇਰੀ ਭਵਿੱਖ ਹਰ ਅਜਨਬੀ ਦੀ ਉਂਗਲਾਂ ਤੇ ਆਈ ਲਵ ਯੂ ਲਿਖੀ ਜਾ ਰਹੀ ਹੋ। ਤੇ ਉੱਥੇ ਬੈਠੇ ਨੂੰ ਮੌਲਵੀ ਕਹਿੰਦਾ ਹਾਂ ਕਬੂਲ ਹੈ ਭਾਈ ਹਾਂ। ਤੇ ਉਹਨੇ ਕਬੂਲ ਵਾਲਿਆਂ ਨੇ ਢੱਪੇ ਲਾਤੇ। ਇਹ ਆਇਆ ਉਹਨੂੰ ਲੈਣ ਤੇ ਠੱਪੇ ਲਵਾ ਕੇ ਚਲਾ ਗਿਆ, ਬਹੁਤ ਹੀ ਮੰਨਦੀ ਭਾਈ। ਤੇਰੀ ਭਵਿੱਖਬਾਣੀ ਹੈ ਵਾ ਇੰਨੀ ਅੱਛੀ ਉਰਦੂ ਬੋਲ ਕੇ ਤੂੰ ਹੁਣ ਤੈਨੂੰ ਜਵਾਬ ਦੇਵੇ ਆ ਜਾ ਪਾਇਆ ਜਾ ਰੋਟੀ ਹੋ ਪਈ ਖਾਵਣੀ ਖਾ ਲੈਣੀ ਤੇ ਉਹ ਪਿਆ ਬੈਠ ਕੇ ਪਾਇਆ ਜਾ ਆਇਆ ਨਹੀਂ ਬੋਲਦੇ ਸਵੇਰ ਦਾ ਗਿਆ ਹਾਲੇ ਤਾਂ ਮੁੜਿਆ ਕੋਈ ਨਹੀਂ ਆ। ਉਹ ਯਾਰ ਉਹਨੇ ਭਵਿਸ਼ਵਾਣੀ ਕਿਹਾ ਵਾ ਇਹ ਕੀ ਕਿਹਾ ਵਾ? ਕਿ ਮਤਲਬ ਕਿ ਮੈਨੂੰ ਆਈਡੀਆ ਲਾਓ ਮੇਰਾ ਫਿਊਚਰ। ਅੱਛਾ ਭਵਿਸ਼ਵਾਣੀ। ਹਾਂ ਫਿਊਚਰ ਕੀ ਹੋਏਗਾ ਉਹਦਾ? ਅਸੀਂ ਤੇਰਾ ਆਈਡੀਆ ਲਾ ਸਰ ਕੇ ਉਸਤਾਦ ਜੀ ਬ੍ਰਾਈਟ ਲੱਗ ਰਿਹਾ ਮੈਨੂੰ ਇਸ ਲੜਕੇ ਦਾ ਬੁੱਢੀ ਦੇ ਜ਼ਰੀਏ, ਕਿਉਂਕਿ ਉਹਨੇ ਆਪਣੇ ਨਸੀਬ ਲੈ ਕੇ ਆਣੇ ਨੇ ਉਸਤਾਦ ਜੀ ਇਹਦੇ ਔਰ ਨਾਲ। ਉਹ ਨਸੀਬਾਂ ਲਈ ਹੋਏਗੀ। ਹਾਂ ਗੁੱਡ। ਯਾਰ ਉਹ ਯਾਰ ਇਹ ਵੀ ਚੰਗਾ ਜਾਣ ਕੇ ਜੱਲਾ ਟੈਪ ਬਣਿਆ ਵਾ, ਕੰਮ ਵਾਲਾ ਫੋਕਸ ਨਹੀਂ ਕਰਦਾ, ਗੱਲ ਵਾਲਾ ਫੋਕਸ ਨਹੀਂ ਕਰਦਾ, ਇਹ ਵਿਆਹ ਵਾਲਾ ਦਾ ਫੋਕਸ ਹੋਇਆ ਵਾ। ਭਵਿੱਖਬਾਣੀ ਇਹ ਜਾਂ ਸਿੰਗਰ ਦਾ ਕੰਮ, ਸਿੰਗਰ ਮਸ਼ੀਨ ਦਾ ਕੰਮ ਕਰਦੀ ਆ, ਉਹ ਕੋਈ ਮਤਲਬ ਨਹੀਂ, ਆਪਰੇਟਰ ਦਾ ਪੂਰੇ ਭਾਰ ਵਾਲੀ ਇਹਨੂੰ ਕਿੱਦਾਂ ਪਤਾ ਇਸ ਗੱਲ ਦਾ? ਉਸਤਾਦ ਜੀ ਉਹ ਪਹਿਲੇ ਕੱਪੜੇ ਪਾਉਂਦੇ ਨਹੀਂ ਸੀ ਇਦਾਂ ਦੇ। ਉਸਤਾਦ ਜੀ ਉਹ ਮਰਦਾਂ ਦੇ ਖਾਨਾ ਬਿਛਾਨਾ ਕੰਮ ਕਰਦਾ। ਇਹ ਤੂੰ ਆਪਣਾ ਦੱਸ ਰਿਹਾ ਵਾ। ਨਹੀਂ ਤੂੰ ਪਹਿਲੇ ਕੱਪੜੇ ਪਾਏ ਨਹੀਂ ਇਹ ਮੇਰੀ ਗੱਲ ਹੋ ਰਹੀ ਆ। ਤੁਸੀਂ ਯਕਦਾ ਪੁੱਛਿਆ ਨਾ ਉਸਤਾਦ ਜੀ, ਉਹ ਪਹਿਲੇ ਜਿਵੇਂ ਕੱਪੜੇ ਪਾਉਂਦਾ ਨਹੀਂ ਯਕਦਾ ਵੀ ਉਹ ਕਹਿ ਬੈਠਾ ਵਾ। ਸ਼ਰਟਾਂ ਸੀਂਦੀ ਉਸਤਾਦ ਜੀ, ਸਿੰਗਰ ਮਸ਼ੀਨ ਤੇ ਇਹੀ ਹੁੰਦਾ ਹੈ। ਹਾਂਜੀ ਤੁਸੀਂ ਦੱਸੋ ਜੀ, ਭਵਿਸ਼ਵਾਣੀ ਦੱਸੋ ਇਹਦੀ। ਬ੍ਰਿਸ਼ਵਾਨੀ ਇਹਦੀ ਕੀ ਦੱਸੀ ਬ੍ਰਿਸ਼ਵਾਨੀ ਬ੍ਰਿਸ਼ਵਾਣੀ ਇਹਦੀ ਕੱਲੀ ਵਾਨੀ ਆ, ਬ੍ਰਿਸ਼ ਨਹੀਂ ਹੈ। ਭਵਿੱਖਬਾਣੀ ਇਹ ਆ, ਉਹਨੇ ਇਹਨੂੰ ਆਪਣਾ ਪਰਸਨਲ ਨੰਬਰ ਹੀ ਨਹੀਂ ਦੇਣਾ। ਨਹੀਂ ਸਾਡੀ ਉਹ ਇੱਕ ਮਿੰਟ ਕੀ ਗੱਲ ਯਾਰ ਕੁਝ ਸੁਗਾਦੋ ਨੇ ਯਾਰ ਮਾਂ ਧੀ ਦੀਆਂ ਗੱਲਾਂ ਹੁੰਦੀਆਂ ਵਾ। ਨਾ ਧੀ ਦੀਆਂ ਗੱਲਾਂ ਤੇ ਪਹਿਲੇ ਸਮਝਾਉਣਾ ਸੀ ਨਾ। ਮਸਲਾ ਕੋਈ ਨਹੀਂ ਹੁੰਦਾ, ਉਹੀ ਤਾਂ ਕਹਿੰਦੇ ਆ ਤੈਨੂੰ। ਭਵਿੱਖਬਾਣੀ ਇਹ ਹੀ ਆ। ਕਿਹੜੇ ਸਾਜੀ ਲੱਗੇ ਯਾਰ। ਯਾਰ ਮਿੱਠਾ ਜੀ ਤੁਸੀਂ ਦੱਸੋ ਇਹਨਾਂ ਦੀ ਕਿੱਦਾਂ ਦੀ ਨਿਭੇਗੀ? ਲੜਾਈ ਹੋਏਗੀ, ਬਹੁਤ ਪਿਆਰ ਮੁਹੱਬਤ ਨਾਲ ਰਹਿਣਗੇ, ਔਰ ਹਾਲਾਤ ਇਹਦੇ ਬਦਲਣਗੇ ਨਹੀਂ ਬਦਲਣਗੇ? ਉਸਤਾਦ ਜੀ ਜਿੱਦਾਂ ਦਾ ਬੁੱਗਾ ਵਾ ਨਾ, ਪਹਿਲਾਂ ਤੈਨੂੰ ਕੋਲਾ ਨਹੀਂ ਸੂਟ ਕਰਨਾ, ਹਾਂ ਇਹਨੂੰ ਸਿਰੇ ਨਹੀਂ ਸੂਟ ਕਰਨਾ, ਵੀ ਨੱਕ ਹਾਂਜੀ ਕੱਖ ਵੀ ਢੋਡਰ ਗਾਉਂਗਾ, ਕੋਈ ਮਸਲਾ ਨਹੀਂ ਹੈ। ਵੀ ਇਹ ਲੱਗਦਾ ਵੀ ਖਰਾਬ ਸਾਲੋਂ ਸੁਣਨ ਉਸਤਾਦ ਜੀ ਨਹੀਂ ਇਹ ਮੁਕਦਰਾ ਪਹਿਲੇ ਦਿਨ ਹੀ ਮਾਲਾ ਇਹ ਸਰਵਾਲਾ ਜਾ ਰਿਹਾ, ਇਹ ਲਾੜਾ ਬਰਾਬਰ ਆ, ਜਿਹੜੇ ਬੰਦੇ ਨੇ ਵੇਲਾ ਕਰਾਉਣੀ ਉਹਨੂੰ ਤੋਂ ਵੀ ਅੱਗੇ ਹੋਣਾ ਨੌਕਣਾ। ਇਹ ਲੱਗਦਾ ਵੀ ਕਾਰ ਫਿਲਟਰ ਰੱਖਣੇ ਆ। ਇਹਨੇ ਮਥੈਰੀ ਚ ਵੀ ਇਦਾਂ ਜਾਣਾ। ਇਹ ਦਿਲ ਕਰੇ ਹੱਥਾਂ ਦਾ ਇਸਤੇਮਾਲ ਕਰਨਾ, ਨੱਕ ਨਾ ਘੁੱਟ ਚੁੱਕਣਾ। ਭਰਜਾਈ ਦੇ ਸਮਝ ਨਾ ਯਾਰ ਐਡਾ ਵੀ ਨਹੀਂ ਨੱਕ ਹੈਗਾ ਉਹਦਾ। ਇਹ ਮਤਲਬ ਦੋ ਹੈ ਕਿ ਜਾਤਾ ਇਹਨੇ ਗਲਾਸ ਤੋੜਨਾ ਦੁੱਧ ਵਾਲਾ ਦੇ ਇਹਨਾਂ ਪਾਉਣਾ ਨੱਕ ਅੰਦਰ ਜਾਣਾ, ਨੱਕ ਥਲੇ ਪੀ ਜਾਣਾ, ਪੈਪ ਅੰਦਰ ਚੜਾਉਣਾ। ਅਸੀਂ ਯਾਰ ਐਟਮਾਂ ਕਰਦੀਆਂ ਹੀ ਨਹੀਂ। ਹਾਂ। ਕੋਈ ਦੁੱਧ ਪਲਾਈ ਦੀ ਕੋਈ ਚੱਕਰ ਨਹੀਂ, ਸਿਰਫ ਕੁੜੀ, ਉਹਦਾ ਮਾਂ ਪਿਓ, ਠੀਕ ਆ, ਮੇਰਾ ਮਾਂ ਪਿਓ, ਮੌਲਵੀ ਤੇ ਇੱਕ ਦੋ ਦੋਸਤ ਜਿਹੜੇ ਗਵਾਹ, ਬਸ ਤੁਸੀਂ ਹੋ ਗਏ। ਇਧਰੋਂ ਤੇਰੇ ਯਾਰ, ਹਾਂਜੀ, ਉਧਰੋਂ ਉਹਦੇ ਮਾਂ ਪਿਓ ਹੋ ਗਏ, ਭੈਣ ਭਰਾ ਹੋ ਗਏ, ਕੁੜੀ ਦੇ ਭਰਾ ਦੇ ਯਾਰ ਆ ਬਸ ਗੱਲ। ਯਾਨੀ ਕਿ ਪਤਾ ਨਾ ਲੱਗੇ ਕਿਸੇ ਨੂੰ। ਅੱਛਾ ਏਦਾਂ ਦਾ ਬੱਚਾ ਨਾ, ਯਾਨੀ ਕਿ ਚੁੱਪ ਚ ਇਹ ਨਹੀਂ ਹੋਣਾ। ਸਾਜੀ ਇੱਕ ਮਿੰਟ ਚੁੱਪ ਰਹਿ ਨਾ। ਇਦਾਂ ਦੇ ਲਾਣੇ ਤੇ ਸਿਹਰੇ ਥੱਲੇ ਐਨਕ ਲਾਈ ਹੁੰਦੀ ਹੈ, ਨਹੀਂ ਫੈਂਸੀ। ਅੱਛਾ ਫੈਂਸੀ ਕਾਲੇ ਰੰਗ ਦੀ ਸ਼ੀਸ਼ਾ ਲਾ ਕੇ ਤੇ ਐਨਕ ਸਿੱਟੀ। ਉੱਤੇ ਸਿਰਾ ਇਹ ਸੁੱਟਿਆ। ਕਿੱਦਾਂ ਤੈਨੂੰ ਐਨਕ ਲਈ? ਵੀ ਯਾਨੀ ਕਿ ਏਦਾਂ ਦਾ ਲਾੜਾ ਵੇਸ ਤੇ ਜਾਵੇ ਨਾ, ਹੱਥ ਮੂੰਹ ਧੋਣਾ, ਇੱਧਰ ਤੋਂ ਦੇਖ ਕੇ ਆਪਣਾ ਡੇਲਾ ਵੀ ਧੋ ਲੈਂਦਾ ਕੱਢ ਕੇ। ਇਹਦੇ ਲਾੜੇ ਇਹਦੇ ਸਿਰੇ ਚ ਨਾ ਨੱਕ ਐ ਬਾਹਰ ਆਇਆ। ਉਹ ਟੈਪ ਉਹ ਯਾਰ ਲੱਗਣ ਤੇ ਆ। ਅੱਛਾ ਇੱਥੋਂ ਆ ਛੇੜ ਤੋਂ ਨਾ ਤੂੰ ਲਾਓ ਇਹ ਹੁਣ ਦੰਦ ਆ। ਉਸਤਾਦ ਜੀ ਇਹ ਠੰਡੀ ਬੋਤਲ ਵੀ ਪੀ ਕੇ ਨਾ ਘੰਟਾ ਗਰਮ ਨਹੀਂ ਹੋ ਸਕਦੀ, ਕਿਉਂ? ਕਿਉਂਕਿ ਇੱਥੋਂ ਮੂੰਹ ਚ ਪੈਪ ਹੋਣਾ, ਨੱਕ ਨੇ ਪੂਰੀ ਛਾਂ ਕੀਤੀ ਹੋਣੀ। ਯਾਰ ਨੱਕ ਉਹ ਯਾਰ ਐਡਾ ਨੱਕ ਨਹੀਂ ਖੂਬਸੂਰਤ ਯਾਰਾ ਮਸਲਾ ਜੀ। ਯਾਰ ਬਸ ਕਰਦੇ ਮਿੱਠੇ ਤੂੰ ਲੈਦਾ ਹੀ ਹੁਣ ਜਾਣ ਦੇ ਨੱਕ। ਇਹਦੀ ਦੁੱਧ ਪਲਾਈ ਦੀ ਰਸਮ ਹੋਣੀ, ਉਹਨਾਂ ਨੇ ਦੁੱਧ ਪਿਲਾ ਨਹੀਂ ਲਿਆਣਾ, ਇਹਨੇ ਨਿਆਣੇ ਨੂੰ ਕਹਿਣਾ ਜਾ ਇੱਕ ਲਾਲ ਬੋਤਲ ਲਿਆ, 2 ਸੋਡਾ ਬਣਾ ਲਓ। ਕਹਿੰਦੇ ਉੱਥੇ ਡੱਬ ਨਾਲ ਬੰਦ ਕੱਢ ਲੈਣਾ। ਜੇ ਕਹਿੰਦਾ ਦੁੱਧ ਪਲਾਈ ਦੇ ਕੇ ਜਾਵੇ, ਪੱਤੀ ਦਾ ਲਾਲ ਵਾਲੀ ਪਾਣੀ। ਅੱਛਾ ਤੁਸੀਂ ਨਹੀਂ ਕਰਨੀ ਦੁੱਧ ਪਲਾਈ? ਸਿੰਪਲ ਨਾਰਮਲ ਜੁੱਤੀ ਲਕੋਈ? ਕੱਖ ਵੀ ਨਹੀਂ। ਜੁੱਤੀ ਲਕੋਣੀ ਉਹਨਾਂ ਨੇ, ਉਹਨੂੰ ਸਾਲੀਆਂ ਨਹੀਂ ਲਕੋਣੀਆਂ ਜੁੱਤੀ। ਪਹਿਲਾਂ ਹੀ ਹਰਸ਼ਾ ਫੜਾਫ ਨੂੰ ਦੇਣੀਆਂ ਉਹਨਾਂ ਨੂੰ ਪੈਸੇ, ਜਿਹੜੀਆਂ ਰਸਮਾਂ ਉਹਨਾਂ ਨੇ ਕਰਨੀਆਂ, ਉਹਦੇ ਪੈਸੇ ਉਹਨਾਂ ਨੂੰ ਕਹਿਣਾ ਰੱਖੋ, ਪਤਾ ਨਾ ਲੱਗੇ। ਨਹੀਂ ਲੈ ਇਦਾਂ ਕਿਹੜਾ ਪਤਾ ਨਾ ਲੱਗੇ। ਸਾਜੀ ਜੁੱਤੀ ਇਹ ਲਕੋਏਗਾ ਮੋਤੀ ਮਸਜਿਦ ਤੋਂ, ਆਪਣੀ ਦੇਖਿਓ ਇੰਜ ਕਰਕੇ ਲਕੋਣੀ ਹੈ। 2 ਮਿੰਟ ਨਹੀਂ ਹੋਣੀ ਚਾਹੀਦੀ ਕੋਈ ਵੀ। ਉਹਨਾਂ ਨੇ ਜੁੱਤੀ ਲਕੋਈ ਉਸਤਾਦ ਜੀ ਇਹਦੀ, ਤੇ ਉਹਨਾਂ ਨੂੰ ਕਹਿੰਦੇ ਲਕੋ ਲਓ, ਮੈਂ ਤੁਹਾਡਾ ਮੋਬਾਈਲ ਵੀ ਇੱਕ ਲਕੋਇਆ। ਇਦਾਂ ਦੇ ਲਾੜੇ ਆਪਣੀ ਬਰਾਤ ਤੇ ਕਹਿ ਦਿੰਦੇ ਟੇਬਲ ਤੇ ਕਰਜ਼ਾ ਜਾ। ਉਹਨੇ ਜੁੱਤੀ ਲਕੋਈ ਤਾਂ ਸੋਹਣਾ ਮੁਤਮਿਨ ਹੋ ਗਿਆ, ਸ਼ੇਰਵਾਨੀ ਚ ਕੈਂਚ ਚੱਪਲ ਕੱਢਣੇ, ਮੈਂ ਇਹ ਡਾਲ ਲੂੰਗਾ।
ਉਸਤਾਦ ਜੀ ਨੇ ਨੋ ਕਿਹੜੇ ਚੱਕਰਾਂ ਹੀ ਵਧਾਏ ਆ ਦੋਵੇਂ ਯਾਰ ਨਹੀਂ ਉਹ ਗੱਲ ਚੀਜ਼ੀਆਂ ਇਹ ਹੈ ਦੁੱਧ ਪਲਾਈ ਦੀ ਇਹ ਅਕਸਰ ਮੋਬਾਈਲਾਂ ਵਾਲਿਆਂ ਨੇ ਬਤਾਏ ਹੁੰਦੇ ਆ ਤੇ ਮੈਂ ਮੋਬਾਈਲਾਂ ਦਾ ਕਰਦਾ ਰਿਹਾ ਨਾ ਉਦੋਂ ਦੀ ਆਦਤ ਪਈ ਚੈਰੀ ਬਾਜ਼ਾਰ ਜਦੋਂ ਮੈਂ ਉਹ ਕਰਦਾ ਦੁੱਧ ਪਲਾਈ ਦਾ ਗਲਾਸ ਨੇ ਤੇ ਉੱਥੇ ਗੁੱਸਾ ਕਰਦਾ ਮੈਂ ਰਬੜੀ ਪੀਣਾ ਵਾ ਉਹਨਾਂ ਨੂੰ ਕਹਿੰਦਾ ਮਲਾਈ ਨਹੀਂ ਆਈ ਮੈਂ ਨਹੀਂ ਲੈਣਾ ਨਹੀਂ ਦੁੱਧ ਪਲਾਈ ਵਾਲਾ ਗਲਾਸ ਯਾਰ ਟੀਨ ਪਿਆ ਤਰ੍ਹਾਂ ਢੱਕਣ ਨਾਲ ਹੁੰਦੇ ਆ ਉਹਦਾ ਨਹੀਂ ਮੇਰੀ ਗੱਲ ਸੁਣ ਇਹਦੀ ਕੀ ਵਜ੍ਹਾ ਵਾ ਕਿਉਂ ਨਹੀਂ ਦੁੱਧ ਪਲਾਈ ਦੀ ਰਸਮ ਖੁਸ਼ੀ ਆ ਠੀਕ ਆ ਰਸਮਾਂ ਨੇ ਸਾਰੀਆਂ ਨੂੰ ਕੋਈ 2-4 ਹਜ਼ਾਰ ਦੇਣ ਲੱਗੇ ਤੈਨੂੰ ਕਮਾਓ ਕੋਈ ਮਸਲਾ ਨਹੀਂ ਸਾਜੀ ਕਰ ਲੈਣ ਬੰਦ ਕਮਰੇ 'ਚ ਘਰ 'ਚ ਕੋਈ ਮੈਰਿਜ ਹਾਲ ਨਹੀਂ ਨਹੀਂ ਤੇ ਬੰਦ ਕਮਰੇ ਹੋਰ ਉਹਨਾਂ ਨੇ ਚੌਂਕ 'ਚ ਜਾ ਕੇ ਤੇਰੇ ਨਹੀਂ ਹੁੰਦਾ ਹੀ ਆ ਨਾ ਵੀ ਉਹ ਮੈਰਿਜ ਹਾਲ ਕਰਾ ਲਿਆ ਸ਼ਾਦੀ ਹਾਲ ਕਰਾ ਉਹ ਨਹੀਂ ਲਿਆ ਕਰਾਉਣਾ ਨਹੀਂ ਕੁਝ ਯਾਰ ਜਿੱਥੇ ਵੀ ਤੂੰ ਜੋ ਵੀ ਸ਼ਾਦੀ ਹੋਵੇ ਜਿਸ ਵੀ ਜਗ੍ਹਾ ਹੋਵੇ ਜੁੱਤੀ ਲੁਕਾਉਣਾ ਤੇ ਤੇ ਲੁਕੋ ਲੈਣ ਮੈਂ ਉਹਦੇ ਪਹਿਲਾਂ ਹੀ ਪੈਸੇ ਫੜਾ ਦੇਣੇ ਲੁਕੋ ਲੈਣ ਮੈਨੂੰ ਯਾਨੀ ਕਿ ਬਹੁਤ ਯਾਰ ਇਦਾਂ ਇੰਨਾ ਟਾਈਮ ਨਹੀਂ ਪਹਿਲੇ ਪੈਸੇ ਨਹੀਂ ਫੜਾਉਣੇ ਜੁੱਤੀ ਲੁਕਦੀ ਆ ਉਸ ਤੋਂ ਬਾਅਦ ਉਹਨਾਂ ਨਾਲ ਡੀਲਿੰਗ ਹੁੰਦੀ ਆ ਸਾਲੀਆਂ ਨਾਲ ਉਹ ਕਹਿੰਦੀਆਂ ਅਸੀਂ 50,000 ਲੈਣਾ ਤੂੰ ਇੱਕ ਚਾਚਾ ਜਾਂ ਪਿੱਛੋਂ ਹੁੰਦਾ ਓਏ ਠਹਿਰ ਜਾ ਕੁੜੀਓ ਤਾਂ ਦੇ ਆ ਫੜ ਆਹੀ 5 ਕਹਿੰਦਾ ਅਸੀਂ ਨਹੀਂ ਲੈਣਾ ਇੰਜ ਉਹ ਮਜ਼ਾ ਵਾ ਹਾਂਜੀ ਖੇਡ ਖਿਡਾਈ ਮੈਂ ਪਹਿਲੇ ਪੈਸੇ ਫੜਾ ਦੇਣੇ ਆ ਚਲੋ ਅੱਛੇ ਕਰ ਲਵਾਂਗੇ ਪਰ ਉਹ ਕੋਈ ਤਸਵੀਰ ਨਾ ਖਿੱਚਣ ਉਸਤਾਦ ਜੀ ਇਹਦੀ ਦੂਲੇ ਜੁੱਤੀ ਦੂਲਣ ਵਾਲੀ ਨਾ ਯਾਨੀ ਕਿ ਸਾਹਮਣੇ ਬੈਗ ਜਿਹੜੀ ਤਸਵੀਰ ਖਿੱਚਦੇ ਫੇਸਬੁੱਕ ਤੇ ਅਪਲੋਡ ਕਰ ਉਹ ਚੱਕਰ ਕੋਈ ਨਾ ਉਸਤਾਦ ਜੀ ਜੁੱਤੀ ਉਹਨਾਂ ਨੇ ਲੁਕਾਈ ਤੇ ਵਿੱਚੋਂ ਕੁੜੀਆਂ ਕਹਿੰਦੀਆਂ ਨਹੀਂ ਜੁੱਤੀ ਨਾ ਲੁਕਾਓ ਇਹਦੀਆਂ ਲੱਤਾਂ ਹੀ ਫੱਟੂ ਸਾਲੀਆਂ ਦੁੱਧ ਇਹਦੀ ਜੁੱਤੀ ਨੂੰ ਕੋਈ ਉਹ ਸਮੈਲ ਤੋਂ ਇਹਨੇ ਲੱਭ ਲਈ ਸੋ ਕੇ ਚਲਾ ਗਿਆ ਇੱਥੇ ਗਈ ਹਲਕਾ ਹਲਕਾ ਧੂਆਂ ਆ ਰਿਹਾ ਹੈ ਸਾਲੀਆਂ ਦੁੱਧ ਪਿਲਾਉਣ ਆਈਆਂ ਤੇ ਉਹਨੂੰ 50,000 ਬੰਦ ਨੋਟ ਦੇ ਦਿੱਤੇ ਜਿਹੜੇ ਚੱਲਣ ਹੀ ਡੇ ਉਹ ਦੇ ਅੱਛਾ ਸੀ ਤੂੰ ਆਉਂਦੀਆਂ ਸੀ ਇਹਦੀ ਜੁੱਤੀ ਚੋਂ ਅੱਲਾ ਮਾਫੀ ਦੇਵੇ ਉਹਨਾਂ ਨੇ ਜੁੱਤੀ ਲਕੋਈ ਆ ਤੇ ਆਪਾਂ ਹੀ ਨੂੰ ਆ ਕੇ ਦੀਆਂ ਭਾਈ ਵਾ ਪੇਟੀ ਕੇ ਨੀਚੇ ਰੱਖੀ ਹੋਈ ਇਹਦੀ ਜੁੱਤੀ ਉਹਨੇ ਕਮਰੇ 'ਚ ਕੋਈ ਉੱਥੇ ਕਿਤੇ ਦਾਦਾ ਪਿੰਡ ਦਾਦਾ ਕਹਿੰਦਾ ਉਹ ਕਾਕਾ ਜੁੱਤੀ ਲੈ ਜਾ ਪੁੱਤ ਨਹੀਂ ਤੂੰ ਆਪਣੀ ਡਿਮਾਂਡਾਂ ਦੱਸ ਨਾ ਉਸਤਾਦ ਨੂੰ। ਡਿਮਾਂਡ ਮੇਰੀ ਕੋਈ ਨਹੀਂ ਸਾਜੀ ਉਹ ਮੈਨੂੰ ਸਮਝੇ ਮੇਰੇ ਦਿਮਾਗ ਨੂੰ ਸਮਝੇ ਵੀ ਕਿਸ ਟਾਈਮ ਇਹਨੂੰ ਖਾਣਾ ਦੇਣਾ ਕਿਸ ਟਾਈਮ ਇਹਨੂੰ ਹਸਾਉਣਾ ਕਿਸ ਟਾਈਮ ਇਹਨਾਂ ਪਿਆਰ ਮੁਹੱਬਤ ਦੇਣਾ ਮੇਰੇ ਮਾਈਂਡ ਨਾ ਉਹਦੇ ਤੇ ਤੂੰ ਮਤਲਬ ਇੰਨਾ ਤੂੰ ਡਿਪੈਂਡ ਕਰੇ ਵਿਚਾਰੀ ਜੇ ਨਾ ਇਹ ਤਾਂ ਮਾਈਂਡ ਨੂੰ ਸਮਝ ਲਵੇ ਨਹੀਂ ਨਾ ਸਮਝਣ ਮੇਰਾ ਵਾਲੀ ਕੋਈ demand ਭਾਈ ਨਹੀਂ। ਨਾ ਸਮਝਣ ਵਾਲੀ ਹੋਈ ਫਿਰ ਨਹੀਂ ਉਹਨੂੰ ਪਹਿਲੇ ਮੈਂ ਦੱਸੂਗਾ ਨਾ ਵੀ ਤੂੰ ਆ ਚੀਜ਼ਾਂ ਉਹ ਫੇਰ ਵੀ ਨਾ ਤੈਨੂੰ ਕਿੰਨਾ ਦੱਸਦਾ ਮੈਂ ਸਵੇਰ ਸ਼ਾਮ ਤੂੰ ਸਾਲਿਆ ਸਮਝਦਾ ਇਹਨਾਂ ਦਾ ਮੰਨੇ ਦੋਵੇਂ ਬਹਿ ਕੇ ਮਾਂ ਦੀ ਛੱਤ ਆਪਣੀ ਵਾਰੀ ਕਿਦਾਂ ਰਿਕੁਆਇਰਮੈਂਟ ਹੁੰਦੀ ਮੇਜੀ ਛਮਝੇ ਛਾੜੀ ਕਰ ਸਾਚੀ ਗੱਲ ਇਹ ਕਿ ਮੈਂ ਨਹੀਂ ਉਹਨੂੰ ਗਾਣਾ ਵੀ ਉੱਠ ਕੇ ਭਾਂਡੇ ਧੋ ਕੱਪੜੇ ਧੋ ਰੋਟੀਆਂ ਪਕਾ ਇਹ ਕਰ ਉਹ ਕਰ ਉਹਨੂੰ ਆਪ ਹੀ ਪਤਾ ਹੋਵੇ ਕਿ ਇਹਨੂੰ ਮੈਂ ਇਸ ਗੱਲ ਤੋਂ ਖੁਸ਼ ਰੱਖਣਾ ਆਹ ਗੱਲ ਤੋਂ ਇਹ ਨਾਰਾਜ਼ ਹੁੰਦਾ ਇਹਨੂੰ ਐਸ ਲੈ ਫਿਰ ਜੇ ਇਦਾਂ ਦੀ ਕੁੜੀ ਚਾਹੀਦੀ ਨਾ ਹਾਂਜੀ। ਫਿਰ ਬਰਾਦਰੀ ਤੋਂ ਬਾਹਰ ਕਰ ਕਿਤੇ ਤੇ ਕੋਈ ਰੋਲਾ ਨਹੀਂ ਸਾਡੀ ਉਹ ਇੱਥੇ ਕਹਿ ਦਵੋ ਠੀਕ ਆ ਮੂੰਹ ਵਿਖਾਈ ਚ ਵੀ ਤੁਸੀਂ ਦੇਣਾ ਕੁਝ ਮੂੰਹ ਦਿਖਾਈ ਦੇ ਵਿੱਚ ਸਾਜੀ ਨੂੰ ਲਾਗਟ ਪਾਵਾਂਗੇ ਠੀਕ ਆ ਨਾਲ ਅੰਗੂਠੀ ਪਾਵਾਂਗੇ ਸੋਨੇ ਦੀ ਕਾਂਟੇ ਦਵਾਂਗੇ ਬਸ ਕਿੱਥੋਂ ਉਥੋਂ ਉਹੀ 5 ਲੱਖ ਚ 5 ਲੱਖ ਚ ਉਸੇ ਪਾਏ 1.5 ਤੋਲੇ ਚ ਸਾਰਾ ਕੁਝ ਬਣ ਜਾਣਾ ਅੱਬਾ ਵਿਚਾਰਾ ਡਾਉਣੇ ਨਾਲ ਤਵੀਰ ਬਣਾਉਣ ਤੋਂ ਬੈਠਾ ਵਾ ਤੇ ਬੱਚਾ ਉੱਠ ਕੇ ਲੋਕਨ ਪਾਸ ਗਿਆ ਵਾ ਉਹ ਸ਼ਾਪਰਾਂ 'ਚ ਬਾਬਾ ਉਹ ਬੰਦੇ ਵਿਚਾਰਾ ਵੈਸੇ ਤਾਂ ਹਰ ਜੀ ਡੋਰੀ ਬੰਨੀ ਆ ਉਹਨੂੰ ਬਾਹਰ ਫਰਾਣਾ ਤਰਾਣਾ ਹਰ ਸ਼ੈ ਉਹਦੀ ਡਿਮਾਂਡ ਮੱਝ ਬੰਨਣੀ ਆ ਤੂੰ ਉੱਥੇ ਜੁੱਤੀ ਘਰ ਦਾ ਕੱਪੜਾ ਫਰਾਣਾ। ਸ਼ਾਪਿੰਗ ਬਾਹਰ ਹੋਟਲਿੰਗ ਖਾਣਾ ਇਹ ਉਹ ਹਰ ਸ਼ੈ ਓਕੇ ਤਾਜੀ ਉਹ ਕਹਿੰਦੇ ਮੈਂ ਨੂੰ ਮੂੰਹ ਵਿਖਾਈ ਦਊ ਸਿਰਫ ਇੱਕੋ ਹੀ ਡਿਮਾਂਡ ਹੈ ਯਾਨੀ ਕਿ ਉਹ ਮੇਰੀ ਹਰ ਗੱਲ ਤੇ ਓਕੇ ਕਰੇ ਯਾਨੀ ਕਿ ਉਹਨੂੰ ਮੈਂ ਕਹਾਂ ਮੈਂ ਯਾਰ ਤੇਰਾ 5 ਦਿਨ ਵਾਸਤੇ ਜਾ ਰਿਹਾ ਹਾਂ ਕभी ਓਕੇ ਮੈਂ ਉਹਨੂੰ ਕਹਾਂ ਯਾਰ ਮੈਂ ਅੱਜ ਆ ਨਹੀਂ ਖਾਣਾ ਹੂੰ ਕभी ਓਕੇ ਲੇਕਿਨ ਉਹ ਯਾਨੀ ਕਿ ਹਰ ਗੱਲ ਤੇ ਮੈਂ ਉਹਨੂੰ ਕੋਈ ਵੀ ਕੰਮ ਕਹਾਂ ਨਹੀਂ ਤੇ ਇਹੀ ਉਹਦੀ ਡਿਮਾਂਡ ਹੋਈ ਫਿਰ ਨਹੀਂ ਆ ਤੇ ਫੇ ਮਾੜੀ ਗੱਲ ਅੱਛਾ ਤੇ ਉਹ ਮਾੜੀ ਗੱਲ ਨਹੀਂ ਤੇ ਬੰਦਾ ਕੌਣ ਨਹੀਂ ਜੋ ਤੈਨੂੰ ਅੱਛਾ ਮਤਲਬ ਤੂੰ ਗੁਲਾਮ ਲਿਆਉਣੀ ਆ ਸਰਤਾਜ ਕੌਣ ਨਹੀਂ ਤੂੰ ਮਤਲਬ ਕੋਈ ਲੰਮਾ ਫਿਰ ਨੌਕਰੇ ਨਹੀਂ ਲਿਆਉਣੀ ਨਹੀਂ ਮਜ਼ਾਜੀ ਖਿਲਾਫ ਕੈਸੇ ਆ ਤੇ ਮਰਦ ਨੇ ਉਹਦਾ ਯਾਰ ਹੱਕ ਨਹੀਂ ਕੀ ਸੋਚਿਆ ਔਰਤ ਦੇ ਮੁਤਲਕ ਐਵੇਂ ਕਰ ਵੀ ਆ ਬਨ ਗਏ ਇਦਾਂ ਮੈਂ ਕਹਾਂ ਉਹਦਾ ਹੱਕ ਤੇ ਤੇਰੇ ਹੱਕ ਤੇ ਮੈਂ ਉਹਦੇ ਪੂਰੇ ਕਰਨੇ ਕੋਈ ਹੱਕ ਨਹੀਂ ਉਹਦਾ। ਜੁੱਤੀ ਕੱਪੜਾ ਬਾਹਰ ਅੰਦਰ ਜਾਣਾ ਉਹ ਯਾਰ। ਖਾਣਾ ਪੀਣਾ ਰਿਸ਼ਤੇਦਾਰਾਂ ਚ ਹਰ ਸ਼ੈ ਉਹਦੀ ਮੈਂ ਪੂਰੀ ਕਰੂੰ ਉਹ ਭਾਈ ਤੂੰ ਕਿਤੇ ਮਾਸਟਰ ਟਾਇਲ ਵਾਲਾ ਦਾ ਮੁੰਡਾ ਨਹੀਂ ਰੋਟੀ ਕੱਪੜਾ ਜੁੱਤੀ ਦੇ ਇਹਨੂੰ ਕਿਤੇ ਪਿਓ ਪਿਓ ਟੁਕੜਾ ਨਾ ਖਵਾਈ ਉਸ ਵਿਚਾਰੀ ਨੂੰ ਨਹੀਂ ਮਿਸਾਲ ਦੇ ਤੌਰ ਤੇ ਯਾਰ ਹੁਣ ਮੈਂ ਇਹ ਕਹਾਂ ਮੈਂ ਲਾਹੌਰ ਜਾਣਾ ਸ਼ੋਅ ਕਰਾਂ ਆ ਤੇ ਚੱਲੇ ਨਾਲ ਲੈ ਸਿਆਪਾ ਪਾ ਕੇ ਬਹਿ ਤੇਰੇ ਵਰਗੇ ਪਤਾ ਕੀ ਬੜੇ ਪਿਆਰ ਨਾਲ ਬੁੱਢੀ ਕੋਲ ਬਹਿ ਕੇ ਪੁੱਛਦੇ ਆ ਉਹ ਆਪਾਂ ਭਲਾ ਅੱਬੂ ਦੇ ਕਿੰਨੇ ਕੁ ਪੈਸੇ ਦੇਣੇ ਆ? ਉਹਦੇ ਅੱਬੂ ਦੇ ਉਹ ਕਹਿੰਦੇ ਨੇ ਮੈਂ 14,000 ਰੁਪਏ ਦੇਣਾ ਉਹਨਾਂ ਦਾ ਕੱਲ ਵੀ ਫੋਨ ਆਇਆ ਸੀ ਸੋ ਇਦਾਂ ਹੋ ਸਕਦਾ ਕੋਈ 6 ਹੋਰ ਲੈ 20 ਮੈਂ ਇਕੱਠਾ ਦੇ ਦਾਂਗਾ ਨਹੀਂ ਕਹਿੰਦੇ ਮੈਂ ਤੇਰੀ ਪਲੈਨਿੰਗ ਤਾਂ ਲਾਉਣਾ ਤੇਰੀ ਪਲੈਨਿੰਗ ਨਹੀਂ ਸਹੀ ਤੂੰ ਤੇ ਅਗਲੀ ਕੁੜੀ ਨੂੰ ਅੱਲਾ ਮਾਫੀ ਦੇਵੇ ਐਂ ਕੰਮ ਵਾਲੀਆਂ ਨਾਲ ਵੀ ਲੋਕੀ ਮੁਹੱਬਤ ਕਰਦੇ ਨੇ ਮੁਹੱਬਤ ਪਿਆਰ ਤੇ ਉਹਨਾਂ ਨਾਲ ਡੇਲੀ ਨਹੀਂ ਉਹ ਨਹੀਂ ਗੱਲ ਕੰਮ ਵਾਲੀਆਂ ਦਾ ਵੀ ਲੋਕੀ ਕਰਦੇ ਨੇ ਕਿ ਯਾਰ ਇਹ ਥੱਕ ਗਈ ਆ ਯਾਰ ਸਵੇਰ ਦੀ ਕੰਮ ਕਰਨ ਦਈ ਆ ਬਾਜੀ 10 ਮਿੰਟ ਬੈ ਕੇ ਸਾਹ ਲੈ ਲਾ ਬਾਜੀ ਛੱਡ ਦੇ ਸ਼ਿਕੰਜਵੀ ਪੀ ਲਾ ਬਾਜੀ ਮੈਂ ਕਹਿਣਾ ਨਹੀਂ ਮੈਂ ਕੰਮ ਵਾਲੀਆਂ ਦੀ ਤੂੰ ਕਿਹੜੀ ਬੁੱਢੀ ਮੈਂ ਉਹਨੂੰ ਕਹਾਂ ਓਕੇ ਕਵੇ ਮੈਂ ਕਹਾਂ ਓਕੇ ਮੈਂ ਜੋ ਕਹਾਂ ਓਕੇ ਬੇਟੇ ਉਹ ਤੇ ਜਿਹੜੇ ਚੈਨਲ ਨੇ ਰਿਪੋਰਟ ਨਹੀਂ ਲੈਣੇ ਬੁੱਢੀਆਂ ਬਣਾਈਆਂ ਹਾਂਜੀ ਉਹਨੇ ਵੀ ਤੈਨੂੰ ਦੂਜੀ ਵਾਰੀ ਚਪੇੜ ਮਾਰ ਦੇਣੀ
ਦੂਜੀ ਉਸਤਾਦ ਜੀ ਆਪਾਂ ਬਾਵਾ ਲੋਕਾਂ ਲਿਆਉਣੀ ਉਹਨੇ ਤੈਨੂੰ ਸਿੱਧਾ ਕਹਿਣਾ ਭਾਈ ਭਾਵੇਂ ਮੈਂ AI ਨਾਲ ਬਣੀ ਟੈਕਨੋਲੋਜੀ ਆ ਕੰਮ ਨਹੀਂ ਮੇਰੇ ਕੋਲ। ਕੋਈ ਡਿਮਾਂਡ ਨਹੀਂ, ਯਾਨੀ ਕਿ ਮੈਂ ਡਿਸਟਰਬ ਨਾ ਹੋਣਾ, ਉਹ ਨਾ ਮੈਂ ਡਿਮਾਂਡ ਉਹਨੂੰ ਉਹ ਕਰਨਾ। ਡਿਮਾਂਡ ਉਹ ਕਰਦੇ ਜਿਨ੍ਹਾਂ ਦੇ ਪੱਲੇ ਕੁਝ ਹੋਵੇ। ਤੂੰ ਡਿਮਾਂਡ ਕੀ ਕਰਨੀ ਹੈ? ਆਹੋ। ਤੇਰੇ ਘਰ 3 ਡਿਮਾਂਡ ਨੋਟਿਸ ਆਏ ਭਾਈ, ਉਹ ਨਹੀਂ ਤੰਗ ਯਾਨੀ ਕਿ ਮੈਂ ਉਹਨੂੰ ਨਹੀਂ ਡਿਸਟਰਬ ਕਰਨਾ, ਮੈਨੂੰ ਡਿਸਟਰਬ। ਓਏ ਯਾਰ ਉਹਨੇ ਤੈਨੂੰ ਕਰਨਾ ਵਾ, ਕਿਉਂਕਿ ਉਹਨੇ ਖਾਣਾ ਪੀਣਾ ਵਾ, ਉਹ ਔਰਤ ਆ, ਤੈਨੂੰ ਕੰਮ ਕਰਨਾ ਪੈਣਾ। ਤੂੰ ਮੈਂ ਉਹਦੇ ਨਾਲ ਹੱਥ ਬਟਾ ਦਿਆ ਕਰੂੰਗਾ, ਮਾੜਾ ਮੋਟਾ ਉਹਦੇ ਨਾਲ ਵੀ ਕੰਮ ਕਰੂੰਗਾ, ਇੱਥੇ ਵੀ ਆ ਕੇ ਕੰਮ ਓਏ ਕਰੂੰਗਾ। ਉਹਨੇ ਕਿਤੇ ਯਾਨੀ ਕਿ ਮੈਨੂੰ ਰੋਕੇ ਨਾ ਕਿਸੇ ਵੀ ਕੰਮ ਤੋਂ। ਤੂੰ ਵੀ ਮੈਂ ਦਿਲ ਕਰੇ ਮੈਂ ਜਾਣਾ ਵਾ ਕਿਤੇ ਬਾਹਰ ਅੰਦਰ, ਕਿਤੇ ਮੈਂ ਫਿਰਨ ਤੁਰਨ। ਬੇਟਾ ਉਹਨੇ ਲਵ ਮੈਰਿਜ ਕੀਤੀ ਆ, ਹਾਂਜੀ ਉਹਨੂੰ ਪੁੱਛ, ਉਹਨੂੰ ਰੋਕਦੀ ਆ ਭਲਾ? ਪੁੱਛ, ਹਾਂ, ਦੱਸੀ ਤੈਨੂੰ ਰੋਕਦੀ ਤੈਨੂੰ ਨਾ? ਇਹ ਸਭ ਪੁੱਛ ਤੇਰਾ ਲਵ ਜੈਨੂਅਨ ਲਵ ਮੈਰਿਜ ਆ, ਜੈਨੂਅਨ ਇਹਦੀ? ਹਾਂਜੀ ਹੈ। ਹਾਂਜੀ ਮਤਲਬ ਪੂਰੀ ਦੁਨੀਆ ਨਾਲ ਲੜ ਲੁੜ ਕੇ ਪੂਰੇ ਭਾਰ ਨਾ ਕਰਾਈ ਆ, ਤੇ ਜ਼ਰਾ ਪੁੱਛ ਉਹਨੂੰ ਕਿ ਵੀ ਉਹ ਪੁੱਛੀ। ਮੈਂ ਜਦੋਂ ਘਰ ਜਾਂਦਾ ਨਾ ਮੈਂ ਕੰਬਲ ਲਾ ਪੈਂਦਾ, ਇੰਨਾ ਮੈਨੂੰ ਡਰ ਵਾ ਉਹਨੂੰ। ਇਹ ਨਹੀਂ ਦੇਸ਼। ਹਾਂਜੀ ਭਾਜੀ ਉਹਨੂੰ ਇਹਦਾ ਡਰ ਆ ਕਿ ਇਹ ਕੰਬਲ ਲੱਗ ਹਾਂਜੀ ਨਹੀਂ ਇਹ ਕੀ ਹਰ ਰੋਜ਼ ਇਹਦੇ ਹੱਥੋਂ ਕੁੱਟੋ ਇਹ ਖੰਦਾ। ਹਾਂਜੀ ਹਾਂਜੀ ਇੰਜ ਬੰਨ ਠਣ ਕੇ ਨੀਂਦ ਪਵਾ ਕੇ ਨਿਕਲਦਾ। ਕੀ ਹੋ ਗਿਆ ਤੈਨੂੰ? ਗੁੱਸੇ ਨਾਲ ਐ ਠੰਡਾ ਪੈਂਦਾ। 1 ਸੈਕਿੰਡ ਦੀ ਪੈਂਪਰ ਲਾ ਕੇ ਪਰੇ। ਇਹਦੀ ਕੀ ਵਜ੍ਹਾ? ਯਾਰ ਮੁਹੱਬਤ ਆ ਮੇਰੀ, ਮੰਨਦੀ ਹੱਲ ਕਰ ਲੋ। ਯਾਰ ਇਹਦੀ ਘੂਰੀ ਤੇ ਲੱਗੀ ਆ, ਇਹ ਘੂਰੀ ਪਾਉਂਦਾ ਉਧਰੋਂ ਹੀ ਇਹਦੇ ਲੱਗੀ ਇੱਕ। ਇੱਕ ਦਿਨ ਮੈਂ ਕਿਹਾ ਯਾਰ ਅੱਜ ਭਰਜਾਈ ਕੋ ਕਹਿੰਦਾ ਨਹੀਂ ਘੂਰੀ ਕਢਾਤੀ ਭਾਜੀ ਇੱਕ ਮੈਂ। ਤਰੀਆਂ ਨਾ ਭਾਈ, ਢਿੱਲੀ ਹੋ ਗਈ ਸੀ ਚੈਨ, ਇਹਨੇ ਘੂਰੀ ਕਢਾ। ਹਾਂਜੀ ਤਰੀਆਂ ਨਾ ਮਿੰਤਾ ਕਰਦਾ ਭਾਈ। ਨਹੀਂ ਫਿਰ ਤੁਸੀਂ ਸਮਝਾ ਦਿਓ ਮੈਨੂੰ, ਤੁਸੀਂ ਦੱਸ ਦਿਓ ਜਿੱਦਾਂ ਕਹਿੰਦੇ ਉਦਾਂ। ਭਾਈ ਉਹ ਵੀ ਇਨਸਾਨ ਆ, ਓਕੇ ਉਹਦਾ ਵੀ ਪੂਰਾ ਹੱਕ ਆ। ਓਕੇ ਉਹ ਬੀਵੀ ਆ, ਉਹਨੂੰ ਜ਼ਿਆਦਾ ਲਾਡ ਚਾਹੀਦਾ, ਉਹਨੂੰ ਜ਼ਿਆਦਾ ਚਾਹੀਦਾ ਕਿ ਉਹਦੀ ਤੁਸੀਂ ਗੱਲ ਮੰਨੋ। ਹਾਂਜੀ ਮੈਂ 5 ਦਿਨ ਵਾਸਤੇ ਉੱਡ ਜਾਵਾਂ, ਮੈਂ ਨਹੀਂ ਉੱਧਰ ਜਾਂਦਾ। ਜਾਵਾਂ। ਨਹੀਂ ਤੂੰ ਜਾ, ਲਾਣਤ ਪਾਓ। ਇੱਧਰ ਮੇਰੀ ਗੱਲ ਮੈਂ ਸੁਣ। ਪਾ ਦੇਣੀ ਹੈ, ਠਹਿਰ ਇੱਕ ਮਿੰਟ। ਮੈਂ ਕਹਿ ਰਿਹਾ ਤੂੰ 5 ਦਿਨ ਵਾਸਤੇ ਛੱਡ ਕੇ 5 ਮਹੀਨੇ ਵਾਸਤੇ ਆ ਕੇ ਜਾ, ਨੋ ਇਸ਼ੂ। ਲੇਕਿਨ ਇਹ ਸੋਚ ਰੱਖਣੀ ਕਿ ਵੀ ਮੈਂ ਏਦਾਂ ਕਰਾਂ ਤੇ ਮੈਂ ਏਦਾਂ ਕਰਾਂ, ਮੇਰੇ ਅੱਗੇ ਪਿੱਛੇ ਓਕੇ ਨਾ ਕਰੇ ਬੇਟਾ, ਉਹ ਸਾਰੀਆਂ ਹੀ ਗੱਲਾਂ ਮਿੱਟੀ ਕਰੋ, ਕੱਲ ਬਤਾਓ ਦੂਜੇ ਵਿਆਹ ਤੋਂ ਨਾ ਕੋਈ ਟੈਨਸ਼ਨ ਲਵੇ, ਠੀਕ ਆ? ਯਾਨੀ ਕਿ ਜੇ ਮੈਂ ਹੋਰ ਜੇ ਕਰਾਉਣਾ ਚਾਹਾਂ ਉਹਦੇ ਵੱਲੋਂ ਵੀ ਨਾ ਉਹਦੇ ਵੱਲੋਂ ਕੋਈ ਪ੍ਰੋਬਲਮ ਹੋਵੇ, ਉਹ ਵੀ ਅੱਛਾ ਦੂਜਾ ਵਿਆਹ ਵੀ ਈਜ਼ੀਲੀ ਤੇਰਾ ਕਰੇ, ਤੇਰੀ ਗੱਲਬਾਤ ਵੀ ਮੰਨੇ, ਤੂੰ ਜੇ ਪਹਿਲੇ ਵੀ ਇੱਕ ਅੱਧਾ ਹੋਇਆ ਹੋਵੇ ਤੇ ਉਹਨੂੰ ਵੀ ਦਰਗੁਜ਼ਰ ਕਰੇ। ਹਾਂ ਬਸ, ਹੋਰ ਮੈਨੂੰ ਯਾਨੀ ਕਿ ਤੂੰ ਵਿਚਾਰੀ ਹਲੇ ਕੱਚਿਆਂ 'ਚ ਲਿਆਉਣੀ ਹੈ ਹਾਂ, ਵੀ ਅਗਲੇ ਵਿਆਹ ਦੀ ਤੂੰ ਤਿਆਰੀ ਕਰਨ ਦੇ। ਯਾਰ ਦਾ ਕੌਨਫੀਡੈਂਸ ਤੇ ਚੈੱਕ ਕਰ, ਭਾਵੇਂ ਬੋਲਦੇ ਤੇ ਉਹਨਾਂ ਨੂੰ ਕਹਿਣਾ ਨਹੀਂ ਇੱਕ ਮਿੰਟ ਗੱਲ ਸੁਣੋ। ਅੱਛਾ ਯਾਰ ਤੁਸੀਂ ਇਹ ਦੇਖੋ ਕਿ ਸਮਝ ਆਈ ਤੁਹਾਨੂੰ ਕਿਉਂ ਛਿੱਤਰ ਖਾਂਦੇ ਆ? ਹਾਂਜੀ ਸੋਚ ਉਹਦੀ ਐਸੀ। ਲੋ ਜੀ ਨਾਜ਼ਰੀਨ, ਬਹੁਤ ਉਹ ਹੋ ਗਿਆ ਵਾ ਦਿਮਾਗੀ ਜਿਹੜਾ ਨਾ ਤਣਾਅ, Irritate। ਤੇ ਥੋੜਾ ਜਿਹਾ ਮਿਊਜ਼ਿਕ ਭਾਈ ਸਦਾਕਤ ਭਾਜੀ ਕੋ ਗਾਣਾ ਸੁਣਦੇ 2-2.5 ਮਿੰਟ ਬਸ, ਐਵੇਂ ਬਹੁਤਾ ਟਾਈਮ ਨਹੀਂ, ਤਾਂ ਥੋੜਾ ਰਿਲੈਕਸ ਹੁੰਨੇ ਆ। ਤੇ ਉਸ ਤੋਂ ਬਾਅਦ ਆਪਣਾ ਨਾਲੇ ਖਿਆਲ ਰੱਖੋ ਕਿਉਂਕਿ ਗਾਣੇ ਦੇ ਵਿੱਚ ਅਸੀਂ ਵਾਈਂਡ ਅਪ ਕਰ ਦੇਣਾ। ਹਾਂਜੀ ਠੀਕ ਹੈ ਜੀ, ਲਵ ਯੂ, ਆਪਣਾ ਬਹੁਤ ਖਿਆਲ ਰੱਖੋ ਤੇ ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ, ਰੱਬ ਰੱਖਾ ਜੀ। केड़ी गलती हुई ये जालिम, क्यों दूर डेर लाए ने? केड़ी गलती हुई ये जालिम, क्यों दूर डेर लाए ने? वो है गैर दे वसाए ने। केड़ी गलती हुई ये जालिम, क्यों दूर डेर लाए ने? वो है गैर दे वसाए ने। केड़ी गलती हुई या जालिम, ओ जालिम। तेरे नाल प्यार पाके शफकत अमल बंझा के, तेरे नाल प्यार पाके शफकत अमल बंझा के, खटिया ना कुछ लुटा के, खटिया ना कुछ लुटा के, दुख उल्टा झोली पाए ने। केड़ी गलती हुई या जालिम, ओ जालिम।
ਚ ਬੋਂਦਾ ਰਾਣਾ दिन रात रोंदा रहना गलियां च बोंदा रहना मिट्टियां ते सौ